ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬਾਨੋ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ ਤੁਸੀਂ ਵੀ ਕਰ ਸਕੋਗੇ। 4082725220 ਸਟੂਡੀਓ ਦਾ ਫੋਨ ਨੰਬਰ ਆ। ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ, ਗੁਰਦੀਪ ਸਿੰਘ ਵਿਰਦੀ ਕਲੋਵਾ, ਸਤਰਾਮ ਸਿੰਘ ਸ਼ੇਰਗਿੱਲ, ਸਲਮਾ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ, 5599052575 ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, 4159090503 ਖਾਲਸਾ ਇੰਸ਼ੋਰੈਂਸ ਏਜੰਸੀ। ਇਹਨਾਂ ਤੋਂ ਘਰਾਂ ਦੀ, ਕਾਰਾਂ ਦੀ, ਲਾਈਫ ਬਿਜ਼ਨਸ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਾਲ ਕਰ ਸਕਦੇ ਹੋ 4082722500। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬਾਨੋ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਜੋ ਪੰਜਾਬ ਦੇ ਵਿੱਚ ਹਲਚਲ ਹੋਈ ਆ, ਮੁੱਖ ਮੰਤਰੀ ਬਦਲਿਆ ਗਿਆ ਆ, ਬੜਾ ਕੁਛ ਹੋਇਆ। ਉਸ ਤੋਂ ਬਾਅਦ ਨਵੇਂ ਮੁੱਖ ਮੰਤਰੀ ਨੇ ਅਮਰਿੰਦਰ ਸਿੰਘ ਨੂੰ ਮਿਲਣ ਜਾਣਾ ਸੀ। ਉਹ ਉਡੀਕਦਾ ਰਿਹਾ ਸਬਜ਼ੀ ਸੁਬਜੀ ਬਣਾ ਕੇ, ਪਰ ਚੰਨੀ ਹੋਣੀ ਕਿਸੇ ਹੋਰ ਦਾ ਚੰਨ ਬਣ ਗਏ। ਦੇਖੋ, ਸਮਾਂ ਬਹੁਤ ਬਲਵਾਨ ਹੈ। ਇਹ ਗੱਲ ਹਰੇਕ ਬੰਦੇ ਨੂੰ ਆਪਣੇ ਸਿਰ 'ਚ ਵਸਾ ਕੇ ਰੱਖਣੀ ਚਾਹੀਦੀ ਹੈ ਜੀ, ਕਿ ਸਿਆਣੇ ਕਹਿੰਦੇ ਨੇ ਕਿ ਉਸ ਅਸਮਾਨ ਵੱਲ ਨੂੰ ਮੂੰਹ ਕਰਕੇ ਥੁੱਕੀਦਾ ਨਹੀਂ ਕਦੇ, ਕਿਉਂਕਿ ਸੂਨਰ ਔਰ ਲੇਟਰ ਉਹ ਆਪਣੇ ਮੂੰਹ ਦੇ ਉੱਤੇ ਆਣ ਕੇ ਫਿਰ ਪੈ ਜਾਂਦਾ। ਇਹ ਉਸੇ ਤਰੀਕੇ ਦਾ ਹੈ ਜਿਹੜਾ ਸਿਸਮਾ ਫਾਰਮ, ਜਿੱਥੇ ਆਮ ਬੰਦਾ ਉਧਰ ਦੀ ਰੂਟੀਨ ਦੇ ਵਿੱਚ ਲੰਘ ਤੱਕ ਨਹੀਂ ਸਕਦਾ। ਕੱਲ ਉਹ ਰੋਟੀ ਭਾਜੀ ਬਣਾ ਕੇ ਉਡੀਕ ਰਿਹਾ ਸੀਗਾ ਨਵੇਂ ਬੜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਰੀ। ਕੀ ਕਰਦੇ ਆ 3 ਮਹੀਨਿਆਂ ਦੇ ਵਿੱਚ, ਇਹ ਬਹੁਤ ਵੱਡੇ ਸਵਾਲ ਨੇ। ਉਹ ਕੁਝ ਕਰ ਸਕਦੇ ਆ ਜਾਂ ਕਠਪੁਤਲੀ ਬਣ ਕੇ ਰਹਿ ਜਾਂਦੇ ਆ, ਇਹ ਵੀ ਬਹੁਤ ਵੱਡੇ ਸਵਾਲ ਨੇ। ਇੱਕ ਗੱਲ ਪੱਕੀ ਆ, ਸੁਣਨ ਵਾਲੇ ਇਹ ਜਿਹੜਾ ਜੀ ਇਹਦੇ ਉੱਤੇ ਗੌਰ ਜ਼ਰੂਰ ਕਰਨ ਕਿ ਇਹ ਇੱਕ ਇਤਿਹਾਸਕ ਘਟਨਾ ਹੈ ਮੌਜੂਦਾ ਦੌਰ ਦੀ। ਉਹ ਇਸ ਪੱਖੋਂ ਕਿ ਇੱਕ ਪਾਸੇ ਉਹ ਲੋਕ ਜਿਹੜੇ ਅੱਜ ਵੀ ਖੁਦ ਨੂੰ, ਜੇ ਉਹਨਾਂ ਨੂੰ ਕੋਈ ਮਹਾਰਾਜਾ ਸਾਹਿਬ ਜਾਂ ਮਹਾਰਾਣੀ ਸਾਹਿਬਾ ਨਹੀਂ ਕਹਿੰਦਾ ਤੇ ਉਹ ਗੁੱਸਾ ਕਰ ਜਾਂਦੇ ਆ। ਉਹ ਆਊਟ ਹੋਏ ਆ ਤੇ ਇੱਕ ਕੱਚੇ ਘਰ ਦੇ ਵਿੱਚੋਂ ਉੱਠਿਆ ਬੰਦਾ ਉਹ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਿਆ। ਸਿਆਸਤ ਨੂੰ ਲਾਂਭੇ ਕਰ ਦੇਣਾ, ਸਿਆਸੀ ਪਾਰਟੀ ਨੂੰ ਲਾਂਭੇ ਕਰ ਦੇਣਾ, ਤਿਗੜਮਬਾਜ਼ੀਆਂ ਨੂੰ ਸਾਈਡ ਦੇ ਉੱਤੇ ਕਰ ਦੇਣਾ। ਇਲਜ਼ਾਮ ਲਾਉਣ ਵਾਲੇ ਬਹੁਤ ਸਾਰੇ ਲਾਈ ਜਾਣਗੇ, ਉਹ ਆਪਣੀ ਜਗ੍ਹਾ ਦੇ ਉੱਤੇ ਨੇ, ਉਹਨਾਂ ਤੋਂ ਇਨਕਾਰੀ ਨਹੀਂ। ਪਰ ਇਹ ਇੱਕ ਬਹੁਤ ਵੱਡੀ ਇਤਿਹਾਸਕ ਘਟਨਾ ਹੈ ਕਿ ਉਹ ਮਹਿਲ ਇੱਕ ਉਸ ਕੱਚੇ ਘਰ ਚੋਂ ਉੱਠੇ ਵਿਅਕਤੀ ਦੇ ਉਸ ਅਹੁਦੇ ਦੇ ਪਹੁੰਚਣ ਦੇ ਉੱਤੇ ਉਡੀਕ ਰਿਹਾ ਹੈ। ਉਹੀ ਚਰਨਜੀਤ ਸਿੰਘ ਚੰਨੀ ਜਿਹਦੇ ਵਾਸਤੇ ਇਨਕੁਆਇਰੀ ਖੋਲੀ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਜਿਹੜੀ ਇੱਥੇ ਵੂਮਨ ਕਮਿਸ਼ਨ ਦੀ ਚੇਅਰਪਰਸਨ ਹੈ ਮਨੀਸ਼ਾ ਗੁਲਾਟੀ। ਸਭ ਨੂੰ ਪਤਾ ਹੈ ਉਹਦੀ ਜਿਹੜੀ ਮਹਿਲਾ ਦੇ ਨਾਲ ਨੇੜਤਾ ਸੀ, ਜਿਹਦੇ ਕਰਕੇ ਜਦੋਂ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਸਵਾਲ ਉਠਾ ਦਿੱਤੇ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ, ਇਹ ਉਦੋਂ ਹੀ ਇਨਕੁਆਇਰੀ ਖੁੱਲੀ ਸੀਗੀ। ਔਰ ਉਹਨਾਂ ਦਿਨਾਂ ਦੇ ਵਿੱਚ ਇਹ ਵੀ ਗੱਲ ਚੱਲਦੀ ਸੀ। ਔਰ ਕੈਪਟਨ ਅਮਰਿੰਦਰ ਸਿੰਘ ਹੋਰੀ ਗਏ ਸਨ ਦਿੱਲੀ, 2-3 ਵਾਰੀ ਫਾਈਲਾਂ ਲੈ ਕੇ ਗਏ ਆ। ਜਿਹੜੇ ਨਾਮ ਕੱਢੇ ਜਾਣੇ ਸੀਗੇ ਮੰਤਰੀ ਮੰਡਲ ਦੇ ਵਿੱਚੋਂ, ਉਹਦੇ ਵਿੱਚੋਂ ਮੂਰਲਿਆਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਨਾਮ ਸੀ। ਸਮਾਂ ਬਦਲਿਆ, ਇੱਕ ਪਾਸੇ ਸੂਰਜ ਡੁੱਬ ਗਿਆ, ਦੂਜੇ ਪਾਸੇ ਚੜ ਪਿਆ। ਚਰਨਜੀਤ ਸਿੰਘ ਚੰਨੀ ਹੁਰੀ ਅੱਜ ਮੰਤਰੀ ਲਗਾ ਰਹੇ ਨੇ। ਲੋਕ ਇਹਦੇ ਉੱਤੇ ਬਹਿਸ ਕਰ ਰਹੇ ਆ ਕਿ ਕੈਪਟਨ ਅਮਰਿੰਦਰ ਸਿੰਘ ਹੁਰੀ ਭਾਰਤੀ ਜਨਤਾ ਪਾਰਟੀ ਚ ਚਲੇ ਜਾਣਗੇ, ਉਹ ਇੱਕ ਵੱਡੀ ਬਗਾਵਤ ਕਰ ਦੇਣਗੇ, ਕਾਂਗਰਸ ਨੂੰ ਢਾਹ ਲਾ ਦੇਣਗੇ, ਕੁਝ ਵੀ ਕਹੀ ਚੱਲੋ। ਜਿਹੜਾ ਮਹਿਲਾ ਦਾ ਸਿਆਸੀ ਸੂਰਜ ਸੀ ਉਹ ਅਸਤ ਹੋ ਗਿਆ, ਉਹਦੀ ਸ਼ਾਮ ਪੈ ਗਈ। ਇਹ ਗੱਲ ਮੰਨਣ ਵਾਲੀ ਆ। ਇਹਨੂੰ ਕੋਈ ਅੱਜ ਮਹਿਸੂਸ ਕਰ ਲੇ, ਭੜਕੇ ਮਹਿਸੂਸ ਕਰ ਲੇ, ਇਹ ਕੋਈ ਛੋਟੀ ਘਟਨਾ ਨਹੀਂ, ਬਹੁਤ ਵੱਡੀ ਘਟਨਾ ਹੈ। ਕਿਉਂਕਿ ਮੇਰੀ ਰਿਹਾਇਸ਼ ਉਸ ਏਰੀਏ ਦੇ ਵਿੱਚ ਹੈ ਜਿੱਥੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਰਿਹਾਇਸ਼ ਹੈ। ਉੱਥੇ ਉਸ ਮਹਿਲ ਨੂੰ ਆਉਂਦਿਆਂ ਜਾਂਦਿਆਂ ਤੱਕੀਦਾ ਕਿ ਆਮ ਬੰਦਾ ਉੱਥੇ ਉਸ ਮਹਿਲ ਦੇ ਵਿੱਚ ਐਂਟਰੀ ਨਹੀਂ ਕਰ ਸਕਦਾ। 2019 ਦੇ ਵਿੱਚ ਉਹਨਾਂ ਦੇ ਦਫ਼ਤਰ ਵੱਲੋਂ ਫੋਨ ਆਇਆ ਸੀ ਕਿ ਇੰਟਰਵਿਊ ਕਰਨੀ ਹੈ ਪ੍ਰਨੀਤ ਕੌਰ ਹੋਰਾਂ ਦੀ, ਤੇ ਉਸ ਵੇਲੇ ਜਿਨ੍ਹਾਂ ਨੇ ਅਪਰੋਚ ਕੀਤੀ ਸੀਗੀ ਉਹ ਪ੍ਰਨੀਤ ਕੌਰ ਹੋਰਾਂ ਦੇ ਸਾਰਾ ਕੰਮ ਸੰਭਾਲਦੇ ਨੇ। ਤੇ ਇੱਕੋ ਸ਼ਰਤ ਮੈਂ ਉਹਨਾਂ ਨੂੰ ਲਾਈ ਸੀ ਵੀ ਤਲਾਸ਼ੀ ਨਹੀਂ ਦੇਣੀ, ਇੱਕ ਤਾਂ ਤੁਹਾਡੇ ਗੇਟ ਦੇ ਉੱਤੇ, ਦੂਸਰਾ ਫੋਨ ਬਾਹਰ ਨਹੀਂ ਰੱਖਣੇ। ਭਾਵ ਕਿ ਹਰ ਆਉਣ ਵਾਲਾ ਬੰਦਾ ਉਸ ਮਹਿਲ ਦੇ ਵਿੱਚ ਇੱਕ ਸ਼ੱਕੀ ਆ, ਉਹਦਾ ਫੋਨ ਤੱਕ ਬਾਹਰ ਰਖਵਾ ਲਿਆ ਜਾਂਦਾ। ਕਦੇ ਆਮ ਬੰਦੇ ਦੇ ਵਾਸਤੇ ਇਹਨਾਂ ਮਹਿਲਾਂ ਦੇ ਦਰਵਾਜ਼ੇ ਖੁੱਲੇ ਨਹੀਂ। ਮੈਂ ਤਾਂ ਕਰਕੇ ਇਹ ਦੋ ਘਟਨਾਵਾਂ ਨੂੰ ਜੋੜ ਕੇ ਵੇਖਿਆ
ਕਿ ਤੁਸੀਂ ਆਮ ਲੋਕਾਂ ਦੇ ਵਾਸਤੇ ਦਰਵਾਜ਼ੇ ਬੰਦ ਕੀਤੇ, ਬੂਹੇ ਬੰਦ ਕੀਤੇ, ਤੇ ਇੱਕ ਆਮ ਬੰਦਾ ਤੁਹਾਡੇ ਸਿਆਸੀ ਬੂਹੇ ਬੰਦ ਕਰ ਗਿਆ। ਇਹ ਇਸ ਪੱਖੋਂ ਇਤਿਹਾਸਕ ਹੈ। ਸਾਰੀਆਂ ਗੱਲਾਂ ਬਾਅਦ ਵਾਲੀਆਂ ਨੇ ਕਿ ਮੌਜੂਦਾ ਸਰਕਾਰ ਕੀ ਕਰ ਸਕਦੀ ਹੈ, ਚਰਨਜੀਤ ਸਿੰਘ ਚੰਨੀ ਹੁਰੀ ਕੀ ਕਰ ਸਕਦੇ ਨੇ, ਕਿੰਨਾ ਕਰ ਸਕਦੇ ਨੇ, ਉਹ ਕਿੱਥੋਂ ਤੱਕ ਜਾਣਗੇ, ਸਾਰੀਆਂ ਗੱਲਾਂ ਬਾਅਦ ਵਾਲੀਆਂ ਨੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸਬਜੀ ਭਾਜੀ ਬਣਾਈ ਸੀ ਤੇ ਚਰਨਜੀਤ ਸਿੰਘ ਚੰਨੀ ਹੁਰੀ ਨਵੇਂ ਮੁੱਖ ਮੰਤਰੀ ਜਿਹੜੇ ਬਣੇ, ਸਹੁੰ ਚੁੱਕਣ ਤੋਂ ਬਾਅਦ ਪ੍ਰਗਟ ਸਿੰਘ ਹੋਰਾਂ ਦੇ ਘਰੇ ਰੋਟੀ ਖਾਣ ਚਲੇ ਗਏ। ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਥੋੜਾ ਜਿਹਾ ਝਟਕਾ ਵੀ ਹੈ। ਹੋ ਸਕਦਾ ਅੱਜ ਚੰਨੀ ਹੁਰੀ ਜਾਣ, ਇਸ ਗੱਲ ਦੀ ਸੰਭਾਵਨਾ ਹੈ। ਜੇ ਚਲੇ ਵੀ ਜਾਂਦੇ ਨੇ ਤੇ ਉਹਦੇ ਵਿੱਚ ਕੁਝ ਵੀ ਗਲਤ ਨਹੀਂ ਗਾ, ਉਹ ਜਾ ਸਕਦੇ ਨੇ। ਇੰਨਾ ਜ਼ਰੂਰ ਹੈ ਕਿ ਬੂਹੇ ਦੇ ਚੰਨੀ ਹੋਰਾਂ ਦੇ ਵਾਸਤੇ ਇਹ ਖੁੱਲੇ ਨੇ, ਤਾਂ ਬੂਹੇ ਮਹਿਲਾ ਦੇ ਸਿਆਸੀ ਰੂਪ ਦੇ ਵਿੱਚ ਬੰਦ ਹੋ ਗਏ ਨੇ। ਪਰਨੀਤ ਕੌਰ ਹੋਰਾਂ ਨੂੰ, ਅੱਜ ਤੁਸੀਂ ਨੋਟ ਕਰ ਲੈਣਾ ਜੀ ਤਰੀਕ, ਕਿ ਪਰਨੀਤ ਕੌਰ ਹੋਰਾਂ ਨੂੰ ਅਗਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 24 ਦੇ ਵਿੱਚ ਟਿਕਟ ਮਿਲਣ ਦੀ ਸੰਭਾਵਨਾ ਲਗਭਗ ਸਮਾਪਤ ਹੈ। ਕੈਪਟਨ ਅਮਰਿੰਦਰ ਸਿੰਘ ਹੁਰੀ ਜੈਇੰਦਰ ਕੌਰ ਨੂੰ ਤਿਆਰ ਕਰ ਰਹੇ ਸੀ ਪਟਿਆਲਾ ਤੋਂ ਚੋਣ ਲੜਨ ਤੋਂ। ਜੈਇੰਦਰ ਕੌਰ ਹੋਰਾਂ ਨੂੰ ਟਿਕਟ ਮਿਲਣ ਦੀ ਕੋਈ ਸੰਭਾਵਨਾ ਬਾਕੀ ਨਹੀਂ ਬਚੂਗੀ। ਮਹਿਲਾ ਦਾ ਸਿਆਸੀ ਤੌਰ ਦੇ ਰੂਪ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਹੁਰੀ ਕੰਦੂ ਖੇੜੇ ਦੇ ਵਿੱਚ ਬੰਦੂਕ ਲੈ ਕੇ ਬੈਠੇ ਸੀ, ਉੱਥੋਂ ਇੱਕ ਕਿਸਮ ਦੇ ਨਾਲ ਇਹਨਾਂ ਦਾ ਸਿਆਸੀ ਕੈਰੀਅਰ ਉੱਪਰ ਵਾਲਾ ਸ਼ੁਰੂ ਹੋਇਆ ਸੀ। ਕੰਦੂ ਖੇੜਾ ਕਰੂ ਨਵੇੜਾ, ਤੇ ਅੱਜ ਇਹੋ ਜਿਹੇ ਹਾਲਾਤਾਂ ਦੇ ਵਿੱਚ ਉਹ ਇਹਦੇ ਵਿੱਚੋਂ ਨਿਕਲੇ ਨੇ ਕਿ ਉੱਥੇ ਉਹ ਸ਼ੇਰ ਟੁੱਟਦਾ ਕਿ ਬੜੇ ਬੇਆਬਰੂ ਹੋकर ਤੇਰੇ ਕੂਚੇ ਸੇ ਨਿਕਲੇ ਹਮ, ਨਾ ਇਧਰ ਕੇ ਰਹੇ ਨਾ ਉਧਰ ਕੇ। ਬਿਲਕੁਲ ਜੀ, ਸਮਾਂ ਫਿਰ ਇੱਕੋ ਜਿਹਾ ਨਹੀਂ ਨਾ ਰਹਿੰਦਾ। ਅੱਗੇ ਫਿਰ ਵੀ ਕਾਂਗਰਸ ਦੀ ਗੱਲ ਕਰਦੇ ਆ, ਬੇਸ਼ੱਕ ਮੁੱਖ ਮੰਤਰੀ ਵੀ ਬਦਲ ਗਿਆ, ਪਰ ਹਰੀਸ਼ ਰਾਵਤ ਦੇ ਜਿਹੜੇ ਬਿਆਨ ਆ ਉਹਨਾਂ ਦੇ ਨਾਲ ਭੰਬਲ ਭੁੱਸਾ ਬਣਿਆ ਹੀ ਹੋਇਆ ਆ। ਐਕਚੁਅਲੀ ਕੀ ਆ ਕਿ ਹਰੀਸ਼ ਰਾਵਤ ਹੁਰੀ ਬੜੇ ਉੱਚ ਅਹੁਦਿਆਂ ਦੇ ਉੱਤੇ ਕਾਂਗਰਸ ਦੇ ਵਿੱਚ ਕੰਮ ਕੀਤਾ, ਉਹਨਾਂ ਨੇ ਬਹੁਤ ਉੱਚ ਅਹੁਦਿਆਂ ਤੇ। ਉਸ ਵੇਲੇ ਵੀ ਜਦੋਂ 10 ਵਰੇ ਸੈਂਟਰ ਦੇ ਵਿੱਚ ਲਗਾਤਾਰ ਡਾਕਟਰ ਮਨਮੋਹਨ ਸਿੰਘ ਹੋਰਾਂ ਵਾਲੀ ਸਰਕਾਰ ਰਹੀ ਹੈ। ਜੇ ਹਰੀਸ਼ ਰਾਵਤ ਹੋਰਾਂ ਨੂੰ ਸਾਹਮਣੇ ਰੱਖ ਲਈਏ ਤੇ ਸਮਝ ਆਉਂਦਾ ਕਿ ਕਾਂਗਰਸ ਦਾ ਬੇੜਾ ਗਰਕ ਹੋਇਆ ਕਿਉਂ। ਹਰੀਸ਼ ਰਾਵਤ ਹੋਰਾਂ ਨੂੰ ਪਤਾ ਹੀ ਨਹੀਂ ਲੱਗਦਾ ਕਿਹੜੀ ਚੀਜ਼ ਬੋਲਣੀ ਆ ਕਿਹੜੀ ਨਹੀਂ ਬੋਲਣੀ। ਜਦੋਂ ਸੁਖਜਿੰਦਰ ਸਿੰਘ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਚਰਨਜੀਤ ਸਿੰਘ ਚੰਨੀ ਹੋਰੀ ਗਏ ਸੀਗੇ ਉਹਨਾਂ ਦੇ ਕੋਲੇ ਉੱਤਰਾਖੰਡ ਦੇ ਵਿੱਚ, ਇੱਥੇ ਜਦੋਂ ਰੌਲਾ ਪੈਣਾ ਸ਼ੁਰੂ ਹੋਇਆ ਤਾਂ ਉੱਥੇ ਹਰੀਸ਼ ਰਾਵਤ ਹੋਰਾਂ ਨੇ ਇਹ ਬਿਆਨ ਦੇ ਦਿੱਤਾ ਸੀ ਕਿ 22 ਦੀਆਂ ਚੋਣਾਂ ਤਾਂ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਗਵਾਈ 'ਚ ਹੀ ਲੜਾਂਗੇ। ਪ੍ਰਗਟ ਸਿੰਘ ਹੋਰਾਂ ਨੇ ਸਵਾਲ ਖੜੇ ਕਰਤੇ ਸੀ ਕਿ ਰਾਵਤ ਸਾਹਿਬ ਇਹ ਫੈਸਲਾ ਤੁਸੀਂ ਲਿਆ ਤੁਹਾਡਾ, ਜਾਂ ਸੋਨੀਆ ਗਾਂਧੀ ਹੋਰਾਂ ਨੇ ਫੈਸਲਾ ਲਿਆ, ਜਾਂ ਹਾਈ ਕਮਾਂਡ ਨੇ ਫੈਸਲਾ ਲਿਆ। ਹਰੀਸ਼ ਰਾਵਤ ਹੋਰੀ ਝੱਟ ਦੇ ਨੇ ਪਲਟ ਕੇ, ਨਹੀਂ ਨਹੀਂ ਸਾਡੇ ਕੋਲੇ ਬੰਦੇ ਤਾਂ ਹੋਰ ਬਹੁਤ ਨੇ, ਕੈਪਟਨ ਅਮਰਿੰਦਰ ਸਿੰਘ ਹੋਰੀ ਕਿਉਂ, ਨਵਜੋਤ ਸਿੰਘ ਸਿੱਧੂ ਵੀ ਨੇ ਸਾਡੇ ਕੋਲੇ ਪ੍ਰਗਟ ਸਿੰਘ ਵੀ ਨੇ। ਉਦੋਂ ਆਪਣੇ ਬਿਆਨ ਤੋਂ ਮੁੱਕਰ ਗਏ, ਹੁਣ ਨਵਾਂ ਬਿਆਨ ਜਿਹੜਾ ਉਹ ਦੇ ਦਿੱਤਾ। ਇਹ ਗੱਲ ਉਹਨਾਂ ਨੂੰ ਪੁੱਛੀ ਗਈ ਕਿ ਕੀ 2022 ਦੀਆਂ ਚੋਣਾਂ ਦੇ ਵਾਸਤੇ ਹੁਣ ਫਿਰ ਕਨਫਰਮ ਹੈ ਕਿ ਕਾਂਗਰਸ ਨੇ ਜਿਹੜਾ ਨਵਾਂ ਮੁੱਖ ਮੰਤਰੀ ਬਣਾਇਆ ਉਹਦੀ ਅਗਵਾਈ ਦੇ ਵਿੱਚ ਚੋਣਾਂ ਲੜੋਗੇ, ਭਾਵ ਕਿ ਚਰਨਜੀਤ ਸਿੰਘ ਚੰਨੀ ਦੇ। ਹਰੀਸ਼ ਰਾਵਤ ਨੇ ਫੇਰ ਗੱਲ ਕਹਿਤੀ, ਨਹੀਂ ਨਹੀਂ 22 ਵਾਲੀਆਂ ਚੋਣਾਂ ਤਾਂ ਅਸੀਂ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਲੜਾਂਗੇ। ਰੌਲਾ ਪੈਣਾ ਸੀ, ਰੌਲਾ ਪੈ ਗਿਆ ਵੀ ਇਹਦਾ ਮਤਲਬ ਤੁਸੀਂ ਦਲਿਤ ਵੋਟਾਂ ਲੈਣ ਦੇ ਵਾਸਤੇ ਕੁਝ ਮਹੀਨਿਆਂ ਲਈ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ, ਮੁੜ ਕੇ ਤੁਸੀਂ 2022 ਦੀਆਂ ਚੋਣਾਂ ਦੇ ਵਿੱਚ ਉੱਤੇ ਵਿਸ਼ਵਾਸ ਨਹੀਂ ਕਰਦੇ। ਉਂਝ ਤਾਂ ਘੱਟ ਬੋਲਦੇ ਆ, ਸੁਨੀਲ ਜਾਖੜ ਹੋਰੀ ਝੱਲ ਲੈਂਦੇ ਆ ਸਾਰਾ ਕੁਝ, ਪ੍ਰਧਾਨਗੀ ਤੋਂ ਲਾਹ ਤਾਂ ਨਹੀਂ ਬੋਲੇ। ਮੁੱਖ ਮੰਤਰੀ ਲਗਭਗ ਬਣ ਗਏ ਸੀ, ਵਧਾਈਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਸੀ, ਫਿਰ ਖੋਲੀ ਗਈ ਉਹਨਾਂ ਤੋਂ ਮੁੱਖ ਮੰਤਰੀ ਦੀ ਕੁਰਸੀ, ਨਹੀਂ ਬੋਲੇ। ਗੁਬਗਲਾਟ ਕਿਤੇ ਨਿਕਲਣਾ ਸੀ, ਹਰੀਸ਼ ਰਾਵਤ ਦੇ ਇਸ ਬਿਆਨ ਤੇ ਨਿਕਲ ਗਿਆ। ਇਹ ਗੱਲ ਆਖੀ ਕਿ ਅਜੇ ਤਾਂ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਸਹੁੰ ਨਹੀਂ ਚੁੱਕੀ, ਉਦੋਂ ਚੁੱਕੀ ਨਹੀਂ ਸੀ ਅਜੇ, ਵੀ ਇਹਦਾ ਮਤਲਬ ਤੁਹਾਡੀ ਬੇਵਿਸ਼ਵਾਸੀ ਉਸ ਬੰਦੇ ਦੇ ਉੱਤੇ ਪਹਿਲਾਂ ਹੀ ਪੈਦਾ ਹੋ ਗਈ। ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਹੋ? ਤੁਸੀਂ ਕੌਣ ਹੁੰਦੇ ਹੋ ਇਹ ਕਹਿਣ ਵਾਲੇ ਕਿ 2022 ਦੀਆਂ ਚੋਣਾਂ ਕਾਂਗਰਸ ਨੇ ਕਿਹਦੀ ਅਗਵਾਈ ਦੇ ਵਿੱਚ ਲੜਨੀਆਂ ਨੇ? ਜਿਹਦੀ ਵੀ ਅਗਵਾਈ ਦੇ ਵਿੱਚ ਲੜੂਗੀ ਉਹਦੇ ਲਈ ਕਾਂਗਰਸ ਹਾਈ ਕਮਾਂਡ ਫੈਸਲਾ ਕਰੂਗੀ, ਨਾ ਕਿ ਹਰੀਸ਼ ਰਾਵਤ। ਹਰੀਸ਼ ਰਾਵਤ ਨੇ ਮੁੜ ਕੇ ਕਹਿਤਾ, ਨਹੀਂ ਨਹੀਂ ਮੈਂ ਤਾਂ ਇਦਾਂ ਦੀ ਗੱਲ ਨਹੀਂ ਕਹੀ, ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਅਸੀਂ ਚੋਣਾਂ ਲੜਾਂਗੇ। ਇਹਦੇ ਵਿੱਚ ਕਾਂਗਰਸ ਦੀ ਹਾਈ ਕਮਾਂਡ ਨੂੰ ਵੀ ਦਖਲ ਦੇਣਾ ਪੈ ਗਿਆ, ਸੂਰਜੇਵਾਲਾ ਨੂੰ ਪ੍ਰੈਸ ਕਾਨਫਰੰਸ ਕਰਨੀ ਪੈ ਗਈ, ਕਿਉਂਕਿ ਕਾਂਗਰਸ ਘਿਰਨੀ ਸ਼ੁਰੂ ਹੋ ਗਈ। ਭਾਰਤੀ ਜਨਤਾ ਪਾਰਟੀ ਨੇ ਘੇਰਨਾ ਸ਼ੁਰੂ ਕਰਤਾ, ਬੀਐਸਪੀ ਨੇ ਘੇਰਨਾ ਸ਼ੁਰੂ ਕਰਤਾ। ਵੀ ਆਹ ਦੇਖ ਲਓ ਜੀ, ਅਸਲੀਅਤ ਆ ਗਈ ਸਾਹਮਣੇ। ਸੂਰਜੇਵਾਲਾ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਆਖੀ ਕਿ ਨਹੀਂ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਗੀ। ਹਰੀਸ਼ ਰਾਵਤ ਦੇ ਬਿਆਨ ਦਾ ਕਹਿਣ ਦਾ ਮਤਲਬ ਇਹ ਨਹੀਂ ਸੀਗਾ। ਉਹਨਾਂ ਨੇ ਇਹ ਗੱਲ ਕਹੀ ਕਿ ਕਾਂਗਰਸ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਹੋਰਾਂ ਦੀ
ਅਗਵਾਈ ਦੇ ਵਿੱਚ 2022 ਦੀਆਂ ਚੋਣਾਂ ਲੜੂਗੇ। ਇਹ ਹੋਣਾ ਨਹੀਂ, ਕਿਉਂਕਿ ਇੱਥੇ ਰਿਟਾਇਰਮੈਂਟ ਲਈ ਨਹੀਂ ਜਾਂਦੀ। ਜਦੋਂ ਬੰਦਾ ਵਡੇਰੀ ਉਮਰ ਦਾ ਹੋ ਜੇ, ਉਹਨੂੰ ਨਹੀਂ ਪਤਾ ਲੱਗਦਾ ਹੁੰਦਾ ਕਿ ਉਹਨੇ ਕੀ ਕਹਿਣਾ ਕੀ ਨਹੀਂ। ਜਾਂ ਤਾਂ ਹਰੀਸ਼ ਰਾਵਤ ਹੋਰੀ ਪੰਜਾਬ ਦੇ ਇੰਚਾਰਜ ਵਜੋਂ ਲਾਂਭੇ ਹੋ ਜਾਣ, ਕਿਉਂਕਿ ਇਹੋ ਜਿਹੀਆਂ ਗੱਲਾਂ ਉੱਤਰਾਖੰਡ ਦੇ ਵਿੱਚ ਚੱਲ ਜਾਂਦੀਆਂ ਹੋਣਗੀਆਂ। ਪੰਜਾਬ ਦੇ ਵਿੱਚ ਅਜਿਹੀਆਂ ਗੱਲਾਂ ਨਹੀਂ ਚੱਲਦੀਆਂ। ਜੇ ਉਹਨਾਂ ਨੂੰ ਬਣਾਈ ਰੱਖਿਆ ਤੇ ਮੇਰੀ ਜਾਚੇ ਖੀਰ ਖੂਰ ਬਣਾ ਕੇ ਉੱਤੇ ਸਵਾਹ ਭੁੱਕਣ ਦਾ ਕੰਮ ਤਾਂ ਰਾਵਤ ਸਾਹਿਬ ਨੇ ਕਰ ਦਿੱਤਾ, ਜਾਂ ਰਹਿੰਦਾ ਖੁੰਦਾ ਕਰ ਦੇਣਗੇ ਜੀ। ਕੈਪਟਨ ਦੇ ਬਹੁਤੇ ਨਜ਼ਦੀਕੀ ਮੰਤਰੀ ਆ, ਮੇਰਾ ਖਿਆਲ ਉਹ ਵੀ ਝਟਕੇ ਜਾਣਗੇ ਤੇ ਬਾਕੀਆਂ ਦਾ ਜੋੜ ਤੋੜ ਚੱਲਦਾ ਵੀ ਰਹੂਗਾ। ਦੇਖੋ, ਇਹਦੇ ਵਾਸਤੇ ਬੈਠਕਾਂ ਲਗਾਤਾਰ ਜਾਰੀ ਨੇ। ਕੁਝ ਚੀਜ਼ਾਂ ਦਾ ਐਲਾਨ ਅੱਜ ਹੋਣ ਦੀ ਸੰਭਾਵਨਾ। ਇੱਕ ਤਾਂ ਇਹ ਕੀਤਾ ਜਾ ਰਿਹਾ ਕਿ ਜਿਹੜੇ ਲੋਕਾਂ ਦੀ ਜ਼ਮੀਨ ਆਉਂਦੀ ਆ, ਜੇ ਉਸ ਜ਼ਮੀਨ ਉਹਨਾਂ ਦੀ ਆਉਂਦੀ ਦੇ ਵਿੱਚ ਰੇਤਾ ਹੈ, ਉਹਨਾਂ ਨੂੰ ਪਰਮਿਸ਼ਨ ਦਿੱਤੀ ਜਾਊਗੀ, ਇਜਾਜ਼ਤ ਦਿੱਤੀ ਜਾਊਗੀ ਕਿ ਉਹ ਰੇਤਾ ਉੱਥੋਂ ਕੱਢ ਸਕਦੇ ਆ ਆਪਣੀ ਲੋੜ ਵਾਸਤੇ। ਹੁਣ ਤੁਸੀਂ ਨਹੀਂ ਕੱਢ ਸਕਦੇ, ਉਹਦੇ ਉੱਤੇ ਪਰਚਾ ਦਰਜ ਹੋ ਜਾਂਦਾ ਹੈ। ਤੁਸੀਂ ਆਪਣੇ ਖੇਤ ਦੀ ਮਿੱਟੀ ਨਹੀਂ ਕੱਢ ਸਕਦੇ ਜੀ, ਇਸ ਤਰ੍ਹਾਂ ਦਾ, ਕਿਉਂਕਿ ਇਹ ਸਾਰਾ ਕੁਝ ਕੀਤਾ ਹੋਇਆ। ਇਹਦੀ ਸੰਭਾਵਨਾ ਹੈ। ਕੁਝ ਚੀਜ਼ਾਂ ਹੋਰ ਵੀ ਆਉਣ ਦੀ ਸੰਭਾਵਨਾ ਹੈ। ਅੱਜ ਜਾਂ ਭਲਕੇ ਬ੍ਰਹਮਿੰਦਰਾ ਨੂੰ ਬਣਾਇਆ ਗਿਆ ਸੀਗਾ ਡਿਪਟੀ ਮੁੱਖ ਮੰਤਰੀ। ਜਦੋਂ ਇੱਥੇ ਪਟਿਆਲੇ ਦੇ ਵਿੱਚ ਸਵੇਰੇ ਉੱਠੇ ਆ ਕੱਲ ਅਸੀਂ, ਤੇ ਪਟਿਆਲਾ ਭਰਿਆ ਪਿਆ ਸੀਗਾ ਵੱਡੇ ਵੱਡੇ ਹੋਰਡਿੰਗਸ ਦੇ ਨਾਲ। ਓਵਰਹੈਡ ਜਿਹੜੇ ਸਾਈਨ ਹੁੰਦੇ ਨੇ, ਜਿਹੜੇ ਸੰਕੇਤਕ ਸਾਈਨ ਆਪਾਂ ਜਿਨ੍ਹਾਂ ਨੂੰ ਕਹਿੰਦੇ ਆ, ਡਾਇਰੈਕਸ਼ਨ ਵਾਲੇ ਜਿਹੜੇ ਸਾਈਨ, ਉਹ ਵੀ ਸਾਰੇ ਭਰ ਦਿੱਤੇ। ਬ੍ਰਹਮਿੰਦਰਾ ਹੋਰਾਂ ਨੂੰ ਡਿਪਟੀ ਮੁੱਖ ਮੰਤਰੀ ਬਣਾਉਣ ਦੇ ਉੱਤੇ ਲੱਖ ਲੱਖ ਵਧਾਈਆਂ। ਉਹ ਵਧਾਈਆਂ ਧਰਾਈਆਂ ਰਹਿ ਗਈਆਂ, ਕਿਉਂਕਿ ਜਦੋਂ ਸਹੁੰ ਚੁੱਕਣ ਦਾ ਸਮਾਂ ਆਇਆ, ਉਦੋਂ 1 ਘੰਟਾ ਪਹਿਲਾਂ ਕਾਂਗਰਸ ਨੇ ਬ੍ਰਹਮਿੰਦਰਾ ਨੂੰ ਲਾਂਭੇ ਕਰਕੇ ਉਹਦੀ ਜਗ੍ਹਾ ਦੇ ਉੱਤੇ ਓਪੀ ਸੋਨੀ ਲੈ ਆਂਦਾ। ਵੈਸੇ ਕੋਈ ਓਪੀ ਸੋਨੀ ਬਹੁਤ ਫੇਮਸ ਚਿਹਰਾ ਨਹੀਂਗਾ, ਫੇਮਸ ਉਂਝ ਤਾਂ ਹੈਗਾ ਕਿ ਉਹ ਕੈਬਨਿਟ ਮੰਤਰੀ ਪਹਿਲਾਂ ਵੀ ਰਹੇ ਨੇ, ਪਰ ਉਹ ਇਮਾਨਦਾਰ ਚਿਹਰਾ ਨਹੀਂਗਾ ਜੀ। ਇਹ ਸਭ ਨੂੰ ਪਤਾ। ਇਮਾਨਦਾਰ ਕੋਈ ਬ੍ਰਹਮਿੰਦਰਾ ਚਿਹਰਾ ਵੀ ਨਹੀਂਗਾ। ਇੱਥੇ ਕਰਪਸ਼ਨ ਦੀਆਂ ਗੱਲਾਂ ਬੜੇ ਵੱਡੇ ਪੱਧਰ ਦੇ ਉੱਤੇ ਚੱਲਦੀਆਂ ਨੇ। ਇਹ ਕਿਹਾ ਜਾ ਰਿਹਾ ਹੈ ਕਿ ਬ੍ਰਹਮਿੰਦਰਾ ਦਾ ਲਾਂਭੇ ਹੋਣਾ ਲਗਭਗ ਲਾਜ਼ਮੀ ਹੈ। ਇਹ ਵੀ ਕਿਹਾ ਜਾ ਰਿਹਾ ਕਿ ਬ੍ਰਹਮਿੰਦਰਾ ਨੂੰ ਵਿਧਾਨ ਸਭਾ ਦਾ ਸਪੀਕਰ ਬਣਾਇਆ ਜਾ ਸਕਦਾ। ਇਹ ਵੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ। ਜਿਹਦਾ ਮੂੰਹ ਬੰਦ ਕਰਨਾ ਹੋਵੇ ਉਹਨੂੰ ਸਪੀਕਰ ਬਣਾ ਦਿਓ। ਤੋ ਇੱਥੇ ਜਿਹੜਾ ਵਜ਼ਾਰਤ ਦੇ ਵਿੱਚ 2 ਹੋਰ ਜਣਿਆਂ ਦੀ ਛੁੱਟੀ ਹੋਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ। ਇੱਕ ਤਾਂ ਇਹਦੇ ਵਿੱਚ ਰਾਣਾ ਗੁਰਜੀਤ ਸਿੰਘ ਸੋਢੀ ਨੇ, ਉਹਦੀ ਛੁੱਟੀ ਲਗਭਗ ਕਹੀ ਜਾ ਸਕਦੀ ਹੈ ਕਿ ਉਹਨੂੰ ਇਸ ਨਵੇਂ ਮੰਤਰੀ ਮੰਡਲ ਦੇ ਵਿੱਚ ਅਹੁਦਾ ਨਹੀਂ ਮਿਲੂਗਾ। ਪ੍ਰਗਟ ਸਿੰਘ ਹੋਰਾਂ ਨੂੰ ਮੰਤਰਾਲਾ ਮਿਲਣ ਦੀ ਪੂਰੀ ਸੰਭਾਵਨਾ ਹੈ। ਜਿਹੜੇ ਕਿ ਜਨਰਲ ਸੈਕਟਰੀ ਨੇ ਇਸ ਵੇਲੇ ਕਾਂਗਰਸ ਦੇ ਵਿੱਚ, ਉਹਨਾਂ ਨੂੰ ਮੰਤਰਾਲੇ ਅਹਿਮ ਮਿਲਣ ਦੀ ਪੂਰੀ ਸੰਭਾਵਨਾ ਹੈ। ਇਹਦੇ ਵਿੱਚ ਨਵੀਂ ਵਜ਼ਾਰਤ ਦੇ ਵਿੱਚ ਨਵਾਂ ਦਲਿਤ ਚਿਹਰਾ ਲਏ ਜਾਣ ਦੀ ਸੰਭਾਵਨਾ ਹੈ। ਕਿਸੇ ਨੌਜਵਾਨ ਵਿਧਾਇਕ ਨੂੰ ਮੌਕਾ ਮਿਲ ਸਕਦਾ। ਪੰਜਾਬ ਚੋਣਾਂ 'ਚ ਬਹੁਤਾ ਕੁਝ ਨਹੀਂ ਰਿਹਾ, ਪਰ ਕਾਂਗਰਸ ਉੱਤੇ ਵਰਕ ਲਾ ਕੇ ਚੰਗੀ ਬਰਫੀ ਦਿਖਾਉਣਾ ਚਾਹੁੰਦੀ ਆ ਲੋਕਾਂ ਨੂੰ। ਉਹਦੇ ਵਾਸਤੇ ਉਹਨੂੰ ਇਦਾਂ ਦਾ ਕੁਝ ਕਰਨਾ ਪੈਣਾ। ਤੇ ਇਹਦੇ ਵਿੱਚ ਰਾਜਾ ਵੜਿੰਗ ਹੋਰਾਂ ਦਾ ਨਾਮ ਵੀ ਚੱਲ ਰਿਹਾ ਕਿ ਰਾਜਾ ਵੜਿੰਗ ਹੋਰੀ ਵੀ ਮੰਤਰੀ ਬਣਾਏ ਜਾ ਸਕਦੇ ਆ। ਜਿਹੜੇ ਹੋਰ ਬਾਕੀ ਚਿਹਰੇ ਇੱਧਰ ਉੱਧਰ ਕੀਤੇ ਜਾਣਗੇ, ਉਹਨਾਂ ਦੇ ਵਿੱਚੋਂ ਮਾਲਵੇ ਦੇ 2 ਵਜ਼ੀਰ ਨੇ ਜਿਨ੍ਹਾਂ ਦੀ ਛੁੱਟੀ ਹੋਣ ਦੀ ਚਰਚਾ। ਹੋ ਸਕਦਾ ਹੈ ਕਿ ਇਹਦੇ ਵਿੱਚੋਂ ਇੱਕ ਵਜ਼ੀਰ ਉਹ ਵੀ ਹੋਵੇ ਜਿਹੜਾ ਪਹਿਲਾਂ ਤਾਂ ਆਪਣੇ ਜਵਾਈ ਨੂੰ ਤਰਸ ਦੇ ਆਧਾਰ ਤੇ ਨੌਕਰੀ ਲਵਾ ਗਿਆ, ਤੇ ਮੁੜ ਕੇ ਦੱਸਦੇ ਆ ਵੀ ਕਾਰ ਚ ਲੁਕਿਆ ਰਿਹਾ ਕਿਤੇ, ਵੀ ਕੈਪਟਨ ਅਮਰਿੰਦਰ ਸਿੰਘ ਹੋਰੀ ਕਿਤੇ ਸੀਸਵਾਂ ਵਾਲੇ ਮਹਿਲ ਚ ਨਾ ਸੱਦ ਲੈਣ, ਵੀ ਉਧਰੋਂ ਲਾਹਾ ਲੈ ਗਿਆ, ਮੁੜ ਕੇ ਦੂਜੇ ਪਾਸੇ ਪਾਲਾ ਬਦਲਣ ਨੂੰ ਹੋ ਗਿਆ। ਉਹਦੀ ਵੀ ਛੁੱਟੀ ਸੰਭਾਵੀ ਰੂਪ ਦੇ ਵਿੱਚ ਹੋ ਸਕਦੀ ਆ। ਅੱਜ ਜਾਂ ਭਲਕ ਤੱਕ ਇਹ ਸਾਰੇ ਨਾਮ ਸਾਹਮਣੇ ਆ ਜਾਣਗੇ। ਅਗਲੇ 2 ਦਿਨਾਂ ਦੇ ਵਿੱਚ ਇਹ ਮੰਤਰੀ ਮੰਡਲ ਕੰਪਲੀਟ ਹੋਣ ਦੀ ਸੰਭਾਵਨਾ ਹੈ। ਨਵਜੋਤ ਸਿੰਘ ਸਿੱਧੂ ਦਾ ਇਹਦੇ ਵਿੱਚ ਕਾਫੀ ਹੱਥ ਰਹੂਗਾ ਇਸ ਮੰਤਰੀ ਮੰਡਲ ਨੂੰ ਬਣਾਉਣ ਦੇ ਵਿੱਚ। ਜਿਹੜੇ ਗੱਦੀਆਂ ਹਾਸਲ ਕਰਨ ਵਾਲੇ ਨੇ, ਜਿਨ੍ਹਾਂ ਦੀ ਇੱਥੇ ਚੱਲਦੀ ਆ, ਇੱਥੇ ਭੱਜੋ ਨੱਠੀ ਸ਼ੁਰੂ ਕਰਤੀ ਆ, ਜਿਨ੍ਹਾਂ ਦੀ ਦਿੱਲੀ ਚੱਲਦੀ ਆ ਉਹ ਦਿੱਲੀ ਭੱਜ ਤੁਰੇ ਆ। ਉਂਝ ਵੈਸੇ ਗਾਂਧੀ ਪਰਿਵਾਰ ਸਾਰਾ ਛੁੱਟੀਆਂ ਮਨਾਉਣ ਦੇ ਵਾਸਤੇ ਸ਼ਿਮਲੇ ਬੈਠਾ। ਅੱਗੇ ਗੱਲ ਕਰਦੇ ਆ ਚੀਫ ਸੈਕਟਰੀ ਤੇ ਸੈਕਟਰੀ, ਇਹ ਤਾਂ ਹਟਾਏ ਗਏ ਆ, ਤੇ ਪੁਲਿਸ ਮੁਖੀ ਦੀ ਵੀ ਕਹਿੰਦੇ ਛੁੱਟੀ ਹੋ ਸਕਦੀ ਹੈ, ਤਾਂ ਦਵਾਲ ਦੇ ਦੁਆਰ ਜਾ ਕੇ ਬੈਠਾ। ਦੇਖੋ, ਇਸ ਤਰ੍ਹਾਂ ਹੈ ਕਿ ਜਿਹੜੇ ਜਦੋਂ ਤੁਸੀਂ ਪ੍ਰਸ਼ਾਸਨ ਚਲਾਉਣਾ ਹੈ ਤਾਂ ਉਸ ਵੇਲੇ ਤੁਹਾਨੂੰ ਇਹ ਜਿਹੜੀਆਂ ਤਬਦੀਲੀਆਂ ਕਰਨੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ, ਨਹੀਂ ਤਾਂ ਅਦਰਵਾਈਜ਼ ਚਲਾਇਆ ਨਹੀਂ ਜਾ ਸਕਣਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬਲੰਡਰਸ ਕੀਤੇ ਆਪਣੇ 4.5 ਸਾਲਾਂ ਦੇ ਰਾਜ ਦੇ ਵਿੱਚ।
ਇਹ ਬਲੰਡਰ ਦੀ ਸ਼ੁਰੂਆਤ ਉਹਨਾਂ ਨੇ ਕੀਤੀ ਜਦੋਂ ਉਹਨਾਂ ਨੇ ਸੁਰੇਸ਼ ਅਰੋੜਾ ਨੂੰ ਡੀਜੀਪੀ ਦੇ ਵਜੋਂ ਰੱਖ ਲਿਆ, ਜਿਹੜਾ ਕਿ ਅਕਾਲੀ ਭਾਜਪਾ ਦੇ ਬਹੁਤ ਨੇੜਲਾ ਸੀ। ਉਹਨਾਂ ਨੇ ਹੀ ਉਹਨਾਂ ਨੂੰ ਡੀਜੀਪੀ ਲਾਇਆ ਸੀ। ਜਦੋਂ ਸਰਕਾਰ ਬਣਦੀ ਆ, ਡੀਜੀਪੀ ਬਦਲਿਆ ਜਾਂਦਾ ਪ੍ਰਸ਼ਾਸਨ ਦੇ ਉੱਤੇ ਆਪਣੀ ਪਕੜ ਮਜ਼ਬੂਤ ਕਰਨ ਦੇ ਵਾਸਤੇ। ਇਹ ਪਕੜ ਮਜ਼ਬੂਤ ਤਾਂ ਹੀ ਹੁੰਦੀ ਆ ਜਦੋਂ ਤੁਸੀਂ ਚੰਗੇ ਪ੍ਰਸ਼ਾਸਨਿਕ ਅਧਿਕਾਰੀ ਲਾਉਂਦੇ ਹੋ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਹੱਥੋਂ ਗੇਮ ਸ਼ੁਰੂਆਤੀ ਦਿਨਾਂ ਦੇ ਵਿੱਚ ਉਦੋਂ ਹੀ ਨਿਕਲ ਗਈ ਸੀ ਜਦੋਂ ਡੀਜੀਪੀ ਨਹੀਂ ਸੀ ਬਦਲਿਆ ਗਿਆ। 1.5 ਸਾਲ ਤੱਕ ਅਰੋੜਾ ਸਾਹਿਬ ਰਹਿ ਗਏ ਤੇ ਉਦੋਂ ਤੱਕ ਹੱਥੋਂ ਗੇਮ ਨਿਕਲ ਚੁੱਕੀ ਹੋਈ ਸੀ। ਇਸੇ ਕਰਕੇ ਜਿੱਦਣ ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਅਸਤੀਫਾ ਦਿੱਤਾ ਤੇ ਮੈਂ ਉਸ ਦਿਨ ਟਵੀਟ ਕੀਤਾ ਸੀਗਾ ਵੀ 14.5 ਸਾਲਾਂ ਤੋਂ ਬਾਅਦ ਅੱਜ ਅਕਾਲੀ ਸਰਕਾਰ ਦਾ ਭੋਗ ਪਿਆ, ਕਿਉਂਕਿ ਕੈਪਟਨ ਸਾਹਿਬ ਵਾਲੀ ਜਿਹੜੀ ਸਰਕਾਰ ਸੀ ਉਹ ਵੀ ਅਕਾਲੀ ਰਾਜ ਦੇ ਵਿੱਚ ਹੀ ਗਿਣੀ ਜਾਂਦੀ ਆ। ਹੁਣ ਸੀਨੀਅਰ IAS ਅਧਿਕਾਰੀ ਹੁਸਨ ਲਾਲ ਇਮਾਨਦਾਰ ਆਫੀਸਰ ਨੇ, ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਪ੍ਰਮੁੱਖ ਸਕੱਤਰ ਲਾਇਆ ਗਿਆ। 1995 ਬੈਚ ਦੇ IAS ਅਧਿਕਾਰੀ ਨੇ। ਇਹ ਤੋਂ ਪਹਿਲਾਂ ਉਹਨਾਂ ਦੇ ਕੋਲੇ ਇਨਵੈਸਟਮੈਂਟ, ਪ੍ਰਮੋਸ਼ਨ, ਇੰਡਸਟਰੀ, ਕਾਮਰਸ, ਸੂਚਨਾ ਟੈਕਨੋਲੋਜੀ ਵਿਭਾਗਾਂ ਦੇ ਮੁੱਖ ਸਕੱਤਰ ਦਾ ਚਾਰਜ ਸੀਗਾ। ਉਹ IAS ਅਧਿਕਾਰੀ ਤੇਜਵੀਰ ਸਿੰਘ ਦੀ ਥਾਂ ਲੈਣਗੇ, ਜਿਹੜੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਪ੍ਰਮੁੱਖ ਸਕੱਤਰ ਸੀਗੇ। ਇੱਕ ਹੋਰ IAS ਅਧਿਕਾਰੀ ਹੈ ਰਾਹੁਲ ਤਿਵਾੜੀ, ਉਹਨੂੰ ਮੁੱਖ ਮੰਤਰੀ ਦਾ ਵਿਸ਼ੇਸ਼ ਪ੍ਰਮੁੱਖ ਸਕੱਤਰ ਦਾ ਚਾਰਜ ਦਿੱਤਾ ਗਿਆ। ਤਿਵਾੜੀ 2000 ਬੈਚ ਦੇ ਅਧਿਕਾਰੀ ਨੇ। ਗੁਰਕੀਰਤ ਕਿਰਪਾਲ ਸਿੰਘ ਦੀ ਜਗ੍ਹਾ ਉਹ ਲੈਣਗੇ। ਤਿਵਾੜੀ ਦੇ ਕੋਲੇ ਪਹਿਲਾਂ ਖੁਰਾਕ ਤੇ ਸਿਵਲ ਸਪਲਾਈਜ਼, ਇੰਪਲੋਇਮੈਂਟ ਜਨਰੇਸ਼ਨ ਟ੍ਰੇਨਿੰਗ ਸਕੱਤਰ, ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਮਿਸ਼ਨ ਡਾਇਰੈਕਟਰ, ਐਂਟੀ ਡਰੱਗ ਕੰਪੇਨ ਤੇ ਨੋਡਲ ਅਧਿਕਾਰੀ ਦੇ ਵਿਭਾਗ ਦਾ ਸਕੱਤਰ ਸੀਗਾ। ਤੇਜਵੀਰ ਤੇ ਗੁਰਕੀਰਤ ਸਿੰਘ ਦੀਆਂ ਨਵੀਆਂ ਪੋਸਟਾਂ ਬਾਰੇ ਹੁਕਮ ਬਾਅਦ ਦੇ ਵਿੱਚ ਜਾਰੀ ਕੀਤੇ ਜਾਣਗੇ। ਇਹ ਕਿਹਾ ਜਾ ਰਿਹਾ ਹੈ ਕਿ ਰਾਤ ਜਿਹੜੀ ਮੀਟਿੰਗ ਹੋਈ ਆ ਇਹਨਾਂ ਦੀ ਮੁੱਖ ਮੰਤਰੀ ਹੋਰਾਂ ਦੀ ਤੇ ਜਿਹੜੇ 2 ਡਿਪਟੀ ਮੁੱਖ ਮੰਤਰੀ ਬਣੇ ਨੇ ਉਹਦੇ ਵਿੱਚ ਤੇ ਕੁਝ ਜਿਹੜੇ ਪੁਰਾਣੇ ਮੰਤਰੀ ਨੇ ਉਹਨਾਂ ਦੀ ਮੰਤਰੀ ਮੰਡਲ ਦੀ ਮੀਟਿੰਗ ਹੋਈ ਆ। ਇਹਦੇ ਵਿੱਚ ਲਗਭਗ ਫਾਈਲ ਦੇ ਉੱਤੇ ਸਹੀ ਪੈ ਗਈ ਆ। ਇਹ ਸਹੀ ਪੰਜਾਬ ਦੇ ਨਵੇਂ ਪੁਲਿਸ ਮੁਖੀ ਲਾਉਣ ਦੇ ਬਾਰੇ ਆ। ਸਿਧਾਰਥ ਚਟੋਪਾਧਿਆ ਜਿਹੜੇ ਕਿ ਇਮਾਨਦਾਰ ਆਫੀਸਰ ਨੇ, ਖੁੱਡੇ ਲਾਈਨ ਲਾਏ ਹੋਏ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਔਰ ਉਹਨਾਂ ਦੇ ਕੋਲੇ ਜਿਹੋ ਜਿਹੇ ਚਾਰਜ ਦਿੱਤੇ ਹੋਏ ਸਨ ਉਹ ਘਰੇ ਬਿਠਾਉਣ ਵਾਲੇ ਸੀ। ਉਹਨਾਂ ਤੋਂ ਕਿਤੇ ਜੂਨੀਅਰ ਦਿਨਕਰ ਗੁਪਤਾ ਹੋਰਾਂ ਨੂੰ ਪੰਜਾਬ ਪੁਲਿਸ ਦਾ ਮੁਖੀ ਲਾਇਆ ਹੋਇਆ ਸੀ। 6 ਮਹੀਨੇ ਦਾ ਸਮਾਂ ਉਹਨਾਂ ਦੇ ਕੋਲੇ ਰਹਿੰਦਾ। ਜੇ ਸਾਰਾ ਕੁਝ ਠੀਕ ਠਾਕ ਰਿਹਾ, ਅੱਜ ਭਲਕ ਇਹ ਫਾਈਲ ਜਿਹੜੀ ਉਹ ਕਲੀਅਰ ਹੋ ਜਾਣ ਦੇ ਅਸਾਰ ਨੇ, ਕਿਉਂਕਿ ਕਲੀਅਰ ਉੱਪਰੋਂ ਕਰਵਾਉਣੀ ਪੈਂਦੀ ਆ ਕੇਂਦਰ ਤੋਂ। ਸਿਧਾਰਥ ਚਟੋਪਾਧਿਆ DGP ਲੱਗਦੇ ਨੇ ਤੇ ਪੰਜਾਬ ਦੀ ਖੁਸ਼ਕਿਸਮਤੀ ਹੋਊਗੀ। ਸਿਧਾਰਥ ਚਟੋਪਾਧਿਆ ਉਹਨਾਂ ਅਫਸਰਾਂ ਦੇ ਵਿੱਚੋਂ ਨੇ ਜਿਹੜੇ 2 ਅਫਸਰ ਜਿਨ੍ਹਾਂ ਦੀਆਂ 2 ਰਿਪੋਰਟ ਹਾਈ ਕੋਰਟ ਦੇ ਵਿੱਚ ਪਈਆਂ ਨੇ ਡਰੱਗ ਸੰਬੰਧੀ। ਦੂਸਰੇ ਅਫਸਰ ਨੇ ਹਰਪ੍ਰੀਤ ਸਿੰਘ ਸਿੱਧੂ ਜਿਹੜੇ ਕਿ STF ਦੇ ਚੀਫ ਲਾਏ ਗਏ ਸੀ, ਬੇਹੱਦ ਇਮਾਨਦਾਰ ਆਫੀਸਰ। ਉਹਨਾਂ ਦੀ ਇਮਾਨਦਾਰੀ ਦੇ ਉੱਤੇ ਕਦੇ ਕੋਈ ਕਿੰਤੂ ਪਰੰਤੂ ਨਹੀਂ ਹੋ ਸਕਦਾ। ਉਹਨਾਂ ਨੂੰ ਪੰਜਾਬ ਦੇ ਵਿਜੀਲੈਂਸ ਵਿਭਾਗ ਦਾ ਚੀਫ ਲਾਇਆ ਜਾ ਰਿਹਾ। ਤੋ ਇਹ ਨਿਯੁਕਤੀਆਂ ਹੋਣ ਤੋਂ ਬਾਅਦ ਇਸ ਗੱਲ ਦੀ ਪੂਰੀ ਆਸ ਹੈ ਕਿ ਜੇ ਇਹਨਾਂ ਅਫਸਰਾਂ ਨੂੰ ਘੱਟੋ ਘੱਟ ਇਹਨਾਂ 2 ਅਫਸਰਾਂ ਨੂੰ DGP ਤੇ ਵਿਜੀਲੈਂਸ ਚੀਫ ਨੂੰ ਜੇ ਕਿਤੇ ਫ੍ਰੀ ਹੈਂਡ ਦਿੱਤਾ ਜਾਵੇ ਤਾਂ ਬਿਨਾਂ ਕਿਸੇ ਸ਼ੱਕ ਦੇ, ਮੈਂ ਨਹੀਂ ਇਹ ਕਹਿੰਦਾ ਕਿ ਨਾ ਇਦਾਂ ਦੀ ਕੋਈ ਗੱਲ ਪੋਸੀਬਲ ਹੋ ਸਕਦੀ ਹੈ ਜਿਹੋ ਜਿਹਾ ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿ ਕੇ ਮੈਂ 4 ਹਫ਼ਤਿਆਂ 'ਚ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਲੱਕ ਤੋੜ ਦੂੰ, ਏਦਾਂ ਨਹੀਂ ਹੋ ਸਕਦਾ। ਪਰ ਜੇ ਸਹੀ ਰਾਹ ਦੇ ਉੱਤੇ ਤੁਰ ਪਏ, ਚਾਹੇ ਉਹ ਇਨਵੈਸਟੀਗੇਸ਼ਨ ਹੈ, ਚਾਹੇ ਉਹ ਰਿਪੋਰਟਾਂ ਨੇ, ਕੁਝ ਵੀ ਹੈ, ਤੇ ਉਹਦੇ ਵਿੱਚੋਂ ਕੁਝ ਨਾ ਕੁਝ ਚੰਗਾ ਨਿਕਲ ਸਕਦਾ ਹੈ। ਜੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਹਿਲਜੁਲ ਅਗਲੇ 1-2 ਹਫ਼ਤਿਆਂ ਦੇ ਵਿੱਚ ਪੈਦਾ ਨਾ ਕੀਤੀ ਤਾਂ ਫਿਰ ਗੱਡੀ ਜਿਹੜੀ ਹੈ ਜੀ ਉਹ ਸਟੇਸ਼ਨ ਤੋਂ ਲੰਘ ਜੂਗੀ, ਕਿਉਂਕਿ ਜਿਹੜਾ ਫਸਟ ਇੰਪ੍ਰੈਸ਼ਨ ਹੈ ਉਹੀ ਲਾਸਟ ਇੰਪ੍ਰੈਸ਼ਨ ਹੁੰਦਾ। ਇਸ ਗੱਲ ਦੀ ਉਮੀਦ ਕੀਤੀ ਜਾਣੀ ਚਾਹੀਦੀ ਆ ਔਰ ਇਹ ਆਸ ਰੱਖਣੀ ਚਾਹੀਦੀ ਆ। ਉਹ ਹੱਥ ਠੋਕੇ ਬਣ ਕੇ ਕੰਮ ਨਹੀਂ ਕਰਨਗੇ। ਸਮਾਂ ਉਹਨਾਂ ਦੇ ਕੋਲੇ ਆ 3 ਮਹੀਨੇ ਦਾ। 3 ਮਹੀਨਿਆਂ ਦੇ ਵਿੱਚ ਜੇ ਉਹ ਲక్ష్మణ ਸਿੰਘ ਗਿੱਲ ਬਣ ਜਾਂਦੇ ਆ ਦੁਬਾਰਾ ਤਾਂ ਨਾਮ ਇਤਿਹਾਸ ਦੇ ਵਿੱਚ ਦਰਜ ਹੋਊਗਾ। ਇਤਿਹਾਸ ਦੇ ਵਿੱਚ ਨਾਮ ਦੂਜੇ ਤਰੀਕੇ ਦਾ ਵੀ ਦਰਜ ਹੋ ਜਾਣਾ, ਜਿਹੋ ਜਿਹਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਦਰਜ ਹੋਇਆ ਕਿ ਡੱਕਾ ਵੀ ਤੋੜਿਆ ਨਹੀਂ। ਇਸ ਗੱਲ ਦੀ ਉਮੀਦ ਹੈ ਜਿਵੇਂ ਇਹ ਅਫਸਰਾਂ ਨੂੰ ਲਿਆਂਦਾ ਗਿਆ, ਇਹਨਾਂ ਅਫਸਰਾਂ ਦੀ ਕਾਰਗੁਜ਼ਾਰੀ ਦੇ ਬਾਰੇ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਭਰੋਸਾ ਕਿ ਚੰਗੇ ਅਫਸਰ ਨੇ, ਤੇ ਉਮੀਦ ਕੀਤੀ ਜਾਣੀ ਚਾਹੀਦੀ ਆ ਕਿ ਇਹਨਾਂ ਅਫਸਰਾਂ ਨੂੰ ਜੇ ਖੁੱਲ ਕੇ ਕੰਮ ਕਰਨ ਦਾ ਮੌਕਾ ਮਿਲਦਾ ਤਾਂ ਉਹ ਚੰਗੇ ਰਿਜ਼ਲਟ ਦੇ ਸਕਦੇ ਆ। ਦੇਖੋ ਜੀ,
ਨਾ ਹੀ ਲਿਖਾਉਣਾ ਹੈ, ਕਿੱਦਾਂ ਦਾ ਲਿਖਾਉਂਦੇ ਆ। ਤਾਂ ਅੱਗੇ ਗੱਲ ਕਰਦੇ ਆ, ਅਕਾਲੀ ਦਲ ਨੇ ਕਿਸਾਨਾਂ ਤੇ ਦੋਸ਼ ਲਾਏ ਆ ਕਿ ਦਿੱਲੀ ਤੋਂ ਆਉਂਦੇ ਹੋਏ ਅਕਾਲੀਆਂ ਤੇ ਕਕਾਰਾਂ ਦੀ ਬੇਅਦਬੀ ਹੋ ਗਈ ਆ। ਦੇਖੋ, ਇਹ ਚੀਜ਼ਾਂ ਆਪਾਂ ਸਾਰਿਆਂ ਨੇ ਦੇਖੀਆਂ, ਵੀਡੀਓ ਦੇ ਰੂਪ ਦੇ ਵਿੱਚ ਬਹੁਤ ਵਾਇਰਲ ਹੋਈਆਂ ਵੀਡੀਓਜ਼। ਇਹ ਉਹ ਲੋਕ ਨੇ ਜਿਹੜੇ ਝੰਡੇ ਲੈ ਕੇ, ਅਕਾਲੀ ਦਲ ਦੇ ਝੰਡੇ ਕਾਰਾਂ ਦੇ ਉੱਤੇ ਲਾਏ ਸੀਗੇ ਤੇ ਜਿੰਦਾਬਾਦ ਮੁਰਦਾਬਾਦ ਕਰਨ ਗਏ ਸੀ 17 ਤਰੀਕ ਨੂੰ ਦਿੱਲੀ ਦੇ ਵਿੱਚ, ਕਿ ਅਸੀਂ ਕਾਲਾ ਦਿਨ ਮਨਾਉਣਾ। ਜੇ ਤੁਸੀਂ ਉਹ ਫੋਟੋਆਂ ਦੇਖ ਲਓ ਦਿੱਲੀ ਵਾਲੀਆਂ, ਇੱਕ ਵੀ ਉਹਦੇ ਵਿੱਚ ਕਿਸਾਨੀ ਝੰਡਾ ਨਹੀਂ, ਸਾਰੇ ਪੋਲੀਟੀਕਲ ਪਾਰਟੀ ਦੇ ਝੰਡੇ ਸਨ। ਅਕਾਲੀ ਦਲ ਬਾਦਲ ਇਹ ਸੋਚਦਾ ਸੀ ਕਿ ਇੱਥੋਂ ਉਹਨੂੰ ਲਾਹਾ ਮਿਲ ਸਕਦਾ, ਵੱਡੀਆਂ ਖਬਰਾਂ ਮਿਲ ਸਕਦੀਆਂ, ਇਹ ਦੱਸਣ ਦੇ ਵਿੱਚ ਉਹ ਸਫਲ ਹੋ ਸਕਦਾ ਕਿ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਆ। ਪੈ ਗਿਆ ਉਲਟਾ। ਇਹ ਥੋੜੀ ਪਤਾ ਸੀਗਾ ਕਿ ਨਾਕੇ ਤਾਂ ਕਿਸਾਨਾਂ ਦੇ ਲੱਗੇ ਹੋਏ ਆ, ਚਾਹੇ ਸਿੰਘੂ ਬਾਰਡਰ ਦੇ ਉੱਤੇ ਆ, ਚਾਹੇ ਉਹ ਟਿੱਕਰੀ ਬਾਰਡਰ ਦੇ ਉੱਤੇ ਆ। ਤਾਂ ਉੱਥੇ ਜਿਹੜੇ ਨੌਜਵਾਨ ਬੈਠੇ ਨੇ ਗੁੱਸੇ 'ਚ ਨੇ, ਉਹਨਾਂ ਦਾ ਗੁੱਸਾ ਜਾਇਜ਼ ਆ, ਉਹਨਾਂ ਦਾ ਗੁੱਸਾ ਜਾਇਜ਼ ਆ। 9-9 ਮਹੀਨੇ ਇਹਨਾਂ ਲੋਕਾਂ ਨੂੰ ਆਪਣੇ ਘਰ ਛੱਡਿਆਂ ਹੋ ਗਏ, ਸੜਕਾਂ ਦੇ ਉੱਤੇ ਰਹਿ ਰਹੇ ਆ, ਠੰਡ ਦੇ ਵਿੱਚ, ਗਰਮੀ ਦੇ ਵਿੱਚ, ਮੀਂਹ ਦੇ ਵਿੱਚ, ਹੁਮਸ ਦੇ ਵਿੱਚ, ਕਿੰਨੇ ਮਾੜੇ ਦਿਨ ਇਹਨਾਂ ਨੇ ਉੱਥੇ ਕੱਢੇ ਆ। ਇਹ ਕੋਈ ਛੋਟੀ ਮੋਟੀ ਗੱਲ ਨਹੀਂ। ਤੁਸੀਂ ਲਾ ਕੇ ਕਿਸੇ ਸਿਆਸੀ ਪਾਰਟੀ ਦਾ ਝੰਡਾ ਉਹਨਾਂ ਨੂੰ ਖਿਜਾਉਣ ਦੇ ਵਾਸਤੇ ਉੱਥੋਂ ਹਾਰਨ ਮਾਰ ਕੇ ਲੰਘ ਰਹੇ ਹੋ, ਤੇ ਤੁਸੀਂ ਐਕਸਪੈਕਟ ਕੀ ਕਰਦੇ ਹੋ ਉਹਨਾਂ ਤੋਂ ਕਿ ਉਹ ਤੁਹਾਡਾ ਹਾਰਾਂ ਦੇ ਨਾਲ ਸਵਾਗਤ ਕਰਨ? ਉਹਨਾਂ ਨੇ ਲਾਹਨਤਾਂ ਤਾਂ ਪਾਈਆਂ ਨੇ, ਇਸ ਪੱਖੋਂ ਲਾਹਨਤਾਂ ਪਾਈਆਂ ਨੇ ਕਿ ਇੱਥੇ ਤੁਸੀਂ ਕਿੰਨੀ ਵਾਰੀ ਆ ਕੇ ਬੈਠੇ ਹੋ, ਇੰਨੇ ਮਹੀਨੇ ਹੋ ਗਏ ਆ ਐਜੀਟੇਸ਼ਨ ਚੱਲਦੇ ਆ। ਜੇ ਤੁਸੀਂ ਇੱਥੇ ਆ ਕੇ ਨਹੀਂ ਬੈਠੇ ਤੇ ਤੁਸੀਂ ਉੱਥੇ ਇੱਕ ਸਿਆਸੀ ਪਾਰਟੀ ਦੇ ਕਹੇ ਦੇ ਉੱਤੇ ਜਿੰਦਾਬਾਦ ਮੁਰਦਾਬਾਦ ਕਰਨ ਜਾ ਸਕਦੇ ਹੋ, ਇੱਥੇ ਕਿਉਂ ਨਹੀਂ ਬਹਿ ਸਕਦੇ? ਨੌਜਵਾਨਾਂ ਨੇ ਇਹਨਾਂ ਦੀਆਂ ਗੱਡੀਆਂ ਦੇ ਵਿੱਚੋਂ ਸ਼ਰਾਬ ਵੀ ਕੱਢੀ, ਉਹਨਾਂ ਨੇ ਜਿਹੜੇ ਇਹਨਾਂ ਦੇ ਪੈਕਟ ਜਿਹੜੇ ਸੀਗੇ ਉਹ ਵੀ ਕੱਢੇ, ਗਲਾਸ ਕੱਢੇ, ਪਾਣੀ, ਸੋਡਾ, ਸਾਰਾ ਕੁਝ ਕੱਢ ਕੇ ਮੂਹਰੇ ਰੱਖ ਦਿੱਤਾ ਵੀਡੀਓ ਦੇ ਵਿੱਚ। ਕਿਆ ਦੇਖੋ, ਕਿਉਂਕਿ ਉੱਥੇ ਬੋਤਲਾਂ ਦਿੱਤੀਆਂ ਗਈਆਂ ਸ਼ਰਾਬ ਦੀਆਂ ਆਉਂਦਿਆਂ। ਤਾਂ ਜੇ ਉਹਨਾਂ ਨੇ ਬੇਇੱਜ਼ਤੀ ਕੀਤੀ ਆ ਤੇ ਇਸ ਪੱਖੋਂ ਥੋੜੀ ਜਾਇਜ਼ ਸੀ ਕਿ ਉਹਨਾਂ ਦਾ ਗੁੱਸਾ ਜਾਇਜ਼ ਆ। ਜਿੱਥੋਂ ਤੱਕ ਹੁਣ ਅਕਾਲੀ ਦਲ ਬਾਦਲ ਨੇ ਕੀ ਕੀਤਾ, ਇਹਨਾਂ ਦੇ ਦੋ ਆਗੂ ਨੇ ਜੀ, ਦਲਜੀਤ ਸਿੰਘ ਚੀਮਾ ਤੇ ਮਹੇਸ਼ਿੰਦਰ ਸਿੰਘ ਗਰੇਵਾਲ, ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ। ਇਹ ਗੱਲ ਆਖੀ ਕਿ ਉਹਨਾਂ ਦੇ ਵਰਕਰਾਂ ਦੀ ਬੇਇੱਜ਼ਤੀ ਕੀਤੀ ਗਈ ਤੇ ਪੈਨਲ ਆ ਕੇ ਉਹਨਾਂ ਦੀਆਂ ਜੇਬਾਂ ਦੇ ਉੱਤੇ ਲਿਖ ਦਿੱਤਾ ਗਿਆ, ਬਾਦਲ ਚੋਰ ਮੁਰਦਾਬਾਦ। ਸ਼੍ਰੋਮਣੀ ਅਕਾਲੀ ਦਲ ਬਾਦਲ ਕਹਿੰਦਾ ਕਿ ਇਹਨਾਂ ਦੇ ਉੱਤੇ ਜਿਹੜੀ ਪੁਲਿਸ ਹੈ ਉਹ ਇਨਵੈਸਟੀਗੇਸ਼ਨ ਕਰੇ ਤੇ ਕਾਰਵਾਈ ਕਰੇ। ਇਹ ਵੀ ਕਿਹਾ ਕਿ ਇਹਨਾਂ ਦੀ ਕੁੱਟਮਾਰ ਕੀਤੀ ਗਈ, ਉਹਨਾਂ ਦੀਆਂ ਪੱਗਾਂ ਲਾਹ ਦਿੱਤੀਆਂ ਗਈਆਂ। ਦੇਖੋ, ਬੇਇੱਜ਼ਤੀ ਕਰਨ ਵਾਲੀ ਗੱਲ ਜਾਇਜ਼ ਆ, ਇਹ ਬਿਲਕੁਲ ਹੋਈ ਆ ਤੇ ਇਹ ਦਿਸਦੀ ਵੀ ਆ ਇਹਦੇ ਵੀਡੀਓਜ਼ ਦੇ ਵਿੱਚ। ਕਿਸੇ ਦੀ ਪੱਗ ਲਾਈ ਗਈ ਹੋਵੇ, ਕਿਸੇ ਦੇ ਕਕਾਰਾਂ ਦੀ ਬੇਅਦਬੀ ਕੀਤੀ ਗਈ ਹੋਵੇ, ਇਹ ਨਹੀਂ ਦਿਸਦਾ। ਉਹ ਸਿੱਖਾਂ ਦੇ ਮੁੰਡੇ ਨੇ, ਉਹ ਇਹ ਗੱਲ ਉਹਦੇ ਵਿੱਚ ਇੱਕ ਮੁੰਡਾ ਜ਼ਰੂਰ ਕਹਿੰਦਾ ਕਿ ਅਸੀਂ ਵਾਲ ਕਟਾਏ ਆ, ਇਸ ਕਰਕੇ ਕਟਾਏ ਆ ਕਿ ਤੁਸੀਂ ਪੱਗਾਂ ਬੰਨ ਕੇ ਸਰੂਪ ਦੇ ਰੂਪ ਦੇ ਵਿੱਚ ਜੋ ਕਰ ਰਹੇ ਹੋ, ਸਾਨੂੰ ਇਹਦੀ ਬੇਇੱਜ਼ਤੀ ਮਹਿਸੂਸ ਹੋ ਰਹੀ ਆ। ਜੇ ਉਹ ਇੰਨੀ ਗੱਲ ਕਹਿੰਦੇ ਆ ਤਾਂ ਕਿਸੇ ਦੀ ਪੱਗ ਕਿਉਂ ਲਾਉਣਗੇ? ਬਾਪੂ ਕਹਿ ਕੇ ਉਹ ਗੱਲ ਕਰ ਰਹੇ ਆ। ਇਹ ਵੀ ਕਹਿੰਦੇ ਆ ਕਿ ਤੁਸੀਂ ਸਾਰੀ ਉਮਰ ਇਹਨਾਂ ਸਿਆਸੀ ਪਾਰਟੀਆਂ ਦੀ ਗੁਲਾਮੀ ਕੀਤੀ ਤੇ ਸਾਨੂੰ ਇਹ ਭੁਗਤਣੀ ਪੈ ਰਹੀ ਆ। ਜੇ ਕਿਸੇ ਨੂੰ ਨਹੀਂ ਸੀ ਪਤਾ ਤੇ ਇਹ ਅਕਾਲੀ ਦਲ ਵਾਲੇ, ਬਾਦਲ ਵਾਲੇ ਜਿਹੜੇ ਜੀ, ਉਹ ਇਹ ਦੱਸਣ ਦੀ ਕੋਸ਼ਿਸ਼ ਦੇ ਵਿੱਚ ਨੇ ਕਿ ਸਾਡੇ ਨਾਲ ਆਹ ਕੁਝ ਹੋਇਆ। ਮੈਨੂੰ ਉਹ ਪਿੰਡ ਦੀ ਕਹਾਣੀ ਯਾਦ ਆ ਗਈ। ਸਾਡੇ ਪਿੰਡ 'ਚ ਕਿਸੇ ਦੀ ਅੱਲ ਪੈ ਗਈ ਸੀ ਤੇ ਉਹ ਅੱਲ ਹਟਦੀ ਨਹੀਂ ਸੀ। ਉਹ ਕਹਿੰਦੇ ਅੱਲ ਬੜੀ ਭੈੜੀ ਸੀ, ਜਿਹੜੀ ਕਿ ਏਅਰ ਦੇ ਉੱਤੇ ਦੱਸੀ ਨਹੀਂ ਜਾ ਸਕਦੀ। ਕਿਸੇ ਨੇ, ਉਹੋ ਜਿਹੇ ਸਿਆਣੇ ਨੇ ਉਹਨਾਂ ਨੂੰ ਸਲਾਹ ਦੇ ਦਿੱਤੀ ਵੀ ਏਦਾਂ ਕਰੋ, ਦੇਗਾਂ ਵੰਡੋ 7 ਚੌਲਾਂ ਦੀਆਂ, ਮਿੱਠੇ ਚੌਲਾਂ ਦੀਆਂ। ਉਹਨਾਂ ਦੇਗਾਂ ਬਣਾ ਕੇ ਮਿੱਠੇ ਚੌਲਾਂ ਦੀਆਂ ਵੰਡਤੀਆਂ ਤੇ ਜਦੋਂ ਦੂਰ ਦੂਰ ਤੱਕ ਗੱਲ ਪਹੁੰਚ ਗਈ ਕਿ ਫਲਾਂ ਜਗ੍ਹਾ ਦੇ ਉੱਤੇ ਮਿੱਠੇ ਚੌਲ ਵੰਡੇ ਜਾ ਰਹੇ ਆ, ਤੇ ਹਰੇਕ ਕੋਈ ਪੁੱਛਦਾ ਸੀ ਕੌਣ ਵੰਡਦਾ, ਤੇ ਜਿਹੜੀ ਉਹਨਾਂ ਦੀ ਅੱਲ ਪਈ ਸੀ ਉਹ ਕਹਿੰਦੇ ਜੀ ਫਲਾਣੇ ਵੰਡਦੇ। ਵੀ ਜਿੱਥੇ ਨਹੀਂ ਸੀ ਪਤਾ ਉੱਥੇ ਵੀ ਪਤਾ ਲੱਗ ਗਿਆ। ਇਹੋ ਜੀ ਪ੍ਰੈਸ ਕਾਨਫਰੰਸ ਅਕਾਲੀ ਦਲ ਬਾਦਲ ਨੇ ਕਰਤੀ ਆ, ਦੇਗਾਂ ਹੀ ਵੰਡੀਆਂ ਨੇ। ਅੱਗੇ ਗੱਲ ਕਰਦੇ ਹਾਂ, ਸਿਰਸਾ ਡੇਰੇ ਦੇ 3 ਕੌਮੀ ਕਮੇਟੀ ਮੈਂਬਰ ਆ, ਉਹਨਾਂ ਨੂੰ ਐਲਾਨ ਦਿੱਤਾ ਕਿ ਭਗੌੜੇ ਆ। ਦੇਖੋ, ਇਹ ਲੱਭਦੇ ਨਹੀਂ ਪਏ ਦੇਰ ਤੋਂ, ਔਰ ਹੁਣ ਜਿਹੜੇ ਪੱਤਰੇ ਪਾੜ ਕੇ ਗਲੀਆਂ ਦੇ ਵਿੱਚ ਖਿਲਾਰਨ ਤੇ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਦੇ ਵਿੱਚ ਫਰੀਦਕੋਟ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਸਿਰਸਾ ਦੀ ਕੌਮੀ ਕਮੇਟੀ ਦੇ ਮੈਂਬਰ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ ਨੂੰ ਭਗੌੜਾ ਐਲਾਨਤਾ ਜੀ। ਔਰ ਇਹਦੇ ਉੱਤੇ ਇਹਨਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ, ਪੱਤਰੇ ਗਲੀਆਂ ਦੇ ਵਿੱਚ ਖਿਲਾਰਨ, ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਦੇ ਵਿੱਚ ਸਾਜ਼ਿਸ਼ ਰਚਣ ਦਾ ਦੋਸ਼ ਹੈ। ਅਦਾਲਤ ਨੇ ਆਪਣਾ ਫੈਸਲਾ ਸੁਣਾਉਣ ਤੋਂ ਬਾਅਦ
SHO ਬਾਜਾਖਾਨਾ ਨੂੰ ਭਗੌੜੇ ਲਾਣਗੇ, ਕਮੇਟੀ ਮੈਂਬਰਾਂ ਦੀ ਜਾਇਦਾਦ ਸ਼ਨਾਖਤ ਕਰਨ ਤੇ ਇਹਦੀ ਸੂਚੀ 11 ਅਕਤੂਬਰ ਤੱਕ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਨੇ, ਕਿਉਂਕਿ ਇਹਨਾਂ ਦੀ ਜਾਇਦਾਦ ਕੁਰਕ ਕਰਕੇ ਇਹਦੇ ਨਾਲ ਅਟੈਚ ਕੀਤੀ ਜਾਊਗੀ। ਅਦਾਲਤ ਨੇ ਇਹਨਾਂ ਦੇ ਖਿਲਾਫ ਧਾਰਾ 174A ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨ ਤੋਂ ਟਲਣਾ ਤਹਿਤ ਕੇਸ ਦਰਜ ਕਰਨ ਲਈ ਵੀ ਕਿਹਾ। ਇਹ ਤਿੰਨੇ ਕਮੇਟੀ ਮੈਂਬਰ ਬੇਅਦਬੀ ਦੇ ਨਾਲ ਜੁੜੀਆਂ ਅੱਧੀ ਦਰਜਨ ਘਟਨਾਵਾਂ ਦੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਹੋਏ ਸੀ, ਪਰ SIT ਇਹਨਾਂ ਚੋਂ ਕਿਸੇ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਇਹਨਾਂ ਦੀਆਂ ਥਾਵਾਂ ਦੇ ਉੱਤੇ ਛਾਪੇ ਮਾਰੇ ਗਏ, ਪਰ ਇਹ ਪੁਲਿਸ ਦੇ ਹੱਥ ਨਹੀਂ ਲੱਗੇ। ਇਹ ਦੱਸਿਆ ਗਿਆ ਕਿ ਭਗੌੜੇ ਲਾਣੇਗੇ ਡੇਰੇ ਦੀ ਕੌਮੀ ਕਮੇਟੀ ਮੈਂਬਰਾਂ ਦੀ ਜਾਇਦਾਦ ਤੇ ਬੈਂਕ ਖਾਤਿਆਂ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਵੈਸੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਨਹੀਂ ਕਿ ਇੰਨੇ ਸਾਲਾਂ ਤੋਂ ਬਾਅਦ ਭਲਾ, ਕਿਉਂਕਿ ਹੱਥ ਤਾਂ ਉਹਨਾਂ ਦੇ ਵੀ ਲੰਬੇ ਨੇ, ਕਾਨੂੰਨ ਨਾਲੋਂ ਲੰਬੇ ਨੇ, ਉਹਨਾਂ ਨੇ ਜਾਇਦਾਦ ਛੱਡੀ ਹੋਊਗੀ ਤੇ ਖਾਤਿਆਂ ਦੇ ਵਿੱਚ ਪੈਸੇ ਰੱਖ ਕੇ ਬੈਠੇ ਹੋਣਗੇ ਵੀ ਕਦੋਂ ਪੁਲਿਸ ਆਵੇ ਉਹ ਕਾਰਵਾਈ ਕਰੇ ਤੇ ਉਹਨਾਂ ਦੇ ਖਾਤੇ ਸੀਜ਼ ਕੀਤੇ ਜਾਣ। ਕਈ ਗੱਲਾਂ ਚੁਟਕਲਿਆਂ ਵਰਗੀਆਂ ਹੁੰਦੀਆਂ ਗੰਭੀਰ ਨੇ, ਪਰ ਚੁਟਕਲਿਆਂ ਵਰਗੀਆਂ ਹੁੰਦੀਆਂ ਨੇ। ਵੇਲੇ ਦਾ ਕੰਮ ਕਵੇਲੇ ਦੀਆਂ ਟੱਕਰਾਂ। ਪਿਛਲੀ ਜਿਹੜੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਾਣਕਾਰੀ ਤਾਂ ਭਰਪੂਰ ਹੈ ਜੀ, ਉਹ ਲੈ ਕੇ ਸਾਰੇ ਅਫਸਰ ਉਹਨਾਂ ਦੇ ਕੋਲੇ ਗਏ ਸੀਗੇ, ਡੱਕਾ ਨਹੀਂ ਉਹਨਾਂ ਨੇ ਤੋੜਿਆ। ਇਹ ਕਿਹਾ ਕਿ ਚੁੱਪ ਰਹੋ, ਅਸੀਂ ਆਪੇ ਪ੍ਰੈਸ ਕਾਨਫਰੰਸ ਕਰਾਂਗੇ। ਕਿਹਨੇ ਪ੍ਰੈਸ ਕਾਨਫਰੰਸ ਕਰਨੀ ਸੀ? ਨਾਮ ਜਿਹੜੇ ਵਿੱਚ ਵੱਡੇ ਆ ਰਹੇ ਸੀ। ਉਧਰ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੋਈ ਜਿਹੜੀ ਬੇਅਦਬੀ ਆ ਲੇਟੈਸਟ ਗੁਰੂ ਗ੍ਰੰਥ ਸਾਹਿਬ ਦੀ, ਉਸ ਮਾਮਲੇ ਦੇ ਉੱਤੇ ਕੱਲ ਇੱਕ ਨਿਹੰਗ ਜਿਹੜਾ ਸੀਗਾ ਜੀ ਉਹ ਚੜ ਗਿਆ ਟਾਵਰ ਦੇ ਉੱਤੇ ਕਿ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ। ਤੋਂ ਬੜੇ ਔਖੇ ਹੋ ਕੇ ਪੁਲਿਸ ਨੇ ਜਿਹੜਾ ਸੀਗਾ ਉਹ ਇਸ ਨਿਹੰਗ ਸਿੰਘ ਨੂੰ ਟਾਵਰ ਤੋਂ ਸ਼ਾਮ ਨੂੰ ਲਾਇਆ ਜੀ। ਅੱਗੇ ਗੱਲ ਕਰਦੇ ਹਾਂ ਪੱਛਮੀ ਬੰਗਾਲ ਦੀ। ਉੱਥੇ ਇੱਕ ਰਾਜ ਸਭਾ ਦੀ ਸੀਟ ਲੜਨ ਤੋਂ ਜਿਹੜੀ BJP ਆ ਪਿੱਛੇ ਹਟਦੀ ਨਜ਼ਰ ਆਉਂਦੀ ਹੈ। ਦੇਖੋ, ਪੱਛਮੀ ਬੰਗਾਲ ਦੇ ਵਿੱਚ ਸਰਕਾਰ ਬਣਾ ਰਹੇ ਸੀ ਔਰ ਇਹ ਕਹਿੰਦੇ ਸੀਗੇ ਕਿ ਦੀਦੀ ਉਹ ਦੀਦੀ ਇਹ ਤਾਂ ਭੱਜੂ ਇੱਥੋਂ, ਇਹਨੇ ਤਾਂ ਪੱਛਮੀ ਬੰਗਾਲ ਛੱਡ ਜਾਣਾ। ਅੱਜ ਹਾਲਾਤ ਕੀ ਭਾਰਤੀ ਜਨਤਾ ਪਾਰਟੀ ਦੇ ਬਣੇ ਹੋਏ ਆ ਕਿ ਜਿਹਨੂੰ ਸ਼ੰਗੂਰ ਕੇ ਇਹਨਾਂ ਨੇ ਲਿਆਂਦਾ ਸੀਗਾ, ਸਾਬਕਾ ਕੇਂਦਰੀ ਮੰਤਰੀ ਸੀ ਭਾਜਪਾ ਦਾ ਬਾਬਲ ਸੁਪਰੀਓ, ਉਹਨੇ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ ਆ ਕੁਝ ਦਿਨ ਪਹਿਲਾਂ। ਬਾਬਲ ਸੁਪਰੀਓ ਜਿਹੜਾ ਉਹ ਤ੍ਰਿਣਮੂਲ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ। ਆਸਨਸੋਲ ਤੋਂ ਭਾਜਪਾ ਦੇ ਸੰਸਦ ਮੈਂਬਰ ਬਾਬਲ ਸੁਪਰੀਓ ਬੈਨਰਜੀ ਨੂੰ ਮਿਲਣ ਦੇ ਵਾਸਤੇ ਉਹਨਾਂ ਦੇ ਦਫ਼ਤਰ ਗਏ ਸੀ। ਇਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਕਿ ਦੀਦੀ ਦੇ ਨਾਲ ਬੜੀ ਵਧੀਆ ਮੀਟਿੰਗ ਹੋਈ ਆ, ਅਸੀਂ ਚੰਗੀ ਵਿਚਾਰ ਚਰਚਾ ਕੀਤੀ ਆ ਤੇ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਬੰਗਾਲ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ। TMC ਦੇ ਵਿੱਚ ਉਹਦੀ ਭੂਮਿਕਾ ਕੀ ਹੋਊਗੀ ਤੇ ਉਹ ਕਹਿੰਦਾ ਇਹ ਪਾਰਟੀ ਤੇ ਸਾਡੇ ਸੁਪਰੀਮੋ ਬੈਨਰਜੀ ਤੈਅ ਕਰਨਗੇ। ਇੱਕ ਇੱਕ ਕਰਕੇ ਜਿਹੜੇ ਸ਼ਿੰਗਾਰ ਕੇ ਘੋੜੇ ਲਗਾਏ ਸੀ ਭਾਰਤੀ ਜਨਤਾ ਪਾਰਟੀ, ਉਹ ਤਾਂ ਕੁਝ ਹੋਰ ਹੀ ਨਿਕਲਿਆ, ਘੋੜੇ ਤਾਂ ਨਿਕਲੇ ਨਹੀਂ। ਉਹ ਇੱਕ ਇੱਕ ਕਰਕੇ ਤ੍ਰਿਣਮੂਲ ਕਾਂਗਰਸ ਵੱਲ ਨੂੰ ਵਾਪਸੀ ਕਰ ਚੁੱਕੇ ਹੋਏ ਆ। ਪੱਛਮੀ ਬੰਗਾਲ ਦੀ ਮੁੱਖ ਵਿਰੋਧੀ ਧਿਰ ਭਾਜਪਾ ਨੇ ਇਹ ਗੱਲ ਕਹੀ ਹੈ ਕਿ ਪਾਰਟੀ ਰਾਜ ਸਭਾ ਜ਼ਿਮਨੀ ਚੋਣ ਲਈ ਉਮੀਦਵਾਰ ਨਹੀਂ ਖੜਾ ਕਰੂਗੀ। TMC ਦੇ ਉਮੀਦਵਾਰ ਸੁਸ਼ਮਿਤਾ ਸੇਨ ਦੇ ਬਿਨਾਂ ਵਿਰੋਧ ਚੁਣੇ ਜਾਣ ਦੇ ਅਸਾਰ ਬਣ ਗਏ। ਰਾਜ ਸਭਾ ਸੀਟ ਲਈ ਜ਼ਿਮਨੀ ਚੋਣ 4 ਅਕਤੂਬਰ ਨੂੰ ਹੋਣੀ ਹੈ। ਜਿਹੜਾ ਦੇਵ ਹਾਲ ਹੀ ਦੇ ਵਿੱਚ ਕਾਂਗਰਸ ਛੱਡ ਕੇ TMC ਦੇ ਵਿੱਚ ਸ਼ਾਮਲ ਹੋਈ ਸੀਗੀ। ਸੁਸ਼ਮਿਤਾ ਦੇਵ ਅਸਾਮ ਦੇ ਉੱਘੇ ਕਾਂਗਰਸੀ ਆਗੂ ਸੰਤੋਸ਼ ਮੋਹਨ ਦੇਵ ਦੀ ਧੀ ਆ। ਉਹ ਕਾਂਗਰਸ ਦੇ ਮਹਿਲਾ ਵਿੰਗ ਦੀ ਪ੍ਰਧਾਨ ਵੀ ਰਹੀ ਹੈ। ਤ੍ਰਿਣਮੂਲ ਕਾਂਗਰਸ ਦੇ ਮਾਨਸ ਭੂਨੀਆ ਰਾਜ ਸਭਾ ਮੈਂਬਰ ਨੇ ਤੇ ਉਹਨਾਂ ਵਿਧਾਨ ਸਭਾ ਚੋਣ ਲੜੀ ਸੀ। ਭੂਨੀਆ ਦੇ ਵਿਧਾਇਕ ਚੁਣੇ ਜਾਣ ਕਰਕੇ ਰਾਜ ਸਭਾ ਸੀਟ ਖਾਲੀ ਹੋਈ ਆ। ਅੱਜ ਜਿਹੜੇ ਹਾਲਾਤ ਇਹ ਨੇ ਕਿ ਭਾਰਤੀ ਜਨਤਾ ਪਾਰਟੀ ਕਿਨਾਰਾ ਹੀ ਕਰ ਗਈ, ਕਿਉਂਕਿ ਉਹਨੂੰ ਪਤਾ ਰਾਜ ਸਭਾ ਦੇ ਵਿੱਚ ਹਾਰ ਹੋਣੀ ਹੈ। ਹਾਰ ਵਾਲਾ ਲਫ਼ਜ਼ ਲਿਖਾਇਆ ਜਾਵੇ, ਉਹ ਕਹਿੰਦੇ ਅਸੀਂ ਇਹ ਰਾਜ ਸਭਾ ਦੀ ਸੀਟ ਹੀ ਜਿਹੜੀ ਉਹ ਲੜਨੀ ਨਹੀਂ। ਇਹ ਸਮਾਂ ਹੈ ਜੀ, ਬਹੁਤ ਵੱਡੀਆਂ ਵੱਡੀਆਂ ਗੱਲਾਂ ਕਈ ਵਾਰੀ ਕੀਤੀਆਂ ਜਾਂਦੀਆਂ ਨੇ, ਰਿਐਲਿਟੀ ਕੁਝ ਹੋਰ ਹੁੰਦੀ ਆ। ਆਪਾਂ ਵੀ ਉਹ ਸਾਰੀ ਕਵਰੇਜ ਕਰਦੇ ਰਹੇ ਆ ਕੀ ਕੁਛ ਇਹ ਕਹਿੰਦੇ ਸੀ। ਮੈਂ ਉਦੋਂ ਵੀ ਇਹ ਗੱਲ ਜਿਹੜੀ ਇੰਨੀ ਕਹਿੰਦਾ ਸੀਗਾ ਕਿ ਮਮਤਾ ਬੈਨਰਜੀ ਨੂੰ ਉਥੋਂ ਹਰਾ ਸਕਣਾ ਬੜਾ ਔਖਾ, ਕਿਉਂਕਿ ਉਹ ਜੀ ਨੇਤਾ ਹੈ, ਗਰਾਊਂਡ ਦੀ ਨੇਤਾ, ਤੇ ਬਹੁਤੇ ਨੇਤਾ ਨੇ, ਇਲੈਕਟ੍ਰੋਨਿਕ ਨੇਤਾ, ਕੋਈ ਟਵਿੱਟਰ ਦੇ ਉੱਤੇ ਨੇਤਾ, ਕੋਈ ਫੇਸਬੁੱਕ ਦੇ ਉੱਤੇ ਨੇਤਾ, ਕੋਈ ਇੰਸਟਾਗ੍ਰਾਮ ਤੇ ਨੇਤਾ ਹੈ। ਜੀ ਇਹ ਤਾਂ ਸੱਚ ਹੈ। ਤਾਂ ਸਰੋਤੇ ਕਾਲ ਕਰ ਸਕਦੇ ਆ ਤੁਸੀਂ ਖਬਰਾਂ ਤੋਂ ਬਾਅਦ 4082725200। ਜੇ ਤੁਹਾਡਾ ਕੋਈ ਸਵਾਲ ਆ ਤਾਂ ਤੁਸੀਂ ਕਾਲ ਕਰਕੇ ਪੁੱਛ ਸਕਦੇ ਆ। ਅੱਗੇ ਇੱਕ ਨਰਿੰਜਨੀ ਅਖਾੜਾ ਹਿੰਦੂ ਧਰਮ ਦੇ ਨਾਲ ਉਸ ਭਾਈਚਾਰੇ ਦਾ, ਉੱਥੇ ਦਾ ਇੱਕ ਮਹੰਤ ਨਰਿੰਦਰ ਗਿਰੀ, ਉਸ ਦੀ ਲਾਸ਼ ਮਿਲੀ ਹੈ। ਇਹ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦਾ ਮੈਂਬਰ ਆ। ਨਰਿੰਜਨੀ ਅਖਾੜਾ ਦਾ ਜਿਹੜਾ ਸੈਕਟਰੀ ਮਹੰਤ ਨਰਿੰਦਰ ਗਿਰੀ ਭੇਦ ਭਰੇ ਹਾਲਾਤਾਂ ਦੇ ਵਿੱਚ
ਉਹਦੀ ਮੌਤ ਹੋਈ ਆ ਤੇ ਉਹਦੇ ਚੇਲੇ ਆਨੰਦਗਿਰੀ ਨੂੰ ਪੁਲਿਸ ਨੇ ਅਰੈਸਟ ਕੀਤਾ। ਯੂਪੀ ਤੋਂ ਸਹਾਰਨ ਪੁਲਿਸ ਤੇ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਉਹ ਹਰਿਦੁਆਰ ਦੇ ਆਸ਼ਰਮ ਦੇ ਵਿੱਚ ਪਹੁੰਚੀ। 1.5 ਘੰਟੇ ਤੱਕ ਪੁੱਛਗਿੱਛ ਤੋਂ ਬਾਅਦ ਆਨੰਦਗਿਰੀ ਨੂੰ ਅਰੈਸਟ ਕੀਤਾ ਗਿਆ। ਮਹੰਤ ਨਰਿੰਦਰਗਿਰੀ ਦੀ ਪ੍ਰਯਾਗਰਾਜ ਦੇ ਵਿੱਚ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਸੀ। ਕੱਲ ਯੂਪੀ ਪੁਲਿਸ ਨੂੰ ਉਹਦੇ ਕਮਰੇ ਦੇ ਵਿੱਚ ਇੱਕ ਸੁਸਾਈਡ ਨੋਟ ਮਿਲਿਆ, ਜਿਹਦੇ ਵਿੱਚ ਉਹਨੇ ਆਪਣੇ ਚੇਲੇ ਆਨੰਦਗਿਰੀ ਤੇ ਹਨੂਮਾਨ ਮੰਦਿਰ ਦੇ ਮੁੱਖ ਪੁਜਾਰੀ ਅਦਿਆ ਤਿਵਾਰੀ ਤੇ ਉਹਦੇ ਬੇਟੇ ਸੰਦੀਪ ਤਿਵਾਰੀ ਨੂੰ ਮੌਤ ਦਾ ਕਾਰਨ ਬਣਾਇਆ। ਉੱਤਰੀ ਜਿਹੜੀ ਯੂਪੀ ਦੀ ਪੁਲਿਸ ਨੇ ਇਸ ਤੋਂ ਬਾਅਦ ਉੱਤਰਾਖੰਡ ਪੁਲਿਸ ਦੇ ਨਾਲ ਸੰਪਰਕ ਕਰਕੇ ਹਰਿਦੁਆਰ ਦੇ ਆਸ਼ਰਮ ਦੇ ਵਿੱਚੋਂ ਆਨੰਦਗਿਰੀ ਨੂੰ ਹਿਰਾਸਤ ਦੇ ਵਿੱਚ ਲਿਆ। ਇਹਨੂੰ ਪੁੱਛਗਿੱਛ ਦੇ ਵਾਸਤੇ ਲਿਆਂਦਾ ਗਿਆ। ਉੱਤਰਾਖੰਡ ਪੁਲਿਸ ਆਨੰਦਗਿਰੀ ਦੇ ਕਾਂਗੜੀ ਗਾਜੀਵਾਲ ਦੇ ਸਥਿਤ ਆਸ਼ਰਮ ਦੇ ਵਿੱਚ ਪਹੁੰਚੀ। ਉੱਥੇ ਉਹਨੂੰ ਅਰੈਸਟ ਕਰਕੇ ਰੱਖਿਆ ਗਿਆ ਸੀਗਾ। ਇਹਨੂੰ 1 ਘੰਟਾ ਪੁੱਛਗਿੱਛ ਕਰਨ ਤੋਂ ਬਾਅਦ ਆਪਣੇ ਨਾਲ ਪੁਲਿਸ ਜਿਹੜੀ ਉਹ ਲੈ ਗਈ। ਇਹ ਕਿਹਾ ਜਾ ਰਿਹਾ ਕਿ ਇਹ ਮਾਮਲਾ ਉੱਤਰ ਪ੍ਰਦੇਸ਼ ਦਾ, ਇਸ ਕਰਕੇ ਉਹਨੂੰ ਉੱਥੇ ਲੈ ਗਈ। ਪੁਲਿਸ ਦੇ ਮੁਤਾਬਕ ਮਹੰਤ ਨਰਿੰਦਰਗਿਰੀ ਦੀ ਡੈਡ ਬੋਡੀ ਜਿਹੜੀ ਆ ਉਹ ਬੰਗਬਰੀ ਗੱਦੀ ਮੱਠ ਦੇ ਕਮਰੇ ਦੇ ਵਿੱਚ ਫਾਹੇ ਦੇ ਨਾਲ ਲਮਕਦੀ ਮਿਲੀ। ਕਾਰਨ ਤਾਂ ਅਜੇ ਸਾਫ਼ ਨਹੀਂਗਾ। ਇਹ ਕਿਹਾ ਜਾ ਰਿਹਾ ਕਿ ਉਹਨੇ ਆਤਮ ਹੱਤਿਆ ਕੀਤੀ ਆ। ਆਤਮ ਹੱਤਿਆ ਕੀਤੀ ਕਿਉਂ, ਇਹ ਉਹਨੂੰ ਕਿਉਂ ਤੰਗ ਕਰ ਰਹੇ ਸੀਗੇ, ਇਹ ਬਹੁਤ ਵੱਡੇ ਸਵਾਲ ਨੇ। ਜਿੰਨਾ ਇਹਨੂੰ ਆਮ ਸਮਝਿਆ ਜਾ ਰਿਹਾ ਉਸ ਤਰ੍ਹਾਂ ਦਾ ਕੁਝ ਹੈ ਨਹੀਂਗਾ। 7 ਚਿਹਰਿਆਂ ਦੇ ਆਲੇ ਦੁਆਲੇ ਸੂਈ ਜਿਹੜੀ ਉਹ ਘੁੰਮ ਰਹੀ ਆ। ਉਹਦੇ ਚੇਲੇ ਆਨੰਦਗਿਰੀ, ਲੇਟੇ ਹਨੂਮਾਨ ਮੰਦਿਰ ਦੇ ਮੁੱਖ ਅਦਿਆ ਤਿਵਾਰੀ, ਉਹਦੇ ਬੇਟੇ ਸੰਦੀਪ ਤਿਵਾਰੀ ਦਾ ਨਾਮ ਸਾਹਮਣੇ ਆ ਰਿਹਾ। ਇਹਨਾਂ 3 ਚਿਹਰਿਆਂ ਤੋਂ ਇਲਾਵਾ 4 ਹੋਰਾਂ ਦਾ ਨਾਮ ਇਸ ਹੱਤਿਆਕਾਂਡ ਦੇ ਨਾਲ ਜੁੜ ਰਿਹਾ। ਆਨੰਦਗਿਰੀ ਦੇ ਮੁਤਾਬਕ ਮੱਠ ਦੀ ਜਾਇਦਾਦ ਵੇਚ ਕੇ ਕਈ ਲੋਕਾਂ ਨੇ ਵੱਡੀਆਂ ਵੱਡੀਆਂ ਹਵੇਲੀਆਂ ਬਣਾਈਆਂ ਨੇ। ਇਹਦੇ ਚ ਨਰਿੰਦਰਗਿਰੀ ਦੇ ਸੁਰੱਖਿਆ ਕਰਮਚਾਰੀ ਅਜੇ ਸਿੰਘ, ਮਨੀਸ਼ ਸ਼ੁਕਲਾ, ਅਭਿਸ਼ੇਕ ਮਿਸ਼ਰਾ, ਸ਼ਿਵੇਕ ਮਿਸ਼ਰਾ ਦਾ ਨਾਮ ਵੀ ਸ਼ਾਮਲ ਹੈ। ਇਹ ਕਿਹਾ ਜਾ ਰਿਹਾ ਹੈ ਕਿ ਇਹਨੇ ਮਨੀਸ਼ ਸ਼ੁਕਲਾ ਦਾ ਵਿਆਹ ਕਰਵਾਇਆ ਸੀ, ਕਰੋੜਾਂ ਦਾ ਘਰ ਦਿੱਤਾ ਸੀ। ਅਭਿਸ਼ੇਕ ਮਿਸ਼ਰਾ ਨੂੰ ਵੀ ਇਹਨੇ ਗੁਰੂ ਜੀ ਨੇ ਕਰੋੜਾਂ ਦਾ ਘਰ ਦਿੱਤਾ ਸੀਗਾ। ਰੌਲਾ ਜਿਹੜਾ ਉਹ ਜਾਇਦਾਦ ਦਾ, ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਇੱਕ ਨਵੇਂ ਬਣ ਰਹੇ ਮੰਦਿਰ ਦੇ ਮਾਮਲੇ ਦੇ ਨਾਲ ਵੀ ਕਿਤੇ ਨਾ ਕਿਤੇ ਇਹਦੀਆਂ ਤਾਰਾਂ ਜੁੜਦੀਆਂ ਨੇ ਜੀ। ਤਾਂ ਸਰੋਤਿਆਂ ਨੇ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੁਸੀਂ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਕਾਲ ਕਰਕੇ ਤੁਹਾਡਾ ਕੋਈ ਵੀ ਸਵਾਲ ਆ ਉਹ ਤੁਸੀਂ ਪੁੱਛ ਸਕੋਗੇ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰਕੇ ਤੁਹਾਡਾ ਕੋਈ ਵੀ ਸਵਾਲ ਆ ਤੁਸੀਂ ਪੁੱਛ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਆ। ਇਸ ਦੇ ਵਿੱਚ ਆਪਾਂ ਕੋਸ਼ਿਸ਼ ਇਹੀ ਕਰਦੇ ਹਾਂ ਕਿ ਸਵਾਲ ਹੀ ਪੁੱਛੇ ਜਾਂਦੇ ਆ। ਇਹਦੇ ਵਿੱਚ ਕੋਈ ਡਿਬੇਟ ਵਾਲੀ ਗੱਲ ਨਹੀਂ ਹੁੰਦੀ, ਸਿਰਫ ਸਵਾਲ ਪੁੱਛੋ ਤੇ ਜਵਾਬ ਤੁਸੀਂ ਸੁਣ ਸਕਦੇ ਆ। 408-272-5200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਨਾਲ ਦੁਆਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਨਾਲ ਸਾਡੇ ਕਾਲਰ 'ਚ ਜੁੜੇ ਹੋਏ ਨੇ ਸਤਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਮੇਰੇ 2 ਸਵਾਲ ਨੇ। ਇੱਕ ਤੇ ਇਹ ਜਿਹੜਾ ਆਪਣਾ ਜਿਹੜੇ ਆਪਣੇ ਜਿਹੜਾ ਜਿੰਨੇ ਵੀ ਲੀਡਰ ਹੈਗੇ ਨੇ, ਭਾਵੇਂ ਅਕਾਲੀ ਕਾਂਗਰਸੀ ਆ ਜਾਂ ਮਤਲਬ ਆਮ ਆਦਮੀ ਪਾਰਟੀ ਆ, ਜਿਹੜੇ ਪੰਜਾਬ ਦੇ ਅਸਲ ਮੁੱਦੇ ਨੇ, ਜਾਂ ਚੰਡੀਗੜ੍ਹ ਦਾ ਮਸਲਾ ਆ, ਜਾਂ ਪਾਣੀਆਂ ਦਾ, ਬਿਜਲੀ ਪੰਜਾਬ ਬਣਾਉਂਦਾ ਸੀ ਉਹ ਵੀ ਸਾਡੇ ਹੱਥੋਂ ਪ੍ਰਾਈਵੇਟਾਂ ਨੂੰ ਦੇ ਕੇ ਸਾਰਾ ਕੁਝ ਉਜਾੜਿਆ ਜਾ ਰਿਹਾ। ਪਾਣੀ ਦਾ ਮਸਲਾ, ਮੇਨ ਮੁੱਦੇ ਨੇ ਜਿਹੜੇ ਪੰਜਾਬ ਦੇ, ਉਹਨਾਂ ਦੇ ਉੱਤੇ ਕੋਈ ਵੀ ਬੰਦਾ ਮਤਲਬ ਇਹ ਗੱਲ ਨਹੀਂ ਕਰ ਰਿਹਾ। ਦੂਜਾ ਮੇਰਾ ਇਹ ਆ ਵੀ ਦੂਜਾ ਸਵਾਲ ਇਹ, ਜਿੰਨੀ ਕੁ ਮੇਰੀ ਏਜ ਹੈ, ਜੋ ਮੈਂ 20 ਸਾਲ ਤੋਂ ਜ਼ਿਆਦਾ ਮੈਂ ਨੋਟ ਕਰਦਾ, ਜਾਂ ਮੈਂ ਪੜ੍ਹਿਆ ਵੀ ਆ, ਜਾਂ ਮੇਰੀ ਕੋਈ ਖਾਸ ਜਿਹੜੇ ਸਿਆਸਤੀ ਪਟਿਆਲੇ ਦੇ 1-2 ਬੰਦੇ ਨੇ ਜਿਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ, ਮਤਲਬ ਉਹਨਾਂ ਦਾ ਇਹ ਆ ਵੀ ਇਹ ਬੰਦੇ ਜਿਹੜੀਆਂ ਇਹ ਲੀਡਰ ਨੇ, ਜਾਂ ਬਾਦਲ ਹੋਇਆ ਜਾਂ ਕੈਪਟਨ ਹੋਇਆ, ਪੜ੍ਹਨ ਦੇ ਜਾਂ ਮੇਰੇ ਐਕਸਪੀਰੀਅੰਸ ਜੋ ਮੈਂ ਆਵਾਜ਼ ਕਰਦਾ, ਇਹਨਾਂ ਨੂੰ ਕਿਤੇ ਨਾ ਕਿਤੇ ਇਹ ਕਠਪੁਤਲੀਆਂ ਨਹੀਂ ਹੈਗੀਆਂ ਵੀ ਮਤਲਬ ਸੈਂਟਰ ਜਿਹੜੀ ਇਹਨਾਂ ਨੂੰ ਚਲਾਉਂਦੀ, ਜਿਹੜੇ ਬਹੁਤੇ ਪੰਜਾਬ ਦੇ ਹੱਕ ਨੇ, ਜਾਂ ਉਹ ਇੱਕ ਤੇ ਉਹਨਾਂ ਦੇ ਖੜਦੇ ਨਹੀਂ ਹੈਗੇ, ਨਾ ਕੋਈ ਪੰਜਾਬ ਨੂੰ ਕੁਝ ਦਿੱਤਾ ਇਹਨਾਂ ਨੇ ਅਜੇ ਤੱਕ। ਤੇ ਜੇ ਇਹ ਮਤਲਬ ਬਹੁਤਾ ਦੇ ਕਠਪੁਤਲੀਆਂ ਨੇ, ਜਿਹੜਾ ਇਹਨਾਂ ਨੂੰ ਸੈਂਟਰ ਜਿਹੜੀ ਗੌਰਮੈਂਟ ਆ ਜੋ ਚਾਹੁੰਦੀ, ਜੋ ਪੰਜਾਬ ਨੂੰ ਜਾਂ ਉਹਦੇ ਹੱਕ ਮਤਲਬ ਖੋਣਾ ਚਾਹੁੰਦੀ ਹੈ, ਜਾਂ ਪੰਜਾਬ ਨੂੰ ਉਜਾੜਨਾ ਚਾਹੁੰਦੀ ਹੈ, ਕਿਤੇ ਨਾ ਕਿਤੇ ਉਹਦੇ ਅੰਡਰ ਇਹ ਚੱਲ ਰਹਿ ਕੇ ਪੰਜਾਬ ਦਾ ਅੱਜ ਤੱਕ ਨੁਕਸਾਨ ਕਰਦੇ ਰਹੇ ਨੇ। ਧੰਨਵਾਦ ਭੈਣ ਜੀ। ਥੈਂਕ ਯੂ।
ਦੇਖੋ, ਤੁਹਾਡੀ ਗੱਲ ਕਾਫੀ ਹੱਦ ਤੱਕ ਸਹੀ ਹੈ। ਇਹ ਹੈ ਜੀ ਜਿਹੜੀ ਬਾਰਡਰ ਸਟੇਟ, ਜਿਹੜੀਆਂ ਬਾਰਡਰ ਸਟੇਟ ਨੇ ਇੱਥੋਂ ਦੇ ਮੁਤਾਬਕ, ਮੈਂ ਇਹ ਨਹੀਂ ਕਹਿੰਦਾ ਕਿ ਦੁਨੀਆ ਭਰ ਦੇ ਵਿੱਚ, ਇੱਥੋਂ ਦੇ ਮੁਤਾਬਕ ਜਿਹੜੀਆਂ ਬਾਰਡਰ ਸਟੇਟ ਨੇ ਉਹਨਾਂ ਦੇ ਉੱਤੇ ਸੈਂਟਰ ਦਾ ਬਹੁਤ ਸਾਰਾ ਕੰਟਰੋਲ ਰਹਿੰਦਾ, ਤੇ ਜਿਹੜੀਆਂ ਏਜੰਸੀਆਂ ਨੇ, ਸੈਂਟਰਲ ਏਜੰਸੀਆਂ ਨੇ, ਉਹਨਾਂ ਦੇ ਮੁਤਾਬਕ ਬਹੁਤਾ ਕੁਝ ਚੱਲਦਾ। ਮੈਂ ਗੱਲ ਕੀਤੀ ਸੀਗੀ ਕਿ ਡੀਜੀਪੀ ਬਦਲਿਆ ਜਾ ਰਿਹਾ। ਪਹਿਲਾਂ ਇੱਥੇ ਹਸਬੈਂਡ ਵਾਈਫ ਦਾ ਜ਼ਿਆਦਾ ਕੰਟਰੋਲ ਆ, ਉਹ ਬੈਠੇ ਨੇ ਰਾਤ ਦੇ ਸੈਂਟਰ ਦੇ ਕੋਲੇ ਜਾ ਕੇ ਬਚਾਓ, ਜੇ ਚਲੋ ਨਹੀਂ ਬਚਾ ਸਕਦੇ ਦੋਨੋਂ ਗੱਦੀਆਂ ਤੇ ਇੱਕ ਹੀ ਬਚਾ ਲਓ, ਇੱਕ ਤਾਂ ਰਹਿਣ ਦਿਓ। ਇਸ ਕਰਕੇ ਉਹਨਾਂ ਦਾ ਬਹੁਤ ਕੰਟਰੋਲ ਆ। ਇਹ ਗੱਲ ਬਿਲਕੁਲ ਸਹੀ ਆ। ਕਿ ਦੂਜੀ ਗੱਲ ਇਹ ਆ ਕਿ ਸੈਂਟਰਲ ਜਿਹੜੀਆਂ ਏਜੰਸੀਆਂ ਨੇ ਉਹਨਾਂ ਦਾ ਕੰਟਰੋਲ ਆ, ਉਹ ਨਹੀਂ ਕਰਨ ਦਿੰਦੀਆਂ ਕੁਝ। ਜਿੰਨੀਆਂ ਵੀ ਸੈਂਟਰ ਦੇ ਵਿੱਚ ਸਰਕਾਰਾਂ ਆਈਆਂ ਨੇ, ਤੁਸੀਂ ਕਿਸੇ ਨੂੰ ਉਹਦੇ ਵਿੱਚੋਂ ਬਰੀ ਨਹੀਂ ਕਰ ਸਕਦੇ ਕਿ ਕਾਂਗਰਸ ਨੇ ਜ਼ਿਆਦਾ ਧੱਕੇ ਕੀਤੇ ਜਾਂ ਭਾਜਪਾ ਨੇ ਜ਼ਿਆਦਾ ਧੱਕੇ ਕੀਤੇ। ਸਰਕਾਰਾਂ ਤਾਂ ਜਿਹੜੀਆਂ ਉਹ ਵੀ ਆਈਆਂ ਨਾ, ਜਿਹੜੀਆਂ ਗੱਠਜੋੜ ਵਾਲੀਆਂ ਸਰਕਾਰਾਂ ਸੀ, ਜਿਹਦੇ ਵਿੱਚ ਇੱਥੋਂ ਦੀਆਂ ਰੀਜਨਲ ਪਾਰਟੀਆਂ ਦੀ ਭਾਈਵਾਲੀ ਰਹੀ, ਉਹ ਕੀ ਕਰਵਾ ਲਿਆਏ। ਚਲੋ ਉਹਨਾਂ ਨੂੰ ਤਾਂ ਆਪਾਂ ਦੋਸ਼ ਦੇ ਦਈਏ। ਜਿਹੜੀਆਂ ਇੱਥੋਂ ਦੀਆਂ ਪਾਰਟੀਆਂ ਨੇ ਉਹਨਾਂ ਨੇ ਕੀ ਕੀਤਾ ਇਸ ਮਸਲੇ ਦੇ ਉੱਤੇ। ਜਿਹੜੀ ਭਾਜਪਾ ਅਕਾਲੀ ਦਲ ਬਾਦਲ ਦੀ ਗੱਠਜੋੜ ਦੀ ਸਰਕਾਰ ਸੀਗੀ, 60% ਤੋਂ ਉੱਪਰ ਦਫ਼ਤਰ ਚੰਡੀਗੜ੍ਹ ਦੇ ਵਿੱਚੋਂ ਉਹ ਕੱਢ ਲਿਆਏ, ਮੁਹਾਲੀ ਦੇ ਵਿੱਚ ਲਿਆਏ, ਭਾਵ ਕਿ ਚੰਡੀਗੜ੍ਹ ਦੇ ਉੱਤੇ ਆਪਣਾ ਜਿਹੜਾ ਅਧਿਕਾਰ ਸੀਗਾ ਉਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਿਆ ਹੋਇਆ ਰਾਜਧਾਨੀ ਹੈ। ਅੱਜ ਤੱਕ ਰਾਜਧਾਨੀ ਇੰਡੀਪੈਂਡੈਂਟ ਨਹੀਂ ਪੰਜਾਬ ਨੂੰ ਦਿੱਤੀ ਗਈ। ਉਹ ਸਿਆਣੇ ਕਹਿੰਦੇ ਆ, ਅੱਗ ਮੰਗਣ ਆਈ ਸੀ ਤੇ ਚੌਂਕੇ ਦੀ ਮਾਲਕ ਬਣ ਕੇ ਬਹਿ ਗਈ। ਥੋੜੇ ਦੇਰ ਦੇ ਵਾਸਤੇ ਹਰਿਆਣੇ ਨੂੰ ਰਾਜਧਾਨੀ ਵਰਤਣ ਲਈ ਦਿੱਤੀ ਗਈ ਸੀ, ਅੱਜ ਉਹ ਛੱਡਣ ਨੂੰ ਤਿਆਰ ਨਹੀਂ। ਨਾ ਉਹਨੇ ਛੱਡਣੀ ਆ, ਉਹ ਤਾਂ ਨਹੀਂ ਛੱਡਦਾ ਆਪਣਾ ਹੱਕ, ਅਸੀਂ ਛੱਡ ਦਿੱਤਾ। 60-40 ਦੇ ਨਾਲ ਚੰਡੀਗੜ੍ਹ ਦੇ ਵਿੱਚ ਜਿਹੜੇ ਰੱਖੇ ਜਾਂਦੇ ਸੀਗੇ ਜਿੰਨੀਆਂ ਵੀ ਨੌਕਰੀਆਂ ਨੇ ਉਹਦੇ ਉੱਤੇ, ਅੱਜ ਡਾਟਾ ਤੁਸੀਂ ਵੇਖ ਕੇ ਹੈਰਾਨ ਹੋ ਜਾਓਗੇ, 60 ਦੇ ਨਾਲੋਂ ਸਿਫਰ ਲੱਥ ਗਈ ਆਲਮੋਸਟ। ਉਹਦੇ ਵਿੱਚ ਹਿਮਾਚਲ ਦੇ ਬਹੁਤ ਸਾਰੇ ਰੱਖੇ ਗਏ। ਹਿਮਾਚਲ ਦਾ ਤਾਂ ਅਧਿਕਾਰ ਹੀ ਕੋਈ ਨਹੀਂਗਾ, ਕਿਉਂ ਰੱਖ ਦਿੱਤੇ? ਇਹ ਤਾਂ ਏਜੰਸੀਆਂ ਨੇ ਨਹੀਂ ਕਰਵਾਇਆ, ਇਹ ਤਾਂ ਇੱਥੋਂ ਦੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਨੇ ਕਰਵਾਇਆ। ਚਾਹੇ ਉਹ ਪੁਲਿਸ ਦੀ ਨਫਰੀ ਹੈ, ਚਾਹੇ ਉਹ ਬਾਕੀ ਥਾਵਾਂ ਦੀ ਨਫਰੀ ਹੈ। ਉਹਦੇ ਵਿੱਚ ਪੰਜਾਬੀਆਂ ਦੀ ਗਿਣਤੀ ਕਿੰਨੀ ਕੁ ਰਹਿ ਗਈ? ਪੰਜਾਬੀ ਅਵੇਸਲੇ ਹੋ ਗਏ, ਪੰਜਾਬੀਆਂ ਦਾ ਧਿਆਨ ਇਸ ਪਾਸੇ ਵੱਲ ਜਾਂਦਾ ਹੀ ਨਹੀਂ। ਜਿਹੜੀ ਆਪਾਂ ਗੱਲ ਕਹੀ ਆ ਕਿ ਝੰਡੇ ਡੰਡੇ ਲੈ ਕੇ ਤੁਰ ਪਏ ਦਿੱਲੀ ਕਰਨ ਦੇ ਵਾਸਤੇ, ਵੀ ਨਾਲੇ ਸ਼ੁਗਲ ਕਰਾਂਗੇ ਨਾਲੇ ਆਉਂਦੇ ਆ ਦਾਰੂ ਸਿੱਕਾ ਪੀਆਂਗੇ। ਜਦੋਂ ਤੁਹਾਡੀ ਮਾਨਸਿਕਤਾ ਇਹੋ ਜਿਹੀ ਹੋ ਗਈ ਆ, ਤੁਸੀਂ ਅਵੇਸਲੇ ਹੋ ਗਏ ਹੋ। ਅਵੇਸਲੇ ਹੋਣ ਕਰਕੇ ਸਿਆਸੀ ਆਗੂਆਂ ਤੋਂ ਤਾਂ ਇਹ ਆਸ ਹੀ ਨਹੀਂ ਕੀਤੀ ਜਾ ਸਕਦੀ। ਉਹਨਾਂ ਦਾ ਤਾਂ ਜਿੱਥੇ ਦਾ ਲੱਗੂਗਾ ਉਹ ਤੁਹਾਨੂੰ ਵੇਚ ਦੇਣਗੇ 100%। ਔਰ ਉਹਨਾਂ ਨੇ ਉਹ ਵੇਚਿਆ, ਮਿੱਥ ਕੇ ਵੇਚਿਆ, ਨਿੱਠ ਕੇ ਉਹਨਾਂ ਨੇ ਵੇਚਿਆ। ਇਹਦੇ ਵਿੱਚ ਕੁਛ ਨਾ ਕੁਛ ਰੋਲ ਸੈਂਟਰ ਦਾ ਹੈਗਾ, ਬਹੁਤ ਵੱਡਾ ਰੋਲ ਆ ਇਸ ਪੱਖੋਂ ਕਿ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੀ ਨਿਗਾਹ ਰਹਿੰਦੀ ਆ। ਔਰ ਇਹੋ ਜਿਹੀ ਸਟੇਟ ਨੂੰ ਕਦੇ ਪਾਵਰਫੁਲ ਨਾ ਹੋਣ ਦਿੱਤਾ ਜਾਵੇ, ਖਾਸ ਤੌਰ ਦੇ ਉੱਤੇ ਪੰਜਾਬ ਵਰਗੀ ਸਟੇਟ ਨੂੰ। ਉਹਦੇ ਕਈ ਰੀਜ਼ਨ ਨੇ, ਲੰਬੀਆਂ ਗੱਲਾਂ ਨੇ, ਪਰ ਇਹਨਾਂ ਜ਼ਰੂਰ ਹੈ ਕਿ ਇਹ ਇਹਨਾਂ ਦੀ ਲੀਡਰਾਂ ਦੀ ਨਲਾਇਕੀ ਜਿਹੜੀ ਉਹਦੀ ਵਜ੍ਹਾ ਕਰਕੇ ਇਹ ਸਾਰਾ ਕੁਝ ਹੋਇਆ। ਪ੍ਰਕਾਸ਼ ਸਿੰਘ ਬਾਦਲ ਹੋਰੀ ਜਿੰਨੀ ਦੇਰ ਮੁੱਖ ਮੰਤਰੀ ਰਹੇ, ਉਹਨਾਂ ਦਾ ਕੋਈ ਬਿਆਨ ਚੁੱਕ ਲਓ ਕਿ ਜੀ ਬਾਦਲ ਸਾਹਿਬ ਆਹ ਗੱਲ ਨਹੀਂ ਹੋਈ, ਇਹ ਤਾਂ ਕਾਕਾ ਸੈਂਟਰ ਦਾ ਕਸੂਰ ਹੈ। ਮਤਲਬ ਕਿ ਜੇ ਛਿੱਕ ਵੀ ਆਉਂਦੀ ਤੇ ਉਹ ਵੀ ਉਹ ਕਹਿੰਦੇ ਕਿ ਇਹ ਤਾਂ ਸੈਂਟਰ ਦਾ ਹੱਥ ਹੈ, ਤਾਂ ਕਰਕੇ ਮੈਨੂੰ ਛਿੱਕ ਆਈ ਹੈ। ਉਹ ਸੈਂਟਰ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਕੰਪਲੀਟ ਭੱਜਦੇ ਰਹੇ। ਉਹਨਾਂ ਨੇ ਕਦੀ ਆਪਣੀ ਜ਼ਿੰਮੇਵਾਰੀ ਸਮਝੀ ਹੋਈ ਨਹੀਂ। ਜੇ ਕੈਪਟਨ ਅਮਰਿੰਦਰ ਸਿੰਘ ਹੋਰੀ 2 ਵਾਰੀ ਮੁੱਖ ਮੰਤਰੀ ਬਣੇ, ਦੇਖਿਆ ਜਾਵੇ ਤਾਂ ਜਿਹੜਾ 2002 ਤੋਂ ਲੈ ਕੇ 7 ਤੱਕ ਦੀ ਉਹਨਾਂ ਦੀ ਸਰਕਾਰ ਸੀ, ਉਹਦੇ ਵਿੱਚ ਤੁਸੀਂ ਪਾਣੀ ਵਾਲੇ ਮਸਲੇ ਨੂੰ ਛੱਡ ਦਿਓ ਕਿ ਉਸ ਮਸਲੇ ਦੇ ਉੱਤੇ ਉਹਨਾਂ ਨੇ ਜਿਹੜਾ ਵਾਟਰ ਐਗਰੀਮੈਂਟ ਸੀਗਾ ਉਹਦੇ ਉੱਤੇ ਜ਼ਰੂਰ ਕੁਝ ਸ਼ਲਾਘਾਯੋਗ ਕੰਮ ਕੀਤਾ। ਮੈਂ ਕੁਝ ਤਾਂ ਕਹਿੰਦਾ ਉਹਦੇ ਵਿੱਚ ਵੀ ਉਹ ਕੁਝ ਮੱਦਾਂ ਰਹਿਣ ਦਿੱਤੀਆਂ ਤਾਂ ਕਿ ਮਸਲਾ ਲਟਕਦਾ ਰਹੇ। ਜੇ ਲੇਟੈਸਟ ਤੁਸੀਂ ਦੇਖਣਾ ਹੋਵੇ ਤਾਂ ਖੇਤੀ ਕਾਨੂੰਨਾਂ ਦੇ ਮਾਮਲੇ ਦੇ ਵਿੱਚ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਉਹਨਾਂ ਨੇ ਸੋਧ ਕਰ ਦਿੱਤੀ, ਕਿਉਂਕਿ ਜੋ ਸੈਂਟਰ ਚਾਹੁੰਦਾ ਸੀ ਉਹ ਕਰਵਾਉਂਦਾ ਸੀ। ਉਹ ਕਠਪੁਤਲੀ ਬਣੇ ਰਹੇ ਸੈਂਟਰ ਦੀ ਸਰਕਾਰ ਦੇ। ਤੋਂ ਹੁਣ ਅੱਗੇ ਕੀ ਹੁੰਦਾ, ਅੱਗੇ ਦਾ ਪਤਾ ਨਹੀਂ। ਜੋ ਨੁਕਸਾਨ ਪੰਜਾਬ ਦਾ ਹੋਇਆ, ਇਹ ਸੈਂਟਰ ਦੇ ਨਾਲ ਯਾਰੀ ਜਿਹੜੀ ਆ ਸਿਆਸਤਦਾਨਾਂ ਦੀ, ਪਤਾ ਨਹੀਂ ਸਾਡੇ ਖੂਨ 'ਚ ਚਾਪਲੂਸੀ ਵੜ ਗਈ। ਐਸੂਨ ਕੋਈ ਬਣਦਾ ਉਹ ਨਾਲ ਦੀ ਨਾਲ ਸੈਂਟਰ ਦੇ ਨਾਲ ਯਾਰੀ ਪਾ ਕੇ ਉੱਥੇ ਸੰਬੰਧ ਆਪਣੇ ਚੰਗੇ ਰੱਖਣਾ ਚਾਹੁੰਦਾ, ਜਿਹਦੇ ਕਰਕੇ ਸੂਬੇ ਨੇ ਬਾਰ-ਬਾਰ, ਸੂਬੇ ਦੇ ਲੋਕਾਂ ਨੇ ਬਾਰ-ਬਾਰ ਧੋਖਾ ਖਾਦਾ, ਅੱਜ ਵੀ ਖਾ ਰਹੇ ਆ ਜੀ। ਅਗਲੇ ਕਾਲਰ ਨੇ ਸਾਡੇ ਜਤਿੰਦਰ ਜੀ।
ਹਾਂਜੀ, ਮੈਂ ਪੁੱਛਣਾ ਸੀ ਜੀ। ਹਾਂਜੀ, ਹਾਂਜੀ ਹਾਂਜੀ ਪੇ ਕਮਿਸ਼ਨ ਕਿਵੇਂ ਲਾਗੂ ਕਰਤਾ ਕਿ ਨਹੀਂ ਹੈ ਜੀ? ਜਿਹੜਾ ਪੇ ਕਮਿਸ਼ਨ ਸੀ ਉਹਦਾ ਕੀ ਕੁਛ ਦਿੱਤਾ, ਕਿਵੇਂ ਲਾਗੂ ਕੀਤਾ, ਇਹ ਥੈਂਕ ਦੱਸੋ। ਥੈਂਕ ਯੂ। ਨਹੀਂ, ਅਜੇ ਉੱਥੇ ਹੀ ਕਹਾਣੀ ਜਿਹੜੀ ਉਹ ਖੜੀ ਹੈ ਜੀ। ਹੁਣ ਜਿਹੜਾ ਦੇਖਦੇ ਆ ਹੁਣ ਤਾਂ ਬਦਲ ਗਿਆ ਸਾਰਾ ਕੁਝ। ਇਹ ਕਿੱਧਰ ਨੂੰ ਜਿਹੜਾ ਜੀ ਉਹ ਜਾਂਦੇ ਆ। ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਉੱਤੇ ਇਹ ਬਹੁਤਾ ਕੁਝ ਨਿਰਭਰ ਆ। ਜਿਸ ਤਰੀਕੇ ਦਾ ਉਹ ਪੇ ਕਮਿਸ਼ਨ ਲਾਗੂ ਕੀਤਾ, ਅੱਧ ਪਚੱਧਾ ਜਿਹਾ ਉੱਥੇ ਹੀ ਕਹਾਣੀ ਖੜੀ ਹੈ ਜੀ। ਇਹ ਅਜੇ ਮੈਨੂੰ ਨਹੀਂ ਲੱਗਦਾ ਕਿ ਇਹ ਫੈਸਲਾ ਪ੍ਰਾਇੋਰਟੀ ਦੇ ਆਧਾਰ ਦੇ ਉੱਤੇ ਹੋਊਗਾ, ਕਿਉਂਕਿ ਪ੍ਰਾਇੋਰਟੀ ਦੇ ਵਾਸਤੇ ਅਜੇ ਹੋਰ ਬਹੁਤ ਸਾਰੇ ਮਸਲੇ ਨੇ। ਆਊਗਾ ਜ਼ਰੂਰ ਜਿਹੜਾ ਜੀ, ਪਰ ਮੇਰਾ ਖਿਆਲ ਚੋਣਾਂ ਦੇ ਹੋਰ ਨੇੜੇ ਜਾ ਕੇ ਜਰਾ। ਮਹਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਤੇ ਪੰਨੂ ਸਾਹਿਬ, ਮੇਰਾ ਇੱਕ ਸਵਾਲ ਹੈ ਵੀ ਇਹਨੂੰ ਅਮਰਿੰਦਰ ਨੂੰ ਹਟਾ ਦਿੱਤਾ, ਕੀ ਕਾਂਗਰਸ ਹਾਈ ਕਮਾਨ ਕੋਲੇ ਇਹੀ ਆਪਸ਼ਨ ਸੀਗਾ ਜਾਂ ਕੋਈ ਹੋਰ ਵੀ ਸੀ? ਜਿਵੇਂ ਕਿ ਜੇ ਕੈਪਟਨ ਸਿੱਧੂ ਦੇ ਨਾਲ ਸਮਝਾ ਕੇ ਆਪਦਾ ਸਮਝੌਤਾ ਕਰ ਲੈਂਦਾ, ਜੇ ਰਲ ਮਿਲ ਕੇ ਚੱਲਦੇ, ਕੀ ਗੱਡੀ ਬਚ ਸਕਦੀ ਸੀ ਇਹਦੀ? ਜਾਂ ਉਹ ਸੈਂਟਰ ਤੇ ਜਿਵੇਂ ਅੱਗੇ ਟੌਰ ਦੇ ਨਾਲ ਹਨਾ ਦਬਕਾ ਮਾਰ ਕੇ ਚਲਾਉਂਦਾ ਰਿਹਾ, ਉਹਨੇ ਇਹ ਚਲਾਉਣ ਦੀ ਕੋਸ਼ਿਸ਼ ਕੀਤੀ? ਇਹਦੇ ਬਾਰੇ ਦੱਸੋ। ਥੈਂਕ ਯੂ। ਦੇਖੋ, ਫਰਾਈਡੇ ਰਾਤ ਨੂੰ ਇੱਥੋਂ ਮੁਤਾਬਕ 12:15 ਵਜੇ ਹਰੀਸ਼ ਰਾਵਤ ਹੋਰਾਂ ਦਾ ਟਵੀਟ ਆਉਂਦਾ। ਇਹ ਸਮਾਂ ਰਾਤ ਦਾ ਚੁਣਿਆ ਗਿਆ। ਰਾਜਾਸ਼ਾਹੀ ਜਿਹੜੀ ਆ ਜੀ, ਉਹਨਾਂ ਦੇ ਉੱਠਣ ਦਾ ਸਟਾਈਲ 10-10:30 ਵਜੇ ਆ, ਉਹ ਇਦੋਂ ਪਹਿਲਾਂ ਨਹੀਂ ਉੱਠਦੇ। ਤੋਂ ਜਦੋਂ ਤੱਕ ਉੱਠੇ ਉਦੋਂ ਤੱਕ ਇਹ ਗੱਦੀ ਉਹਨਾਂ ਤੋਂ ਖਿਸਕ ਚੁੱਕੀ ਸੀ। ਜੇ ਇਹ ਦਿਨ ਦੇ ਵੇਲੇ ਕੀਤਾ ਜਾਂਦਾ ਹਾਈ ਕਮਾਂਡ ਦੇ ਵੱਲੋਂ ਫੈਸਲਾ, ਤੇ ਉਹਨਾਂ ਨੇ ਬਿਨਾਂ ਕਿਸੇ ਸ਼ੱਕ ਦੇ ਸਰਕਾਰ ਭੰਗ ਕਰ ਦੇਣੀ ਸੀ, ਤੇ ਫਿਰ ਰਾਸ਼ਟਰਪਤੀ ਰਾਜ ਲੱਗ ਜਾਣਾ ਸੀ। ਪਤਾ ਹਾਈ ਕਮਾਂਡ ਨੂੰ ਵੀ ਸੀਗਾ। ਇਹ ਇਸ ਕਰਕੇ ਰਾਤ ਬਰਾਤੇ ਕਰਕੇ ਸਵੇਰ ਹੋਣ ਤੱਕ ਜਿਹੜਾ ਸੀਗਾ, ਉਹ ਉਦੋਂ ਤੱਕ ਜਦੋਂ ਤੱਕ ਪਤਾ ਲੱਗਿਆ ਉਦੋਂ ਤੱਕ ਬਹੁਤਾ ਕੰਮ ਹੋ ਚੁੱਕਿਆ ਹੋਇਆ ਸੀ। ਉਹਨਾਂ ਦੇ ਕੋਲੇ ਰਿਜ਼ਾਈਨ ਕਰਨ ਤੋਂ ਇਲਾਵਾ ਹੋਰ ਕੋਈ ਬਹੁਤੇ ਚਾਰੇ ਰਹਿ ਨਹੀਂ ਗਏ ਸੀਗੇ। ਉਹਨਾਂ ਨੇ ਛਟਪਟਾਹਟ ਤਾਂ ਪੂਰੀ ਦਿਖਾਈ, ਉਹ ਫੜਫੜਾਉਂਦੇ ਤਾਂ ਰਹੇ, ਪਰ ਗੱਲ ਬਣੀ ਨਹੀਂ। ਇਹ ਵੀ ਕਹਿਤਾ ਕਿ ਸੋਨੀਆ ਗਾਂਧੀ ਹੋਰਾਂ ਦੇ ਨਾਲ ਮੈਂ ਗੱਲ ਕੀਤੀ ਆ, ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਬੇਇੱਜ਼ਤ ਕੀਤਾ। ਬੇਇੱਜ਼ਤ ਤਾਂ ਪੰਜਾਬ ਦੇ ਲੋਕ ਹੋਏ ਆ ਵੱਖ-ਵੱਖ ਮਸਲਿਆਂ ਦੇ ਉੱਤੇ। ਬੇਇੱਜ਼ਤੀ ਤਾਂ ਪੰਜਾਬ ਦੇ ਲੋਕਾਂ ਦੀ ਹੋਈ ਆ। ਕੀ ਕੈਪਟਨ ਅਮਰਿੰਦਰ ਸਿੰਘ ਹੋਰੀ ਇਹ ਮੁਆਫੀ ਪੰਜਾਬੀਆਂ ਤੋਂ ਪਹਿਲਾਂ ਮੰਗਣਗੇ ਕਿ ਉਹਨਾਂ ਨੇ ਉਹਨਾਂ ਦੇ ਨਾਲ ਧੋਖਾ ਕੀਤਾ? ਕੈਪਟਨ ਅਮਰਿੰਦਰ ਸਿੰਘ ਹੋਰੀ ਬਿਨਾਂ ਕਿਸੇ ਸ਼ੱਕ ਦੇ ਸੈਂਟਰ ਦੇ ਨਾਲ ਰਲ ਕੇ ਦਬਕੇ ਦੇ ਨਾਲ ਸਰਕਾਰ ਚਲਾਉਂਦੇ ਰਹੇ। ਹਾਲਾਤ ਇਹੋ ਜਿਹੇ ਸੀਗੇ, ਇਉਂ ਲੱਗਦਾ ਸੀ ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਰੀ ਮੁੱਖ ਪਾਰਟੀ ਆ ਤੇ ਉਹਨਾਂ ਦਾ ਗੱਠਜੋੜ ਸੈਂਟਰ ਵਾਲੀ ਕਾਂਗਰਸ ਦੇ ਨਾਲ ਹੋਇਆ ਹੋਇਆ, ਜਿਹੜੀ 10-15% ਹੈਗੀ ਆ ਉਹਨਾਂ ਦੀ ਭਾਈਵਾਲੀ ਸਰਕਾਰ ਦੇ ਵਿੱਚ। ਇਸ ਕਰਕੇ ਉਹ ਕਾਂਗਰਸ ਦੀ ਸਰਕਾਰ ਤਾਂ ਲੱਗਦੀ ਨਹੀਂ ਸੀ, ਕਾਂਗਰਸ ਦੀ ਸਰਕਾਰ ਹੈ ਵੀ ਨਹੀਂ ਸੀ, ਉਹ ਕੈਪਟਨ ਦੀ ਸਰਕਾਰ ਸੀਗੀ। ਕੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਮਿਲ ਕੇ ਉਹ ਚੱਲ ਸਕਦੇ ਸੀ? ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਇਹ। ਜਿਹੜੇ 18 ਇਸ਼ੂ ਦਿੱਤੇ ਸੀਗੇ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ 2 ਮਹੀਨੇ ਦਾ ਸਮਾਂ ਦਿੱਤਾ ਸੀ। 2 ਮਹੀਨਿਆਂ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ। 2 ਮਹੀਨੇ ਛੱਡੋ, ਉਹਨਾਂ ਨੇ 4.5 ਸਾਲ ਤੱਕ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ, ਬਲਕਿ ਆਪਣੇ ਨੇੜੇ ਤੇੜੇ ਵਾਲਿਆਂ ਨੂੰ ਖੁੱਲ ਕੇ ਲੁੱਟਣ ਦਾ ਪੂਰਾ ਮੌਕਾ ਦਿੱਤਾ। ਤੇ ਬਿਨਾਂ ਕਿਸੇ ਸ਼ੱਕ ਦੇ ਕਿਤੇ ਨਾ ਕਿਤੇ ਉਹਨਾਂ ਦਾ ਵੀ ਵਿੱਚ ਹਿੱਸਾ ਪੱਤੀ ਹੁੰਦਾ ਹੀ ਹੋਊਗਾ। ਨਹੀਂ ਤਾਂ ਅਦਰਵਾਈਜ਼ ਮੁਹੰਮਦ ਮੁਸਤਫਾ ਦੇ ਜਿਹੜੇ ਟਵੀਟ ਨੇ 4, ਜੇ ਉਹ ਤੁਸੀਂ ਪੜ੍ਹੋ ਤਾਂ ਸਿੱਧਾ ਇਸ਼ਾਰਾ, ਉਹ ਕਹਿੰਦਾ ਮੈਨੂੰ ਪਤਾ ਕਿਹੜੇ ਬੈਂਕ ਖਾਤਿਆਂ ਦੇ ਰਾਹੀਂ ਤੁਸੀਂ ਪੈਸਾ ਬਾਹਰ ਭੇਜਿਆ ਤੇ ਕਿੰਨਾ ਕਿੰਨਾ ਪੈਸਾ ਭੇਜਦੇ ਰਹੇ। ਉਹ ਕਹਿੰਦਾ ਮੈਂ ਤੁਹਾਡੇ ਟੱਬਰ ਦੇ ਨੇੜੇ ਰਿਹਾ, ਮੇਰਾ ਮੂੰਹ ਨਾ ਖਲਵਾਓ। ਇਹ ਤਾਂ ਕਲੀਅਰ ਹੋ ਗਈ ਗੱਲ। ਮੁਹੰਮਦ ਮੁਸਤਫਾ ਦੇ ਟਵੀਟ ਬਹੁਤ ਸਾਰਾ ਕੁਝ ਕਹਿੰਦੇ ਆ। ਹਾਲਾਂਕਿ ਸਵਾਲੀਆ ਚਿੰਨ ਇਸ ਗੱਲ ਦੇ ਉੱਤੇ ਵੀ ਲੱਗਦਾ ਕਿ ਮੁਹੰਮਦ ਮੁਸਤਫਾ ਹੋਰੀ ਇੱਕ ਟਵੀਟ ਦੇ ਵਿੱਚ ਕਹਿੰਦੇ ਆ ਦੋਸਤੀ ਕਰਕੇ ਮੈਂ ਚੁੱਪ ਰਿਹਾ। ਰਾਹੁਲ ਗਾਂਧੀ ਨੇ ਕਹਿੰਦੇ ਮੇਰੇ ਤੋਂ ਇਹ ਮੰਗੇ ਸੀ, ਮੈਂ ਉਹਨੂੰ ਵੀ ਤੁਹਾਡੀ ਦੋਸਤੀ ਕਰਕੇ ਨਹੀਂ ਦਿੱਤੇ। ਪਤਾ ਨਹੀਂ ਹੁਣ ਮੁਸਤਫਾ ਸਾਹਿਬ ਨੇ ਜਿਹੜੀ ਸਹੁੰ ਚੁੱਕੀ ਸੀ ਉਹ ਸੰਵਿਧਾਨ ਦੀ ਚੁੱਕੀ ਸੀ ਜਾਂ ਦੋਸਤੀ ਦੀ ਚੁੱਕੀ ਸੀਗੀ। ਜੇ ਉਹਨਾਂ ਦੇ ਕੋਲੇ ਅਜਿਹੀ ਜਾਣਕਾਰੀ ਹੈ ਤਾਂ ਇਸ ਤਰ੍ਹਾਂ ਦੀ ਜਾਣਕਾਰੀ ਉਹਨਾਂ ਨੇ ਲੁਕੋ ਕੇ ਕਿਉਂ ਰੱਖੀ ਤੇ ਲੁਕੋ ਕੇ ਕਿਉਂ ਰੱਖ ਰਹੇ ਆ, ਜਿਹੜੀ ਕਿ ਪੰਜਾਬੀਆਂ ਦੀ ਲੁੱਟ ਦੇ ਨਾਲ ਜੁੜੀ ਹੋਈ ਆ। ਉਹਨਾਂ ਨੇ ਤਾਂ ਹੋਰ ਵੀ ਬਹੁਤ ਸਾਰਾ ਕੁਝ ਜਿਹੜਾ ਜੀ ਉਹ ਕਹਿ ਦਿੱਤਾ। ਮੇਰੀ ਜਾਚੇ ਕਾਂਗਰਸ ਦੇ ਕੋਲੇ ਕੋਈ ਹੋਰ ਰਾਹ ਨਹੀਂ ਸੀਗਾ। ਨਹੀਂ ਤਾਂ 6 ਮਹੀਨੇ ਜਿਹੜੇ ਬਚਦੇ ਆ ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਹੋਰ ਸਤਿਆਨਾਸ਼ ਕਾਂਗਰਸ ਦਾ ਕਰ ਦੇਣਾ ਸੀਗਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਇੱਕ ਨੁਕਾਤੀ ਪ੍ਰੋਗਰਾਮ ਦੇ ਉੱਤੇ ਲਗਾਤਾਰ ਕੰਮ ਕਰਦੇ ਰਹੇ ਕਿ ਜੇ ਮੈਂ ਨਹੀਂ ਤਾਂ ਸੁਖਬੀਰ ਸਿੰਘ ਬਾਦਲ ਹੋਰੀ ਅਗਲੇ ਮੁੱਖ ਮੰਤਰੀ ਜ਼ਰੂਰ ਬਣ ਜਾਣ। ਉਹਨਾਂ ਦਾ ਕੱਲਾ ਐਕਸ਼ਨ, ਉਹਨਾਂ ਦਾ ਕੱਲਾ ਜਿਹੜਾ ਜੀ ਉਹ ਫੈਸਲਾ ਬਿਲਕੁਲ ਇਸ ਗੱਲ ਦੀ ਜਿਹੜੀ ਉਹ ਤਸਦੀਕ ਕਰਦਾ ਕਿ ਉਹਨਾਂ ਦਾ ਇਸ ਪਰਿਵਾਰ ਦੇ ਨਾਲ
ਅੰਦਰ ਖਾਤੇ ਨਹੀਂ, ਸਿੱਧਮ ਸਿੱਧਾ ਸਮਝੌਤਾ ਹੋਇਆ ਸੀਗਾ। ਅਗਲੇ ਕਾਲਰ ਨੇ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਭੈਣ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੇਰਾ ਪਹਿਲਾ ਸਵਾਲ ਤਾਂ ਇਹ ਹੈ ਕਿ ਜਿਹੜੇ ਫਗਵਾੜੇ ਤੋਂ MP ਸੈਂਟਰ 'ਚ ਮਿਨਿਸਟਰ ਵੀ ਨੇ, ਉਹਨਾਂ ਕਿਹਾ ਵਾ ਕਿ ਜਿਹੜਾ ਕਾਂਗਰਸ ਨੇ ਆਪਣਾ ਚੀਫ ਮਿਨਿਸਟਰ ਬਦਲਿਆ, ਇਹਦਾ ਮਤਲਬ ਇਹ ਆ ਵੀ ਕਾਂਗਰਸ ਦੀ ਪੰਜਾਬ ਵਿੱਚ ਸਰਕਾਰ ਫੇਲ ਸੀ। ਪਰ ਉਹਨਾਂ ਇਹ ਨਹੀਂ ਦੱਸਿਆ ਵੀ ਜਿਹੜੇ BJP ਦੇ ਚੀਫ ਮਿਨਿਸਟਰ ਬਦਲੇ ਆ, ਕਿ ਉਹਨਾਂ ਸਟੇਟਾਂ ਦੇ ਵਿੱਚ ਵੀ BJP ਸਰਕਾਰ ਫੇਲ ਸੀ। ਇੱਕ ਸਵਾਲ। ਦੂਜਾ ਸਵਾਲ ਇਹ ਆ ਕਿ ਮੈਂ ਇੱਕ ਖਬਰ ਪੜ੍ਹੀ ਸੀ ਕਿ ਬੁਰਜ ਖਲੀਫਾ ਦੇ ਵਿੱਚ ਇੱਕ ਸੀਨੀਅਰ BJP ਲੀਡਰ ਇਜ਼ਰਾਈਲੀ ਹੈਕਰਸ ਨੂੰ ਮਿਲੇ ਆ ਵੀ AVM ਮਸ਼ੀਨਾਂ ਕਿਵੇਂ ਹੈਕ ਕੀਤੀਆਂ ਜਾ ਸਕਦੀਆਂ। ਇਹਦੇ ਬਾਰੇ ਦੱਸਿਓ ਕਿ ਖਬਰ ਠੀਕ ਆ ਕਿ ਅਫਵਾਹ ਹੀ ਆ। ਸਤਿ ਸ਼੍ਰੀ ਅਕਾਲ। ਦੇਖੋ ਜੀ, ਸਾਡੇ ਸੂਤਰ ਤਾਂ ਮੁੱਖ ਮੰਤਰੀ ਵਾਲੇ ਮਾਮਲੇ 'ਚ ਫੇਲ ਹੋ ਗਏ, ਤੁਹਾਡੇ ਸੂਤਰ ਜ਼ਿਆਦਾ ਸਟਰੋਂਗ ਨੇ ਬੁਰਜ ਖਲੀਫਾ ਵਾਲੇ ਜਿਹੜੇ ਜੀ। ਇਦਾਂ ਦੇ ਸਾਡੇ ਸੂਤਰਾਂ ਦੀ ਤਾਂ ਕੋਈ ਨਹੀਂ ਹੈਗੀ। ਸਾਡੇ ਤਾਂ ਇਸ ਕਰਕੇ ਫੇਲ ਹੋ ਗਏ ਵੀ ਇਹੀ ਨਹੀਂ ਪਤਾ ਲੱਗਿਆ ਵੀ ਜਿਹੜੇ ਸੁਨੀਲ ਜਾਖੜ ਮੁੱਖ ਮੰਤਰੀ ਬਣ ਰਹੇ ਨੇ, ਸੁਖਜਿੰਦਰ ਸਿੰਘ ਰੰਧਾਵਾ ਬਣ ਰਹੇ ਨੇ, ਨਵਜੋਤ ਸਿੰਘ ਸਿੱਧੂ ਬਣ ਰਹੇ ਨੇ, ਚਰਨਜੀਤ ਸਿੰਘ ਚੰਨੀ ਹੁਰੀ ਤਾਂ ਚਿਤਵੇ ਨਹੀਂ ਸੀ ਉਹ ਜਿਹੜੇ ਜੀ ਉਹ ਬਾਹਰ ਲੈਣ ਦੇ। ਤੁਹਾਡੀ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਹੋ ਸਕਦੀ ਹੈ, ਮੇਰੇ ਕੋਲੇ ਇਹਦੀ ਕੋਈ ਜਾਣਕਾਰੀ ਨਹੀਂ ਗੀ ਕਿ ਇਦਾਂ ਦੀ ਗੱਲ ਕਦੀ ਵੀ ਲੀਕ ਆਊਟ ਨਹੀਂ ਹੁੰਦੀ। ਬੁਰਜ ਖਲੀਫਾ ਦੇ ਵਿੱਚ ਜਾ ਕੇ ਇਹੋ ਜਿਹੀਆਂ ਮੀਟਿੰਗਾਂ ਕਰਨ ਦੀ ਕੀ ਲੋੜ ਆ? ਬੁਰਜ ਖਲੀਫਾ 'ਚ ਮਸ਼ੀਨਾਂ ਥੋੜੀ ਬਣਦੀਆਂ ਨੇ ਜਾਂ ਦੁਬਈ 'ਚ ਥੋੜੀ ਬਣਦੀਆਂ ਨੇ, ਮਸ਼ੀਨਾਂ ਤਾਂ ਜਾਪਾਨ ਦੇ ਵਿੱਚ ਬਣਦੀਆਂ ਨੇ। ਇਹੋ ਜਿਹੀ ਮੀਟਿੰਗ ਤਾਂ ਜਾਪਾਨ ਦੇ ਵਿੱਚ ਹੋਊਗੀ ਨਾ ਜਿੱਥੇ ਬਣਦੀਆਂ ਨੇ ਮਸ਼ੀਨਾਂ। ਕਿਤੇ ਬਣ ਰਹੀਆਂ ਨੇ, ਮੀਟਿੰਗ ਕਿਤੇ ਹੋ ਰਹੀ ਆ, ਤੇ ਅਫਸਰਾਂ ਨੇ ਮਸ਼ੀਨਾਂ ਹੈਕ ਥੋੜੀ ਕਰਨੀਆਂ ਹੁੰਦੀਆਂ ਨੇ। ਇਹ ਤਾਂ ਜਿਹੜੇ ਐਕਸਪਰਟ ਹੁੰਦੇ ਨੇ ਉਹਨਾਂ ਨੇ ਮਸ਼ੀਨਾਂ ਹੈਕ ਕਰਨੀਆਂ ਹੁੰਦੀਆਂ ਨੇ। ਏਦਾਂ ਦੀਆਂ ਖਬਰਾਂ ਜ਼ਰੂਰ ਤੁਸੀਂ ਕਿਸੇ ਨਾ ਕਿਸੇ WW ਚੈਨਲ ਤੋਂ ਸੁਣੀ ਹੋਊਗੀ ਜੀ, ਜਿਨ੍ਹਾਂ ਦੇ ਕੋਲੇ ਇਹੋ ਜਿਹੀਆਂ ਖਬਰਾਂ ਬਣਾਉਣ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੁੰਦਾ। ਵੀ ਹੈਡਿੰਗ ਏਦਾਂ ਦਾ ਲਾ ਦਿਓ, ਪੂਰੀ ਖਬਰ ਸੁਣ ਲਓ, ਬੰਦਾ ਮੱਥਾ ਫੜ ਕੇ ਬਹਿ ਜਾਂਦਾ। ਮੈਂ 20 ਮਿੰਟ ਕਾਹਦੇ ਉੱਤੇ ਲਾਏ? ਜਿਹੜੀ ਇਹਨਾਂ ਨੇ ਮੂਹਰੇ ਹੈਡਿੰਗ ਲਾਈ ਹੋਈ ਆ ਉਹ ਤਾਂ ਵਿੱਚ ਕਿਤੇ ਇਹਦਾ ਜ਼ਿਕਰ ਤੱਕ ਜਿਹੜਾ ਉਹ ਹੈ ਨੀ ਗਾ ਜੀ। ਦੂਜੀ ਗੱਲ ਜਿਹੜੀ ਤੁਸੀਂ ਪੁੱਛੀ ਆ, ਸੋਮ ਪ੍ਰਕਾਸ਼ ਦਾ ਵੀ ਬਿਆਨ ਹੈ, ਨਰਿੰਦਰ ਸਿੰਘ ਤੋਮਰ ਦਾ ਵੀ ਬਿਆਨ ਹੈ। ਉਹ ਦੋਵੇਂ ਕਹਿੰਦੇ ਕਾਂਗਰਸ ਫੇਲ ਹੋਈ ਆ। ਉੱਤਰਾਖੰਡ ਦੇ ਵਿੱਚ ਤੁਸੀਂ 3 ਮੁੱਖ ਮੰਤਰੀ ਬਦਲਤੇ, ਗੁਜਰਾਤ ਦੇ ਵਿੱਚ ਤੁਸੀਂ 2 ਮੁੱਖ ਮੰਤਰੀ ਬਦਲ ਦਿੱਤੇ, ਉੱਥੇ ਤਾਂ ਸਾਰਾ ਕੁਝ ਹੀ ਬਦਲ ਦਿੱਤਾ। ਥਾਂ ਥਾਂ ਦੇ ਉੱਤੇ ਮੁੱਖ ਮੰਤਰੀ ਬਦਲ ਰਹੇ ਹੋ। ਅਗਲੀ ਵਾਰੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਲੱਗਦੀ ਆ, ਉਦੋਂ ਬਾਅਦ ਆਉਂਦਿਆਂ ਖੱਟੜ ਦੀ ਵਾਰੀ ਵੀ ਆ ਸਕਦੀ ਹੈ। ਕਿ ਉੱਥੇ ਵੀ ਸਰਕਾਰਾਂ ਜਿਹੜੀਆਂ ਉਹ ਫੇਲ ਨੇ, ਉਹ ਤਾਂ ਵਾਕਿਆ ਫੇਲ ਨੇ। ਜੇ ਕਾਂਗਰਸ ਨੇ ਬਦਲੀ ਆ, ਪਾਰਟੀਆਂ ਦੇ ਕੋਲੇ ਇਸ ਚੀਜ਼ ਦੇ ਹਾਈ ਕਮਾਂਡ ਦੇ ਕੋਲੇ ਪੂਰੇ ਅਖਤਿਆਰ ਨੇ ਜੀ ਕਿ ਉਹ ਉਹਨਾਂ ਨੇ ਬਦਲਣੀ ਆ ਜਾਂ ਰੱਖਣੀ ਆ। ਇਹ ਤਾਂ ਉਹੀ ਗੱਲ ਆ ਵੀ ਤੁਹਾਡਾ ਕੁੱਤਾ ਕੁੱਤਾ, ਸਾਡਾ ਕੁੱਤਾ ਟੋਮੀ ਜੀ। ਅਗਲੇ ਕਾਲਰ ਨੇ ਸਾਡੇ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਪਨੂੰ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਨੂੰ ਜੀ, ਮੇਰਾ ਸਵਾਲ ਇਹ ਹੈ, ਜਿਸ ਤਰ੍ਹਾਂ ਆਪਣੇ ਚੰਨੀ ਹੋਣਾ ਨੂੰ ਮੁੱਖ ਮੰਤਰੀ ਬਣਾਇਆ, ਕੀ ਹੈ ਤਾਂ ਉਹਨੇ ਪੱਤਾ ਖੇਲਿਆ ਗਲਤ ਦਾ, ਕਿਉਂਕਿ ਉਹਨਾਂ ਦੀ ਐਜੂਕੇਸ਼ਨ ਦੇ ਮੁਤਾਬਕ ਉਹਨਾਂ ਨੂੰ ਨਹੀਂ ਰੱਖਿਆ। ਇਹ ਤਾਂ ਮੰਨ ਲਓ ਸਿੱਧੀ ਜਿਹੀ ਗੱਲ ਹੈ। ਤੇ ਦੂਸਰਾ, ਜੇ ਬਾਈ ਚਾਂਸ ਹੁਣ ਜੇ ਅਗਲੀਆਂ ਇਲੈਕਸ਼ਨ 'ਚ ਮੰਨ ਲਓ ਇਹ ਜਿੱਤਦੇ ਆ, ਕਾਂਗਰਸ ਜਿੱਤਿਆ, ਕੀ ਆਪਣੇ ਚੰਨੀ ਸਾਹਿਬ ਨੂੰ ਮੁੜ ਕੇ ਫੇਰ ਮੁੱਖ ਮੰਤਰੀ ਦਾ ਚਿਹਰਾ ਬਣਾਉਣਗੇ, ਜਾਂ ਫਿਰ ਇਹਨਾਂ ਦੀ ਇਹੀ ਆ ਵੀ ਚਲੋ ਹੋਰ ਨਹੀਂ ਤਾਂ ਇਹਨਾਂ ਨੂੰ ਇੰਨੇ ਸਮੇਂ ਕਰਤਾ ਕੁਛ ਸਕਦੇ ਵੀ ਇਹਨਾਂ ਬਦਨਾਮ ਕਰ ਦਿਓ, ਇਹਨਾਂ ਭਾਈਚਾਰੇ 'ਚ ਵੀ ਦੇਖੋ। ਇਸ ਕਰਕੇ ਨਹੀਂ ਜੀ ਦਲ ਚਿਹਰਾ ਅਸੀਂ ਅੱਗੇ ਲੈ ਕੇ ਇਹ ਮੰਨ ਲਓ ਕੁਛ ਕਰੇ ਉਹਨਾਂ 'ਚ ਇਹਨੂੰ ਬਦਨਾਮ ਕਰ ਦਿਓ, ਤੈਨੂੰ ਅੱਗੇ ਲੈ ਕੇ ਆਇਆ ਸੀ, ਦਿੱਤਾ ਮਾਸਟਰ ਕੀਤਾ ਕੁਛ ਨਹੀਂ ਜੀ। ਇਹ ਸਾਰੀ ਚਾਲ ਹੈ, ਇਹਨਾਂ ਦੱਸਿਓ ਮਹਾਰਾਜ ਜੀ। ਥੈਂਕ ਯੂ। ਦੇਖੋ, ਐਜੂਕੇਸ਼ਨ ਵਾਈਜ਼ ਪਤਾ ਨਹੀਂ ਤੁਹਾਡੇ ਕੋਲੇ ਜਾਣਕਾਰੀ ਕੀ ਆ। ਚਰਨਜੀਤ ਸਿੰਘ ਚੰਨੀ ਹੋਰਾਂ ਨੇ PhD ਕੀਤੀ ਹੋਈ ਆ। ਜੇ ਤੁਹਾਡੇ ਕੋਈ ਏਦਾਂ ਦੇ ਔਰ WW ਸੋਰਸ ਨਾ ਹੋਣ ਵੀ ਉਹ 5 ਪੜ੍ਹੇ ਆ ਜਾਂ 8 ਪੜ੍ਹੇ ਆ, ਹਾਈਲੀ ਐਜੂਕੇਟਡ ਨੇ। ਐਜੂਕੇਸ਼ਨ ਵਾਈਜ਼ ਕੋਈ ਕਿੰਤੂ ਪਰੰਤੂ ਨਹੀਂ ਹੈਗਾ ਜੀ। PhD ਦੀ ਉਹਨਾਂ ਦੇ ਕੋਲੇ ਡਿਗਰੀ ਮਿਲਣ ਵਾਲੀ ਆ, ਉਹਨਾਂ ਨੇ PhD ਆਪਣੀ ਕੰਪਲੀਟ ਕੀਤੀ ਆ। ਔਰ ਇਹਦੇ ਤੋਂ ਉੱਪਰ ਐਜੂਕੇਸ਼ਨ ਜਿਹੜੀ ਜੀ ਉਹ ਪਤਾ ਨਹੀਂ ਕਿ ਤੁਸੀਂ ਕਿਵੇਂ ਕਹਿੰਦੇ ਹੋ ਕਿ ਐਜੂਕੇਸ਼ਨ ਵਾਈਜ਼ ਉਹਨਾਂ ਨੂੰ ਮੁੱਖ ਮੰਤਰੀ ਜਿਹੜਾ ਉਹ ਨਹੀਂ ਸੀ ਬਣਦਾ। ਇਜ਼ ਅ ਹਾਈਲੀ ਐਜੂਕੇਟਡ ਮੈਨ, ਹਾਈਲੀ ਐਜੂਕੇਟਡ। ਇਦੋਂ ਉੱਪਰ ਕੀ ਹੋ ਸਕਦਾ ਜੀ? PhD ਕਰਨੀ ਕੋਈ ਖਾਲਾ ਜੀ ਦਾ ਵਾੜਾ ਥੋੜੀ ਆ। ਉਹਨਾਂ ਨੇ ਕੀਤੀ ਹੋਈ ਆ ਮੁਕੰਮਲ, ਜਿਹੜੀ ਉਹਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂਗਾ। ਉਹ ਪਤਾ ਨਹੀਂ ਤੁਸੀਂ ਕਿੱਥੋਂ ਜਿਹੜਾ ਜੀ ਉਹ ਸੁਣ ਲਿਆ। ਬਾਕੀ ਉਹਨਾਂ ਨੂੰ ਬਣਾਉਂਦੀ ਹੈ ਕਾਂਗਰਸ ਜਾਂ ਨਹੀਂ, ਦੇਖੋ ਇਹ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਨਿਰਭਰ ਹੈ। ਇਹ ਬਹੁਤ ਅੱਗੋਂ ਦੀਆਂ ਗੱਲਾਂ ਨੇ। ਘੱਟੋ ਘੱਟ ਕੁਝ ਦਿਨ ਤਾਂ ਖੜੋ ਜੀ, ਮਹੀਨੇ ਵੀ ਨਹੀਂ ਮੈਂ ਕਹਿੰਦਾ, ਕਿਉਂਕਿ ਮਹੀਨੇ ਤਾਂ ਹੈ ਹੀ ਗਿਣਤੀ ਦੇ 3 ਉਹਨਾਂ ਦੇ ਕੋਲੇ ਆ। ਆਪਾਂ ਇਹ ਨਹੀਂ ਕਹਿੰਦੇ ਵੀ 3 ਮਹੀਨੇ ਇਹਦੇ ਦੇਖ ਲਈਏ, ਹਫਤਾ ਦੇਖੋ, ਕਿਉਂਕਿ ਝੋਨੇ ਵਾਲੇ ਪਿੰਡ ਪਰਾਲੀਓਂ ਦਿਸ ਪੈਣੇ ਆ। ਹਫਤੇ ਤੋਂ ਬਾਅਦ ਆਪਾਂ ਨੂੰ ਬਹੁਤ ਸਾਰਾ ਕੁਝ ਜਿਹੜਾ ਉਹ ਦਿਸਣਾ ਸ਼ੁਰੂ ਹੋ ਜਾਊਗਾ। ਉਹਨਾਂ ਦੇ ਪ੍ਰਸ਼ਾਸਨਿਕ ਫੈਸਲਿਆਂ ਦੇ ਉੱਤੇ ਤੇ ਪ੍ਰਸ਼ਾਸਨ ਦੇ ਉੱਤੇ ਕਿੰਨੀ ਪਕੜ ਹੈ।
ਕਈ ਵਾਰੀ ਅਸੀਂ ਜਿਹੜਾ ਕਿਸੇ ਵਿਅਕਤੀ ਨੂੰ ਉਹਦੇ ਜੱਜ ਪਹਿਲਾਂ ਹੀ ਕਰ ਲੈਂਦੇ ਆ ਉਹਦੇ ਨਾਮ ਤੋਂ, ਕਿ ਇਹ ਪੜ੍ਹਿਆ ਲਿਖਿਆ ਨਹੀਂ ਹੋ ਸਕਦਾ। ਚਰਨਜੀਤ ਸਿੰਘ ਚੰਨੀ ਪੜ੍ਹੇ ਲਿਖੇ ਨੇ, ਐਜੂਕੇਟਡ ਨੇ, ਹਾਈਲੀ ਐਜੂਕੇਟਡ ਨੇ, ਤੇ ਇਹ ਹੁਣ ਨਿਰਭਰ ਕਰੂਗਾ ਜੀ ਵੀ ਉਹ ਲਛਮਣ ਸਿੰਘ ਗਿੱਲ ਬਣ ਸਕਦੇ ਆ ਜਾਂ ਨਹੀਂ। ਬਣਨ ਦੀ ਸੰਭਾਵਨਾ ਹੈਗੀ ਆ। ਇਹ ਲੋਕ ਕਹਿੰਦੇ ਆ ਕਿ ਚਰਨਜੀਤ ਸਿੰਘ ਚੰਨੀ ਹੁਰੀ ਫੈਸਲਾ ਲੈਣ ਦੇ ਸਮਰੱਥ ਹੈਗੇ ਆ। ਦੇਖੋ, ਜੇ ਉਹ ਪਿਛਲੱਗ ਨਾ ਬਣੇ, ਜੇ ਉਹਨਾਂ ਤੋਂ ਫੈਸਲੇ ਕਰਵਾਏ ਨਾ ਗਏ, ਜੇ ਉਹਨਾਂ ਨੇ ਆਪ ਕਰ ਲਏ ਤਾਂ ਕੁਝ ਚੰਗੇ ਫੈਸਲੇ ਲੈ ਸਕਦੇ ਆ। ਮੈਂ ਅਫਸਰਾਂ ਦੀ ਕੁਝ ਇੱਕ ਦੀ ਗੱਲ ਕੀਤੀ ਆ, ਜੇ ਉਹ ਅਫਸਰ ਆ ਜਾਂਦੇ ਆ, ਇਹਨਾਂ ਅਫਸਰਾਂ ਨੇ ਚੰਗੇ ਜਿਹੜੇ ਸਕੱਤਰ ਨੇ, ਮੁੱਖ ਸਕੱਤਰ ਨੇ, ਸਰਕਾਰ ਉਹਨਾਂ ਨੇ ਹੀ ਚਲਾਉਣੀ ਹੁੰਦੀ ਆ। ਹੁਸਨ ਲਾਲ ਹੋਰਾਂ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਹੈਗਾ ਜੀ, ਉਹ ਇਮਾਨਦਾਰ ਆਫੀਸਰ ਨੇ। ਬਾਕੀ ਜੇ ਚਟੋਪਾਧਿਆਏ ਸਾਹਿਬ ਆ ਜਾਂਦੇ ਆ, ਹਰਪ੍ਰੀਤ ਸਿੰਘ ਸਿੱਧੂ ਹੋਰੀ ਆ ਜਾਂਦੇ ਆ, ਤੇ ਇੱਕ ਚੰਗੀ ਟੀਮ ਤਾਂ ਉਹਨਾਂ ਨੂੰ ਮਿਲ ਜਾਊਗੀ। ਅਜੇ ਇਹ ਬਾਅਦ ਵਾਲੀ ਗੱਲ ਹੈ ਕਿ ਉਹਨਾਂ ਨੂੰ ਕਾਂਗਰਸ ਬਣਾਉਂਦੀ ਆ ਜਾਂ ਵਰਤ ਲੈਂਦੀ ਆ, ਉਹ ਆਪਣੀ ਜਗ੍ਹਾ ਦੇ ਉੱਤੇ ਆ। ਜੇ ਉਹ ਕੰਮ ਹੀ ਇਦਾਂ ਦੇ ਕਰ ਜਾਂਦੇ ਆ 1-2 ਮਹੀਨਿਆਂ ਦੇ ਵਿੱਚ, ਤਾਂ ਮਜਬੂਰੀ ਬਣ ਜਾਊਗੀ ਕਾਂਗਰਸ ਦੀ ਉਹਨਾਂ ਨੂੰ ਅੱਗੋਂ ਮੁੱਖ ਮੰਤਰੀ ਦਾ ਫੇਸ ਜਿਹੜਾ ਉਹ ਰੱਖਣ ਦੇ ਵਾਸਤੇ, ਬਿਨਾਂ ਕਿਸੇ ਸ਼ੱਕ ਦੇ। ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਸਰਦਾਰ ਬਲਤੇਜ ਸਿੰਘ ਜੀ, ਪੰਨੂ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਭੈਣ ਜੀ, ਗੱਲ ਇਹ ਆ ਵੀ ਕਹਿੰਦੇ ਨਾ ਦਾਤਿਆ ਤੇਰੇ ਰੰਗ ਬਲਿਹਾਰੇ, ਕਿਸੇ ਨੇ ਆਖੇ ਖੁਸ਼ੀਆਂ ਦੇ ਹਾਰ ਪਵਾਲੇ ਤੇ ਕਿਸੇ ਨੇ ਲਾਹਨਤਾਂ ਦੇ ਪਵਾਲੇ। ਤੇ ਕਹਿੰਦੇ ਹੁੰਦੇ ਆ ਵੀ ਸਿਆਣੇ ਕਹਿੰਦੇ ਹੁੰਦੇ, ਕਹਾਵਤ ਸੀਗੀ ਨਾਲੇ ਪ੍ਰਤੱਖ ਆ ਬਈ ਭਾਈ ਦਾਤੇ ਦੇ ਨਾਲ ਰੰਗ ਇਹ ਆ ਵੀ ਜੇ ਉਹ ਕਿਸੇ ਤੇ ਮਿਹਰ ਕਰਦਾ ਨਾ ਤੇ ਕੱਖਾਂ ਦੀ ਕੁੱਲੀ ਚੋਂ ਤੇ ਮਹਿਲਾਂ ਚ ਪਾ ਦਿੰਦਾ, ਤੇ ਜੇ ਉਹਦੀ ਕਰੋਪੀ ਹੋ ਜੇ ਤਾਂ ਅੱਜ ਪ੍ਰਤੱਖ ਹੋ ਗਈ ਉਹ ਗੱਲ ਵੀ ਮਹਿਲਾਂ ਚੋਂ ਤੇ ਕੱਖਾਂ ਦੀ ਕੁੱਲੀ ਚ ਪਾਤਾ, ਤੇ ਐਨ ਗਾਂਹ ਵਾਸਤੇ ਨਾਲ ਫੱਟੀ ਵੀ ਪੋਚੀ ਗਈ, ਗਾਂਹ ਵਾਸਤੇ ਫੱਟੀ ਪੋਚੀ ਗਈ। ਇਹ ਕੈਪਟਨ ਸਾਹਿਬ ਦੀ 20 ਸਾਲ ਦੀ ਨਹੀਂ ਕੋਈ ਆਸ ਉਮੀਦ ਵੀ ਇਹ ਆ ਜਾਣਗੇ ਸਿਆਸਤ ਜਾਂ ਕੋਈ ਵੀ ਇਹਨਾਂ ਦਾ ਪਰਿਵਾਰ। ਤੇ ਸਾਨੂੰ ਤਾਂ ਇਹ ਆ ਗੱਲ ਵੀ ਜੇ ਕੋਈ ਬੰਦਾ ਘਰ ਦਾ ਜ਼ਿੰਮੇਵਾਰ ਥੋੜਾ ਜਿਹਾ ਕਮਜ਼ੋਰ ਹੋਵੇ ਜਾਂ ਸ਼ਰੀਫ ਹੋਵੇ, ਉਹਨੂੰ ਇਹ ਨਹੀਂ ਸ਼ਰੀਫ ਹੋਣਾ ਨਹੀਂ ਲੈਣਾ ਚਾਹੀਦਾ। ਆਂਦੇ ਹੁੰਦੇ ਆ ਤੇਲ ਵੇਖੋ, ਤੇਲ ਦੀ ਧਾਰ ਵੇਖੋ, ਟਾਈਮ ਵੇਖੋ ਥੋੜਾ ਚਾਰ। ਜਿਹੜੇ ਉਹਨਾਂ ਦੇ ਨਾਲ ਆ, ਜਿਹੜੇ ਉਹਨਾਂ ਦੇ ਬੰਦੇ ਆ, ਉਹਨਾਂ ਦੀ ਵੀ ਨਾਲ ਬੇਇੱਜ਼ਤੀ ਆ, ਤੇ ਉਹਨਾਂ ਨੇ ਚੰਗੇ ਫੈਸਲੇ ਲੈਣਗੇ ਜਿਨ੍ਹਾਂ ਨੇ ਗਰੀਬੀ ਘਰ ਤੋਂ ਵੇਖਿਆ। ਤੇ ਕੈਪਟਨ ਸਾਹਿਬ ਦਾ ਰੱਜੇ ਪੁੱਜੇ ਪਰਿਵਾਰ ਦੇ ਸਿਉਣੇ ਦੇ ਚੌਂਕੇ ਲੈ ਕੇ, ਤੇ ਸੁਖਬੀਰ ਬਾਦਲ ਨੇ ਤੇ ਕੈਪਟਨ ਨੇ ਕਾਂਗਰਸ ਦਾ ਫੱਟੀ ਪੋਚਤੀ ਜਮਾ ਸਤਿਆਨਾਸ਼ ਕਰਤਾ, ਤੇ ਇਹਨੇ ਕਰਤਾ ਸੁਖਬੀਰ ਨੇ ਅਕਾਲੀ ਦਲ ਦਾ। ਇਹਨਾਂ ਨੇ ਦੋਨਾਂ ਨੇ ਮਹਾਰਾਜ ਦੀ ਬੇਅਦਬੀ ਕਰਾਈ, ਰਲ ਕੇ ਹੋਇਆ ਸਾਰਾ ਕੁਛ। ਤੇ ਆਹ ਵੇਖ ਲਓ ਅੱਜ ਸਾਰੀ ਦੁਨੀਆ ਤੇ ਹੋਈ ਪਈ ਆ। ਤੇ ਇਹਦੇ ਤੇ ਕਮੈਂਟ ਕਰੋ ਜੀ, ਮੇਰਾ ਤਾਂ ਇੰਨਾ ਹੀ ਕਹਿਣਾ ਸੀਗਾ ਜੀ। ਥੈਂਕ ਯੂ। ਕਮੈਂਟ ਕਰਨ ਨੂੰ ਛੱਡਿਆ ਨਹੀਂ ਜੀ ਤੁਸੀਂ ਕੁਝ, ਤੁਸੀਂ ਵਿਚਾਰ ਆਪਣੇ ਜਿਹੜੇ ਉਹ ਦੇ ਦਿੱਤੇ ਆ ਜੀ। ਬਿਲਕੁਲ ਇਹ ਜਿਹੋ ਜਿਹੇ ਬਣ ਗਿਆ ਹਾਲਾਤ ਤੁਹਾਡੇ ਸਭ ਦੇ ਸਾਹਮਣੇ ਆ। ਕੋਈ ਇਹਨੂੰ ਮੰਨੇ ਜਾਂ ਨਾ ਮੰਨੇ, ਉਹ ਆਪੋ ਆਪਣੇ ਮੰਨਣ ਦੀ ਗੱਲ ਆ। ਮੈਂ ਕੋਈ ਫੋਰਸਫੁਲੀ ਨਹੀਂ ਕਹਿੰਦਾ, ਪਰ ਇੱਕ ਗੱਲ ਜ਼ਰੂਰ ਆ, ਜਦੋਂ ਕੋਈ ਚੀਜ਼ ਦੰਦ ਕਥਾ ਬਣ ਜਾਂਦੀ ਆ ਨਾ, ਜਦੋਂ ਪਰਸੈਪਸ਼ਨ ਬਣ ਜਾਂਦੀ ਆ, ਉਹ ਬੜਾ ਤੰਗ ਕਰਦੀ ਆ। ਜਿਹੜਾ ਗੁਟਕੇ ਦੀ ਸਹੁੰ ਚੁੱਕਣੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜ਼ਿੰਦਗੀ ਦਾ ਬਲੰਡਰ ਸੀ ਜੀ। ਅਗਲੇ ਕਾਲਰ ਨੇ ਸਾਡੇ ਜਸਵੰਤ ਚੌਲ ਜੀ ਬਿਆਨਾ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਪੰਨੂ ਜੀ, ਮੇਰੇ 2 ਸਵਾਲ ਹੈ ਛੋਟੇ ਛੋਟੇ ਜੀ। ਇੱਕ ਤਾਂ ਭਾਜੀ ਇਹ ਗੱਲ ਤੇ ਕਲੀਅਰ ਕਰਿਓ, ਜਦੋਂ ਤਾਂ ਕੋਈ ਵੀ ਲਾ ਲਓ ਸਰਕਾਰ, ਚਾਹੇ ਕਾਂਗਰਸ ਦੀ ਹੋਵੇ ਜਾਂ ਬੀਜੇਪੀ ਦੀ ਹੋਵੇ, ਆਉਂਦੀ ਆ, ਜੇ ਤਾਂ ਸਰਕਾਰ ਦੀ ਸਰਕਾਰ ਸੂਬੇ 'ਚ ਆ ਜਾਂਦੀ ਹੈ ਜੀ, ਫੇਰ ਤਾਂ ਰੌਲਾ ਪੈਂਦਾ ਮਸ਼ੀਨਾਂ 'ਚ ਘਪਲਾ ਹੋ ਗਿਆ ਨਾ ਜੀ। ਜੇ ਕੋਈ ਮੂਹਰੇ ਐਂਟੀ ਆ ਜਾਂਦਾ ਆ, ਫੇਰ ਆਪਾਂ ਕਹਿੰਦੇ ਲੋਕਾਂ ਦੀ ਜਿੱਤ ਆ ਨਾ। ਇਹ ਤੇ ਕਲੀਅਰ ਕਰਿਓ ਵੀ ਜਿਹੜਾ ਪੰਜਾਬ ਸਰਕਾਰ ਬਣੀ ਸੀ ਉਦੋਂ ਕਹਿੰਦੇ ਪੰਜਾਬ 'ਚ ਇਹਨਾਂ ਨੇ ਬੀਜੇਪੀ ਨੇ ਕਾਂਗਰਸ ਆਪ ਬਣਾਈ ਆ ਨਾ। ਜੇ ਹੁਣ ਆਪਾਂ ਮਮਤਾ ਬੈਨਰਜੀ ਦੀ ਗੱਲ ਕਰਦੇ ਹਾਂ, ਹੁਣ ਠੋਕ ਵਜਾ ਕੇ ਮੋਹਰੇ ਆਈ ਆ, ਲੋਕਾਂ ਨੇ ਫਤਵਾ ਦਿੱਤਾ, ਪਰ ਮਸ਼ੀਨਾਂ 'ਚ ਗੜਬੜੀ ਦਾ ਕੀ ਰੌਲਾ ਜੀ? ਮਸ਼ੀਨਾਂ 'ਚ ਗੜਬੜੀ ਹੋ ਗਿਆ, ਮਸ਼ੀਨਾਂ ਚੱਕ ਕੇ ਲੈ ਗਏ ਜੀ। ਪਰ ਜੇ ਇੰਨਾ ਹੀ ਧੱਕਾ ਆਪਾਂ ਮੰਨਦੇ ਹੁੰਦਾ ਹੋਵੇ ਤੇ ਫਿਰ ਸਰਕਾਰ ਆਉਣ ਦੇ ਸਕਦੇ ਜਾਂ ਨਹੀਂ ਦੇ ਸਕਦੇ ਜੀ? ਇੱਕ ਦੂਜਾ ਸਵਾਲ ਭਾਜੀ ਮੇਰਾ ਇਹ ਆ, ਜਿਹੜਾ ਚੰਨੀ ਦੀ ਗੱਲ ਕਰਦੇ ਆ ਨਾ ਜੀ, ਆਪਣੇ ਹੁਣ ਤਕਰੀਬਨ ਸਾਰੇ ਅੱਜ ਤੱਕ, ਮੈਂ ਵੀ ਆਪਾਂ ਕਿਸੇ ਕਮਿਊਨਿਟੀ ਨੂੰ ਬੁਲਾਉਂਗਾ ਤਾਂ ਆਪਾਂ ਟਾਰਗੇਟ ਨਹੀਂ ਕਰਦੇ ਵੀ ਜੱਟਾਂ ਦੀ ਸਿਆਸਤ ਰਹੀ ਆ, ਪੰਜਾਬ ਵੱਧ ਆਪਣੇ ਰਹੇ ਆ ਜੀ, ਜਿੰਨੇ ਵੀ ਰਹੇ ਆ ਮੁੱਖ ਮੰਤਰੀ ਹੈ ਨਾ। ਪਰ ਜਿਹੜਾ ਹੁਣ ਇਸ ਟਾਈਮ ਲੋਕਾਂ ਦੇ ਮਨਾਂ ਦੇ ਵਿੱਚ ਜਿੱਦਾਂ ਇੱਕ ਨਫ਼ਰਤ ਭਰੀ ਬਾਰਿਸ਼ ਹੈ ਜੀ, ਦਲਿਤ ਭਾਈਚਾਰਾ ਐਜੂਕੇਟਡ, ਮੈਂ ਇਹ ਕਰਨਾ ਜਿੰਨੀ ਪੰਜਾਬ ਦੀ ਇਸ ਟਾਈਮ ਕਾਂਗਰਸ ਦੇ ਆ ਜੀ, ਜਿੰਨੇ ਬੰਦੇ ਬੈਠੇ ਆ, ਉਹਨੂੰ ਸਭ ਤੋਂ ਵੱਧ ਪੜ੍ਹਿਆ ਲਿਖਿਆ ਚੰਨੀ ਆ ਜਿਹਨਾਂ ਵਿੱਚੋਂ। ਠੀਕ ਹੈ ਜੀ। ਇਹ ਤੇ ਭਾਈ ਸਵਾਲ ਕਰੇ ਤੇ ਆਹ ਤੇ ਕਮੈਂਟ ਦਿਓ, ਭੈਣ ਸੁਣਨ ਦਿਓ ਜੀ। ਥੈਂਕ ਯੂ। ਜਿਹੜੇ ਕਮੈਂਟ ਕਰਦੇ ਆ ਜੀ ਉਹਨਾਂ ਨੂੰ ਕਰੀ ਜਾਣ ਦਿਓ। ਇਸ ਤਰ੍ਹਾਂ ਦਾ ਤਾਂ ਕਮੈਂਟ ਮੈਂ ਤਾਂ ਕਦੇ ਨਹੀਂ ਕੀਤਾ, ਨਾ ਕਦੇ ਕਰੂੰਗਾ ਜੀ। ਨਾ ਇੰਨੀ ਨੀਵੀਂ ਸੋਚ ਜਿਹੜੀ ਹੈਗੀ ਆ ਕਿ ਏਅਰ ਦੇ ਉੱਤੇ ਕੋਈ ਏਦਾਂ ਦੀ ਗੱਲ ਕਰੋਗੇ। ਅਸੀਂ ਤਾਂ ਗੁਰੂ ਨਾਨਕ ਦੀ ਮੰਨਣ ਵਾਲੇ ਆ,
ਗੁਰੂ ਨਾਨਕ ਨੂੰ ਮੰਨਣ ਵਾਲੇ ਹੋ ਸਕਦਾ ਕਿ ਇਦਾਂ ਦੀ ਗੱਲ ਜਿਹੜੇ ਕਰਦੇ ਹੁਣ, ਜਿਹੜੇ ਉਹਦੀ ਮੰਨਣ ਵਾਲੇ ਆ ਉਹ ਕਦੇ ਵੀ ਇਸ ਤਰ੍ਹਾਂ ਦੀ ਗੱਲ ਜਿਹੜੀ ਉਹ ਨਹੀਂ ਕਰਨਗੇ। ਉਹ ਸਾਡੇ ਹੀ ਨੇ, ਸਾਰੇ ਹੀ ਸਾਡੇ ਨੇ। ਸਭੈ ਸਾਂਝੀਵਾਲ ਸਦਾਇਨ ਹੋ ਕੋ ਨਾ ਦਿਸੈ ਬਾਹਰਾ ਦੀ। ਉਹ ਕੌਣ ਕੌਣ ਵੱਖਰਾ ਜੀ। ਮੇਰਾ ਖਿਆਲ ਜਾਤਾਂ ਪਾਤਾਂ ਦੀ ਗੱਲ ਤਾਂ ਗੁਰੂ ਨਾਨਕ ਸਾਹਿਬ ਨੇ ਨਿਬੇੜੀ ਹੋਈ ਆ। ਹੈ ਵੱਖਰੀ ਗੱਲ ਹੈ ਕਿ ਉਹਨਾਂ ਦੇ ਕਹੇ ਦੇ ਉੱਤੇ ਅਮਲ ਨਹੀਂ ਜਿਹੜਾ ਉਹ ਹੁੰਦਾ। ਜਿਹੜੇ ਕਹਿੰਦੇ ਆ ਉਹਨਾਂ ਨੂੰ ਕਹੀ ਜਾਣਦੇ, ਉਹ ਆਪਣੀ ਅਕਲ ਦਾ ਜਨਾਜ਼ਾ ਹੀ ਕੱਢ ਰਿਹਾ। ਇਸ ਤੋਂ ਵੱਧ ਤਾਂ ਹੋਰ ਕੁਛ ਨਹੀਂ ਜਿਹੜਾ ਦੀ ਉਹ ਕਿਹਾ ਜਾ ਸਕਦਾ। ਮੈਂ ਤਾਂ ਜਿਹੜੀ ਤਸ਼ਬੀਹ ਦਿੱਤੀ ਸੀ, ਜੇ ਤੁਸੀਂ ਸੁਣਿਆ ਤਾਂ ਮੈਂ ਇਸ ਪੱਖੋਂ ਤਸ਼ਬੀਹ ਦਿੱਤੀ ਸੀ ਕਿ ਇੱਕ ਪਾਸੇ ਮਹਿਲਾਂ ਦਾ ਮੇਨ ਜਿਹੜਾ ਬੰਦਾ ਉਹ ਗਿਆ ਤੇ ਕੱਚੇ ਘਰਾਂ ਦਾ ਬੰਦਾ ਉੱਠ ਕੇ ਉਸ ਅਹੁਦੇ ਦੇ ਉੱਤੇ ਪਹੁੰਚ ਗਿਆ। ਇਹ ਇਤਿਹਾਸਕ ਗੱਲ ਹੈ, ਬਹੁਤ ਵੱਡੀ ਗੱਲ ਹੈ ਇਹਦੀ। ਇਹ ਬੜੇ ਲੰਮੇ ਟਾਈਮ ਤੱਕ ਯਾਦ ਰੱਖੀ ਜਾਊਗੀ। ਕੀ ਹੁੰਦਾ ਆਪਾਂ ਉਹਦੇ ਉੱਤੇ ਬਾਅਦ ਦੇ ਵਿੱਚ ਗੱਲ ਕਰ ਸਕਦੇ ਹਾਂ। ਉਹ ਉਹਨਾਂ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹਿੰਦੀ ਆ, ਇਹਦੇ ਉੱਤੇ ਵੀ ਬਾਅਦ ਦੇ ਵਿੱਚ ਗੱਲ ਕੀਤੀ ਜਾ ਸਕਦੀ ਆ, ਕਰਾਂਗੇ ਵੀ ਉਹਨੂੰ, ਉਸ ਚੀਜ਼ ਨੂੰ ਛੱਡਾਂਗੇ ਨਹੀਂ। ਜਿਹੜੀ ਤੁਸੀਂ ਮਸ਼ੀਨਾਂ ਵਾਲੀ ਗੱਲ ਆਖੀ ਆ, ਇਸ ਤਰ੍ਹਾਂ ਹੈ ਜੀ ਕਿ ਜਿਹੜੀਆਂ ਮਸ਼ੀਨਾਂ ਨੇ ਇਹਦੇ ਉੱਤੇ ਜਿਹੜਾ ਕੈਂਡੀਡੇਟ ਆ ਕੋਈ ਵੀ ਜਿਹੜਾ, ਉਹ ਕਿੰਨੀ ਨਿਗਾਹ ਰੱਖਦਾ। ਜੇ ਸਟੇਟ ਦੇ ਵਿੱਚ ਆ ਤਾਂ ਉਹ ਸਟੇਟ ਦੀ ਪਾਰਟੀ ਕਿੰਨੀ ਨਿਗਾਹ ਰੱਖਦੀ ਹੈ। ਇਹ ਠੀਕ ਹੈ ਕਿ ਇਹਦੇ ਵਿੱਚ ਬਹੁਤ ਸਾਰਾ ਕੁਝ ਜਿਹੜਾ ਉਹ ਹੋ ਸਕਦਾ, ਜਿਹੜੀ ਤੋੜ ਭੰਨ ਹੋ ਸਕਦੀ ਹੈ। ਤੋੜ ਭੰਨ ਇਨ ਦਾ ਸੈਂਸ ਕਿ ਇਹਨਾਂ ਨੂੰ ਬਦਲਿਆ ਜਾ ਸਕਦਾ। ਕੁਝ ਬਦਲੀਆਂ ਜਾਂਦੀਆਂ ਕਿੱਥੇ ਨੇ? ਤੁਸੀਂ ਬਹੁਤ ਵਾਰੀ ਦੇਖਿਆ ਹੋਊਗਾ ਟਰੱਕ ਭਰੇ ਹੋਏ ਮਸ਼ੀਨਾਂ ਦੇ ਦਿਸਦੇ ਆ, ਉਹਦੇ ਉੱਤੇ ਸੇਮ ਕਾਈਂਡ ਟਰੱਕ, ਸੇਮ ਮਾਰਕਾ ਦੇ ਟਰੱਕ, ਸੇਮ ਲਾਇਸੈਂਸ ਪਲੇਟ ਦੇ ਟਰੱਕ। ਜਦੋਂ ਮਸ਼ੀਨਾਂ ਦੀ ਢੋਆ ਢਵਾਈ ਹੁੰਦੀ ਆ ਇਲੈਕਸ਼ਨਾਂ ਤੋਂ ਬਾਅਦ, ਇੱਕ ਜਗ੍ਹਾ ਦੇ ਉੱਤੇ ਇਕੱਠੀਆਂ ਕੀਤੀਆਂ ਜਾਂਦੀਆਂ ਨੇ, ਰਸਤੇ ਦੇ ਵਿੱਚ ਵਹੀਕਲ ਬਦਲੇ ਜਾਂਦੇ ਆ। ਉਹ ਵਹੀਕਲ ਜਿਨ੍ਹਾਂ ਦੇ ਵਿੱਚ ਮਸ਼ੀਨਾਂ ਵੋਟਾਂ ਵਾਲੀਆਂ ਹੁੰਦੀਆਂ ਨੇ ਲਾਂਬੇ ਕਰ ਦਿੱਤੇ ਜਾਂਦੇ ਆ। ਜਿਹੜੇ ਦੂਜੇ ਵਹੀਕਲ ਨੇ ਉਹ ਉਹਨਾਂ ਲਾਈਨਾਂ ਦੇ ਵਿੱਚ ਲਾ ਕੇ ਉੱਥੇ ਮਸ਼ੀਨਾਂ ਰੱਖ ਆਉਂਦੇ, ਉਹਦੇ ਵਿੱਚ ਸੈਟਿੰਗ ਕਰਕੇ ਪਹਿਲਾਂ ਵੋਟਾਂ ਜਿਹੜੀਆਂ ਉਹ ਪਾਈਆਂ ਹੋਈਆਂ ਹੁੰਦੀਆਂ ਨੇ। ਮੈਨੂੰ ਇਹ ਬੇਹੱਦ ਇਹਨਾਂ ਮਸ਼ੀਨਾਂ ਦੇ ਜਾਣਕਾਰ ਨੇ ਇਹ ਗੱਲ ਇੱਕ ਵਾਰੀ ਵਿਸਥਾਰ ਦੇ ਵਿੱਚ ਦੱਸੀ ਸੀ ਕਿ ਤਬਦੀਲੀ ਹੁੰਦੀ ਕਿੱਥੇ ਆ। ਜਿੱਥੇ ਜਿੱਥੇ ਇਹ ਸੁਚੇਤ ਹੋ ਕੇ ਬਚਾ ਲਈਆਂ ਜਾਂਦੀਆਂ ਨੇ ਮਸ਼ੀਨਾਂ, ਜਾਂ ਜਿਹੜੇ ਵਰਕਰ ਨੇ ਉਹ ਬਚਾ ਲੈਂਦੇ ਨੇ, ਉਹ ਟਰੱਕਾਂ ਦੇ ਅੱਗੇ ਪਿੱਛੇ ਜਾਣ ਲੱਗ ਗਏ ਆ। ਪਿਛਲੀਆਂ ਵੋਟਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਫੜੀਆਂ ਗਈਆਂ ਸੀ ਨਾ, ਉਹ ਇਕੱਲਾ ਹੀ ਲਈ ਜਾਂਦਾ ਸੀਗਾ, ਜਿਹੜਾ ਰੱਖ ਕੇ ਕੈਂਡੀਡੇਟ ਲਈ ਜਾਂਦਾ ਸੀ ਮਸ਼ੀਨਾਂ, ਉਹ ਉੱਥੇ ਉਹਨੇ ਬਦਲਣੀਆਂ ਸੀਗੀਆਂ ਜਾ ਕੇ। ਇਸ ਕਰਕੇ ਹੌਲੀ ਹੌਲੀ ਇਹ ਹੁੰਦੀ ਕਿਵੇਂ ਆ ਤਬਦੀਲੀ, ਉਹ ਵੀ ਸਮਝ ਆਉਣ ਜਿਹੜੀ ਉਹ ਲੱਗ ਪਈ ਆ। ਬਾਕੀ ਪਤਾ ਨਹੀਂ ਬੁਰਜ ਖਲੀਫਾ ਵਾਲੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਅਗਲਾ ਫੈਸਲਾ ਕੀ ਲਿਆ ਗਿਆ ਵੀ ਕਿਵੇਂ ਬਦਲਣੀਆਂ ਨੇ, ਉਹ ਉਹਦੇ ਉੱਤੇ ਨਿਰਭਰ ਆ। ਪਰ ਬਦਲੀਆਂ ਇਹ ਅਕਸਰ ਉਦੋਂ ਜਾਂਦੀਆਂ ਨੇ ਜਦੋਂ ਇਹ ਮਸ਼ੀਨਾਂ ਨੂੰ ਲਿਜਾ ਕੇ ਜਿੱਥੇ ਗਿਣਤੀ ਹੋਣੀ ਆ ਉੱਥੇ ਪਹੁੰਚਾਈਆਂ ਜਾਂਦੀਆਂ ਨੇ, ਜਿਹੜੇ ਕੰਟਰੋਲ ਰੂਮ ਬਣਾਏ ਜਾਂਦੇ ਆ। ਉਹ ਰਾਹ ਦੇ ਵਿੱਚ ਤਬਦੀਲੀ ਹੁੰਦੀ ਹੈ ਸਾਰੀ ਜੀ। ਅਗਲੇ ਸਾਡੇ ਕਾਲਰ ਨੇ ਅਮਰਜੀਤ। ਹਾਂਜੀ, ਭੈਣ ਜੀ ਨੂੰ, ਇੱਕ ਤੇ ਵੀਰ ਜੀ ਨੂੰ, ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੈਂ ਪਹਿਲਾਂ ਤਾਂ ਸਵਾਲ ਤਾਂ ਮੈਂ ਹੋਰ ਕਰਨਾ ਸੀ ਤੇ ਮੈਂ ਪਹਿਲਾਂ ਇਹ ਦੱਸਣ ਲੱਗੀ, ਮੈਂ ਕਿਹਾ ਸਾਡੇ ਘਰ ਦੇ ਵਿੱਚ ਇੱਕ ਮਾਮਲਾ ਹੋਇਆ ਸੀਗਾ, ਕਿਉਂਕਿ ਸਰਦਾਰ ਸਾਹਿਬ ਨੂੰ ਕਹਿੰਦੇ ਸਰਪੰਚੀ ਜੋ ਖੜਾਉਣਾ ਵਾ, ਅਸੀਂ ਕਹਿੰਦੇ ਸੀ ਵੀ ਨਹੀਂ ਖੜਾਉਣਾ। ਤੇ ਇੱਕ ਹੋਰ ਸਾਡੇ ਰਿਸ਼ਤੇਦਾਰ ਆਇਆ ਜਿਹਦੀ ਡਿਊਟੀ ਲੱਗੀ ਨਹੀਂ ਸੀਗੀ ਉਹਦੇ ਵਿੱਚ, ਉਹ ਕਹਿੰਦਾ ਕੋਈ ਗੱਲ ਨਹੀਂ, ਫਿਕਰ ਨਹੀਂ, ਖੜਾ ਦਿਓ, ਆਪਾਂ ਡੱਬੇ ਬਦਲੀ ਕਰ ਦਿਆਂਗੇ। ਕਹਿੰਦੇ ਤੁਹਾਨੂੰ ਡਰਨ ਦੀ ਗੱਲ ਨਹੀਂ, ਆਪਾਂ ਡੱਬੇ ਬਦਲੀ ਕਰ ਦਿਆਂਗੇ। ਵੀ ਇਹ ਹੋ ਸਕਦਾ ਜਿਹੜੇ ਵਿੱਚ ਹੁੰਦੇ ਆ ਉਹ ਕਰ ਹੀ ਦਿੰਦੇ ਆ। ਤੇ ਮੈਂ ਤਾਂ ਬੇਨਤੀ ਕਰਨੀ ਚਾਹੁੰਦੀ ਸੀ ਕਿ ਇਹਨਾਂ ਨੂੰ, ਵੀਰ ਜੀ ਹੁਣਾਂ ਨੂੰ, ਵੀ ਆਮ ਪਾਰਟੀ ਦੇ ਵਿੱਚ ਭਗਵੰਤ ਮਾਨ ਤੇ ਸਿਮਰਜੀਤ ਮਾਨ ਉਦੋਂ ਬੜੇ ਮੂਹਰੇ ਭੱਜੇ ਨੱਠੇ ਫਿਰਦੇ ਸੀਗੇ, ਬੜੀ ਹੈਲਪ ਕਰੀ ਸੀਗੀ, ਵੀ ਹੁਣ ਉਹ ਕਿਤੇ ਨਜ਼ਰ ਨਹੀਂ ਆਉਂਦੇ। ਕਿਵੇਂ ਇਹਨਾਂ ਦਾ ਕੀ ਬਣੂਗਾ, ਕਿਵੇਂ ਪਤਾ ਲੱਗੂ ਵੀ ਕਦੋਂ ਇਹਨਾਂ ਨੇ ਕੋਈ ਆਪਣੀ ਕਾਰਵਾਈ ਕਰਨੀ ਹੈ ਜਾਂ ਨਹੀਂ ਕਰਨੀ। ਹਾਲ ਚਾਲ ਪੁੱਛ ਲੈਣੇ। ਹਾਂਜੀ ਠੀਕ ਹੈ, ਥੈਂਕ ਯੂ ਜੀ। ਦੇਖੋ ਅਜੇ ਤਾਂ ਇਹਦੇ ਵਿੱਚ ਕੁਝ ਵੀ ਨਹੀਂ ਦਿਸ ਰਿਹਾ। ਸਿਮਰਨਜੀਤ ਸਿੰਘ ਮਾਨ ਹੋਰੀ ਤਾਂ ਮੇਰਾ ਖਿਆਲ ਕਿਤੇ ਵੀ ਨਹੀਂ ਹੈਗੇ ਪੰਜਾਬ ਦੀ ਸਿਆਸਤ ਦੇ ਵਿੱਚ। ਉਹਨਾਂ ਦੇ ਜਿਹੜੇ ਚਾਹਣ ਵਾਲੇ ਨੇ ਉਹ ਗੁੱਸਾ ਨਾ ਕਰ ਜਾਣ, ਵਾਕਈ ਹੈ ਨਹੀਂਗੇ, ਕਿਉਂਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਇੱਕ ਇੰਟਰਵਿਊ ਮੇਰੇ ਨਾਲ ਕੀਤੀ ਸੀ, ਉਹਨਾਂ ਨੇ ਇਹ ਗੱਲ ਆਖੀ ਸੀ ਵੀ ਅਸੀਂ ਤਾਂ 2.5 ਟੋਟੜੂ ਆ। ਮੈਂ ਕਿਹਾ ਸੀ ਵੀ ਜੇ ਇਹ ਗੱਲ ਮੈਂ ਕਹੀ ਤੇ ਫਿਰ ਤਾਂ ਇਹ ਜਿਹੜਾ ਦੀ ਉਹ ਗਲਤ ਹੋ ਜੂਗੀ। ਲੋਕੀ ਕਹਿਣਗੇ ਇਹਨਾਂ ਨੇ ਕਹੀ। ਉਹ ਆਪ ਕਹਿੰਦੇ ਆ ਕਿ ਅਸੀਂ 2.5 ਟੋਟੜੂ ਰਹਿ ਗਏ ਆ, ਸਾਨੂੰ ਸਹਿਯੋਗ ਨਹੀਂ ਜਿਹੜਾ ਉਹ ਕਿਤੋਂ ਵੀ ਮਿਲਿਆ। ਜਿੱਥੋਂ ਤੱਕ ਭਗਵੰਤ ਮਾਨ ਹੋਰਾਂ ਦੀ ਗੱਲ ਹੈ, ਉਹ ਚੁੱਪ ਨੇ, ਉਹ ਇਸ ਮਾਮਲੇ ਦੇ ਉੱਤੇ ਕੋਈ ਆਪਣੀ ਜ਼ੁਬਾਨ ਨਹੀਂ ਖੋਲ ਰਹੇ ਔਰ ਉਹ ਕੋਈ ਗੱਲ ਨਹੀਂ ਕਰ ਰਹੇ। ਪਾਰਟੀ ਵੱਲੋਂ ਵੀ ਹਾਲ ਦੀ ਘੜੀ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ। ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ
ਇਹ ਗੱਲਬਾਤ ਜਿਹੜੀ ਕਿਸੇ ਸਿਰੇ ਜਾਂ ਤਣ ਪੱਤਣ ਲੱਗਣ ਦੇ ਚਾਂਸਸ ਬਹੁਤ ਥੋੜੇ ਨੇ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਲੰਬਾ ਸਮਾਂ ਚੱਲ ਸਕਦੇ ਆ, ਕਿਉਂਕਿ ਪਾਰਟੀ ਨੇ ਕਿਸੇ ਪਾਸੇ ਗੱਲ ਲਾਉਣੀ ਨਹੀਂ ਹੈਗੀ। ਪਾਰਟੀ ਪੰਜਾਬ ਦੀ ਚੋਣ ਕਿਉਂ ਨਹੀਂ ਜਿੱਤਣਾ ਚਾਹੁੰਦੀ, ਇਹ ਵੱਡਾ ਜਿਹੜਾ ਉਹ ਸਵਾਲ ਹੈ। ਕੀ ਉਹਨਾਂ ਦਾ ਕੋਈ ਸਮਝੌਤਾ ਹੋਇਆ ਜਿਹਦੇ ਕਰਕੇ ਉਹ ਜਿੱਤਣਾ ਨਹੀਂ ਚਾਹੁੰਦੇ ਕਿਸੇ ਪਾਰਟੀ ਦੇ ਨਾਲ? ਕੀ ਰੀਜ਼ਨ ਹੈ, ਕੁਝ ਵੀ ਪਤਾ ਨਹੀਂਗਾ ਜੀ। ਪਰ ਮੈਨੂੰ ਨਹੀਂ ਲੱਗਦਾ ਕਿ, ਕਿਉਂਕਿ ਜੇ ਇੰਨੇ ਦਿਨ ਜਿਹੜਾ ਜੀ ਉਹ ਪੈ ਗਏ, ਅੱਜ ਦੇ ਦੇਖਿਆ ਜਾਵੇ ਤਾਂ ਕਾਂਗਰਸ ਨੇ ਆਹ ਚੇਂਜਸ ਕਰਕੇ ਇੱਕ ਵਾਰੀ ਤਬਦੀਲੀ ਦਾ ਸੁਨੇਹਾ ਤਾਂ ਦੇ ਹੀ ਦਿੱਤਾ ਨਾ, ਖਬਰਾਂ ਦੇ ਰੂਪ ਦੇ ਵਿੱਚ ਤਾਂ ਉਹ ਬਹੁਤ ਉੱਪਰ ਨੇ। ਅਕਾਲੀ ਦਲ ਬਾਦਲ ਪਛੜਿਆ ਹੋਇਆ, ਇਹ 'ਚ ਕੋਈ ਸ਼ੱਕ ਨਹੀਂ, ਉਹ ਪਹਿਲਾਂ ਤੋਂ ਪਛੜਿਆ, ਪਰ ਅਕਾਲੀ ਦਲ ਬਾਦਲ ਕੋਸ਼ਿਸ਼ ਤਾਂ ਕਰੀ ਜਾ ਰਿਹਾ। ਆਮ ਆਦਮੀ ਪਾਰਟੀ ਦੇ ਵਿੱਚ ਤਾਂ ਕੋਸ਼ਿਸ਼ ਵੀ ਨਹੀਂ ਹੋ ਰਹੀ। ਹੈਰਾਨੀ ਵਾਲੀ ਗੱਲ ਇਹ ਆ ਕਿ ਤੁਸੀਂ ਜਿਹੜੀ ਇਹ ਸਮਝੋ ਕਿ ਜਿਹੜਾ ਇੰਚਾਰਜ ਲਾਇਆ ਜਾਂਦਾ ਸੂਬੇ ਦਾ, ਕਿਸੇ ਦਾ ਹਾਈ ਕਮਾਂਡ ਨੇ ਇੰਚਾਰਜ ਲਾਇਆ ਹਰੀਸ਼ ਰਾਵਤ ਹੋਰਾਂ ਨੂੰ, ਤੇ ਉਹਨਾਂ ਨੇ ਅਬਜ਼ਰਵਰ ਲਾਤੇ ਦੋ ਜਿਹੜੇ ਨਾਲ। ਹਰੀਸ਼ ਰਾਵਤ ਹੋਰੀ ਇੱਥੇ ਆ ਕੇ ਕਦੀ ਪੰਜਾਬ ਦੇ ਮਸਲਿਆਂ ਤੇ ਪ੍ਰੈਸ ਕਾਨਫਰੰਸ ਕਰਦੇ ਦੇਖੇ ਆ? ਉਹ ਸੰਗਠਨ ਚਲਾਉਣਾ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਸੰਗਠਨ ਚਲਾਉਣ ਦੇ ਵਾਸਤੇ ਆਮ ਆਦਮੀ ਪਾਰਟੀ ਨੇ ਲਾਇਆ ਜਰਨੈਲ ਸਿੰਘ ਹੋਰਾਂ ਨੂੰ, ਤੇ ਉਹਨਾਂ ਦੇ ਨਾਲ ਇੱਕ ਲਾਤੇ ਰਾਘਵ ਚੱਡਾ ਐਡਾ ਤੇਜ਼ ਵਗਣਾ ਚਾਹੁੰਦੇ ਆ ਕਿ ਜਰਨੈਲ ਸਿੰਘ ਹੋਰੀ ਉਹਨਾਂ ਦੇ ਮਗਰ ਤੁਰੇ ਜਾਂਦੇ ਹੁੰਦੇ ਆ। ਰਾਘਵ ਚੱਡਾ ਹੋਰੀ ਇੱਕ ਫਲਾਈਟ ਲੈ ਕੇ ਆਉਂਦੇ ਆ ਦਿੱਲੀ ਤੋਂ, ਇੱਥੇ ਪੰਜਾਬ ਦੇ ਕਿਸੇ ਇਸ਼ੂ ਦੇ ਉੱਤੇ ਪ੍ਰੈਸ ਕਾਨਫਰੰਸ ਕਰਦੇ ਆ ਤੇ ਮੋੜਵੀਂ ਫਲਾਈਟ ਤੇ ਵਾਪਸ ਦਿੱਲੀ ਚਲੇ ਜਾਂਦੇ ਆ। ਪੰਜਾਬ ਦੇ ਕਿਸੇ ਆਗੂ ਨੂੰ ਇੱਥੋਂ ਦੇ ਮਸਲਿਆਂ ਦੇ ਉੱਤੇ ਪ੍ਰੈਸ ਕਾਨਫਰੰਸ ਵੀ ਨਹੀਂ ਕਰਨ ਦਿੱਤੀ ਜਾ ਰਹੀ, ਜਦੋਂ ਕਿ ਸੰਗਠਨ ਦਾ ਜਿਹੜਾ ਇਸ ਵੇਲੇ ਜੋ ਹਾਲਾਤ ਬਣੇ ਪਏ ਆ ਵੀ ਤੁਹਾਡਾ ਜਿਹੜਾ ਪ੍ਰਧਾਨ ਹੈ ਉਹ ਤਾਂ ਘਰੇ ਬੈਠਾ ਕਈ ਦਿਨਾਂ ਤੋਂ। ਸੰਗਠਨ ਦੀ ਜ਼ਿੰਮੇਵਾਰੀ ਜਿਨ੍ਹਾਂ ਨੂੰ ਦਿੱਤੀ ਆ ਉਹ ਉਹਦੇ ਕੋਲੇ ਜਾ ਹੀ ਨਹੀਂ ਰਹੇ, ਉਹਨੂੰ ਪੁੱਛਣ ਦੇ ਵਾਸਤੇ ਵੀ ਗੱਲ ਕੀ ਆ, ਕਿਹੜੇ ਤਰੀਕੇ ਦੇ ਨਾਲ ਨਿਬੜੂਗੀ। ਉਹ ਪ੍ਰੈਸ ਕਾਨਫਰੰਸਾਂ ਦੇ ਵਿੱਚ ਬਿਜ਼ੀ ਨੇ। ਪ੍ਰੈਸ ਕਾਨਫਰੰਸਾਂ ਜਿਹੜੀਆਂ ਰਾਘਵ ਚੱਡਾ ਕਰਕੇ ਜਾਂਦੇ ਆ, ਨਾ ਉਹਨੂੰ ਕੋਈ ਅਖਬਾਰ ਛਾਪੇ, ਨਾ ਉਹਨੂੰ ਕੋਈ ਚੈਨਲ ਵਿਖਾਵੇ। ਇਉਂ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਜਿਹੜੇ ਟਾਹਣੇ ਤੇ ਬੈਠੀ ਆ, ਜਿਵੇਂ ਉਹਨੇ 2017 ਦੇ ਵਿੱਚ ਉਸੇ ਟਾਹਣੇ ਨੂੰ ਵੱਢ ਲਿਆ ਸੀ, ਉਹੋ ਜਿਹੇ ਹਾਲਾਤ ਮੌਜੂਦਾ ਦੌਰ ਦੇ ਵਿੱਚ ਵੀ ਉਹਨਾਂ ਦੇ ਬਣੇ ਹੋਏ ਜੀ। ਅਗਲੇ ਕਾਲਰ ਨੇ ਮਹੇਸ਼ਿੰਦਰ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਭੈਣ ਜੀ ਤੇ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਚੰਨੀ ਸਾਹਿਬ ਦੀ ਨੋ ਡਾਊਟ ਉਹ ਬੜੇ ਪੜ੍ਹੇ ਲਿਖੇ ਬੰਦੇ ਨੇ, ਵੈਲ ਐਜੂਕੇਟਡ ਨੇ, ਤੇ ਉਹਨਾਂ ਦੀ ਪੀਸੀ ਜਿਹੜੀ ਫਸਟ ਪੀਸੀ ਉਹਨਾਂ ਦੀ ਦੇਖੀ, ਤੇ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਵੀ ਉਹ ਪਾਣੀ ਦੇ ਬਿੱਲ ਮਾਫ, ਬਿਜਲੀ ਦੇ ਬਿੱਲ ਮਾਫ ਕਰਤੇ ਜੀ, ਹਨਾ। ਚਲੋ, ਮੈਨੂੰ ਹਰੇਕ ਬੰਦੇ ਦੀ ਆਪਦੀ ਸੋਚ ਹੁੰਦੀ ਆ। ਮੈਨੂੰ ਤਾਂ ਲੱਗਿਆ ਵੀ ਜਿਵੇਂ ਉਹ ਭਾਸ਼ਾ ਸਿੱਧੂ ਸਾਹਿਬ ਦੀ ਸੀਗੀ, ਪੀਸੀ ਚੰਨੀ ਸਾਹਿਬ ਕਰ ਰਹੇ ਸੀਗੇ, ਤੇ ਜਿਹੜੀਆਂ ਇਹ ਗੱਲਾਂ ਕੀਤੀਆਂ, ਜੇ ਇਹ 2-3 ਮਹੀਨੇ 4 ਮਹੀਨੇ ਉਹਨਾਂ ਕੋਲ ਹੈਗੇ ਨੇ ਹਜੇ, ਜੇ ਸਿਰੇ ਚੜ੍ਹ ਜਾਂਦੇ ਆ ਜੀ ਤੇ ਕੁਛ ਲੋਕਾਂ ਨੂੰ ਰਾਹਤ ਮਿਲਦੀ ਹੈ, ਤਾਂ ਕਿ ਡੈਫੀਨੇਟਲੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿਹੜਾ ਇਹਨਾਂ ਨੇ, ਮੈਂ ਤਾਂ ਖੈਰ ਮੰਨਦਾ ਨਹੀਂ ਜਾਤ ਪਾਤ ਨੂੰ, ਕਿਉਂਕਿ ਅਸੀਂ ਤਾਂ ਆਪਦੇ ਗੁਰੂਆਂ ਦੇ ਵਰਸਾਏ ਹੋਏ ਰਾਹ ਤੇ ਚੱਲਦੇ ਹਾਂ। ਜਿਹੜਾ ਇਹਨਾਂ ਨੇ ਕਿਹਾ ਵੀ ਦਲਿਤ ਸਮਾਜ ਦਾ ਜਾਂ ਦਲਿਤ ਭਾਈਚਾਰੇ ਦੀ ਵੋਟ ਮਤਲਬ ਕਿ ਇਹ ਕਾਂਗਰਸ ਖਿੱਚਣ 'ਚ ਕਾਮਯਾਬ ਹੋਊਗੀ ਕਿ ਇਹਦਾ ਕੋਈ ਬੜਾ ਫਰਕ ਨਹੀਂ, ਇੰਨੀ ਕੁ ਗੱਲ ਦਾ ਮੈਨੂੰ ਜਵਾਬ ਦਿਓ। ਥੈਂਕ ਯੂ ਜੀ। ਦੇਖੋ, ਜਿਹੜੀਆਂ ਸਿਆਸੀ ਧਿਰਾਂ ਨੇ ਉਹ ਵੋਟ ਬੈਂਕ ਨੂੰ ਸਾਹਮਣੇ ਰੱਖ ਕੇ ਕਰਦੀਆਂ ਨੇ, ਬਿਨਾਂ ਕਿਸੇ ਸ਼ੱਕ ਦੇ ਖਿੱਚੂਗੀ ਜੀ। ਇਹਦਾ ਅਸਰ ਪਊਗਾ, ਬਹੁਤ ਵੱਡਾ ਪਊਗਾ, ਕਿਉਂਕਿ ਉਹਨਾਂ ਨੇ ਮੁੱਦਾ ਖੋਲਿਆ। ਭਾਰਤੀ ਜਨਤਾ ਪਾਰਟੀ ਜਿਹਦੀ ਸੰਭਾਵਨਾ ਹੀ ਕੋਈ ਨਹੀਂ ਸਰਕਾਰ ਬਣਨ ਦੀ, ਹੋਰ ਵਿੰਗੇ ਟੇਢੇ ਢੰਗ ਨਾਲ ਵਡਾ ਲੇ ਤੇ ਵੱਖਰੀ ਗੱਲ ਆ। ਉਹ ਕਹਿੰਦੇ ਅਸੀਂ ਦਲਿਤ ਨੂੰ ਮੁੱਖ ਮੰਤਰੀ ਲਾਵਾਂਗੇ। ਅਕਾਲੀ ਦਲ ਬਾਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਕਰ ਲਿਆ, ਕਹਿੰਦੇ ਅਸੀਂ ਦਲਿਤ ਨੂੰ ਡਿਪਟੀ ਮੁੱਖ ਮੰਤਰੀ ਲਾਵਾਂਗੇ। ਆਮ ਆਦਮੀ ਪਾਰਟੀ ਕਹਿੰਦੀ ਅਸੀਂ ਦਲਿਤ ਨੂੰ ਡਿਪਟੀ ਮੁੱਖ ਮੰਤਰੀ ਲਾਵਾਂਗੇ। ਕਾਂਗਰਸ ਨੇ ਦਲਿਤ ਨੂੰ ਡਿਪਟੀ ਮੁੱਖ ਮੰਤਰੀ ਬਣਾ ਦਿੱਤਾ। ਜੇਰਾ ਤਾਂ ਕੀਤਾ ਕਾਂਗਰਸ ਨੇ, ਇਹ ਤਾਂ ਗੱਲ ਮੰਨਣ ਵਾਲੀ ਹੈ। ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਪ੍ਰਧਾਨ ਮੰਤਰੀ ਕਾਂਗਰਸ ਨੇ ਬਣਾਇਆ ਸੀ। ਇਹ ਤਾਂ ਦੇਖੋ, ਇਹ ਤਾਂ ਨੰਗੀ ਚਿੱਠੀ ਸਾਹਮਣੇ ਜਿਹੜੀ ਹੈ ਜੀ ਗੱਲ ਹੈ ਨਾ, ਇਹ ਇੱਕ ਵੱਡਾ ਫੈਸਲਾ ਤਾਂ ਹੈਗਾ ਜਿਹੜਾ ਉਹ ਕਾਂਗਰਸ ਦਾ, ਔਰ ਇਹਦਾ ਅਸਰ ਦਿਸੂਗਾ। ਉਹਨੇ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦਾ ਸਮਝੌਤਾ ਜਿਹੜਾ ਉਹਨੂੰ ਇੱਕ ਕਿਸਮ ਦੇ ਨਾਲ ਨੁਕਰੇ ਲਾਤਾ, ਔਰ ਭਾਰਤੀ ਜਨਤਾ ਪਾਰਟੀ ਜਿਹੜੀ ਵੋਟ ਲੈਣਾ ਚਾਹੁੰਦੀ ਸੀ ਦਲਿਤ ਭਾਈਚਾਰੇ ਦੀ, ਉਹਨੂੰ ਵੀ ਉਹਨੇ ਹਰਟ ਤਾਂ ਕੀਤਾ। ਹੁਣ ਇਹ ਨਿਰਭਰ ਕਰੂਗਾ ਜੀ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਉੱਤੇ, ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ, ਓਵਰਆਲ ਜਿਹੜਾ ਕਿ ਉਹਨਾਂ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹਿੰਦੀ ਹੈ ਜੀ। ਅਗਲੇ ਸਾਡੇ ਕਾਲਰ ਨੇ ਅਜੈਬ ਸਿੰਘ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣੇ ਪੰਨੂ ਸਾਹਿਬ ਜੀ, ਬੇਨਤੀ ਇਹ ਆ ਵੀ ਆਪਾਂ ਬਾਲੀ ਦੂਰ ਨਾ ਜਾਈਏ। ਜਦੋਂ ਤੋਂ ਕੇਂਦਰਾਂ ਤੋਂ ਲਾ ਲੈਂਦੇ ਆ ਕਾਂਗਰਸ ਦਾ ਇਤਿਹਾਸ, ਤੇ ਜਿਹਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਖੇਡਿਆ ਉਹਦਾ ਹਾਲ ਆਹੀ ਹੋਇਆ ਜਿਹੜਾ ਕੈਪਟਨ ਦਾ ਹੋਇਆ ਅੱਜ। ਤੇ ਜੇ ਆਪਾਂ ਪਿੱਛੇ ਜਾਂਦੇ ਹਾਂ ਥੋੜਾ ਜਿਹਾ, ਜਸਰਾਮ ਸਿੰਘ ਤੋਂ ਲਾ ਲਓ, ਜਸਰਾਮ ਸਿੰਘ ਨੇ ਇੱਦਾਂ ਲੋਕਾਂ ਦੇ ਬੜੇ ਪੁੱਤ ਮਾਰੇ,
ਤੇ ਜਦੋਂ ਸਦਾਮ ਸਿੰਘ ਦੀ ਵਾਰੀ ਆਈ ਤੇ ਕੀ ਸਦਾਮ ਸਿੰਘ ਤੇ ਅਟੈਕ ਪਹਿਲਾਂ ਵੀ ਸਦਾਮ ਸਿੰਘ ਮਾਰੀ ਸਕਦਾ ਸੀ, ਪਰ ਸਦਾਮ ਸਿੰਘ ਤੋਂ ਪਹਿਲਾਂ ਉਹਦੇ ਪੁੱਤ ਮਾਰੇ ਉਹਦੇ ਸਾਹਮਣੇ, ਕਿਉਂਕਿ ਉਹਨੇ ਲੋਕਾਂ ਨੇ ਮਾਰੇ ਸੀ। ਫਿਰ ਸਦਾਮ ਸਿੰਘ ਦੀ ਵਾਰੀ ਆਈ। ਇਸ ਕਰਕੇ ਦੇਖੋ ਅੱਜ ਵਾਰੀ ਕੈਪਟਨ ਦੀ ਆ ਗਈ ਆ, ਕਿਉਂਕਿ ਇੰਦਰਾ ਤੋਂ ਲਾ ਕੇ ਹੁਣ ਤੱਕ ਇਹ ਜਿਹਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੇ ਖੇਡਿਆ ਉਹਨਾਂ ਦਾ ਹਾਲ ਆਹ ਹੀ ਹੋਇਆ। ਚਾਹੇ ਇਹਨੇ ਬਚਾਉਣ ਵਾਲਿਆਂ ਦਾ ਸਾਥ ਦਿੱਤਾ, ਚਾਹੇ ਆਪ ਕੀਤਾ ਜਾਂ ਕਰਾਇਆ। ਧੰਨਵਾਦ ਤੁਹਾਨੂੰ ਸਾਹਿਬ ਜੀ। ਥੈਂਕ ਯੂ। ਦੇਖੋ ਮੇਰਾ ਖੁਦ ਦਾ ਇਹ ਥੋੜਾ ਜਿਹਾ ਮੰਨਣਾ, ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹੀ ਆ ਕਿ ਉਹ ਇਹਨਾਂ ਦੀ ਬਲੰਡਰ ਮਿਸਟੇਕ ਸੀਗੀ ਜਿਹੜੀ ਉਹ ਇਹਨਾਂ ਦਾ ਗੁਟਕਾ ਚੁੱਕ ਕੇ ਜਿਹੜੀ ਉਹ ਸਹੁੰ ਖਾਣੀ, ਔਰ ਇਹ ਜ਼ਿੰਦਗੀ ਦੀ ਬਲੰਡਰ ਜਿਹੜੀ ਆ ਉਹ ਕਹੀ ਜਾ ਸਕਦੀ ਆ। ਤੇ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ ਇਸ ਗੱਲ ਤੋਂ ਕਿ ਇਦਾਂ ਦੀਆਂ ਚੀਜ਼ਾਂ ਅਸੀਂ ਨੋਟ ਨਹੀਂ ਕਰਦੇ, ਅਸੀਂ ਕਦੀ ਵੀ ਇਹ ਚੀਜ਼ਾਂ ਨੂੰ ਕਿ ਜਿਹੜੀ ਸਮੇਂ ਦੀ ਚੱਕੀ ਆ ਉਹ ਬੜੀ ਮਹੀਨ ਪੀਸਦੀ ਜਿਹੜੀ ਉਹ ਸਲੋ ਆ। ਅੱਜ ਜੇ ਅਕਾਲੀ ਦਲ ਬਾਦਲ ਮੌਜੂਦਾ ਸਥਿਤੀ ਦੇ ਵਿੱਚ ਪਹੁੰਚਿਆ ਤਾਂ ਦੇਖੋ ਅਜੇ ਕਿਸੇ ਕੋਰਟ ਨੇ ਨਹੀਂ ਇਹ ਕਿਹਾ ਕਿ ਉਹਨਾਂ ਨੇ ਬੇਅਦਬੀਆਂ ਕੀਤੀਆਂ, ਪਰ ਉਹਨਾਂ ਦੇ ਰਾਜ ਦੇ ਵਿੱਚ ਤਾਂ ਬੇਅਦਬੀਆਂ ਹੋਈਆਂ ਨਾ, ਤੇ ਉਹ ਸਹੀ ਸਮੇਂ ਦੇ ਉੱਤੇ ਫੈਸਲਾ ਨਹੀਂ ਲੈ ਸਕੇ। ਅਕਾਲੀ ਦਲ ਬਾਦਲ ਇਹ ਗੱਲ ਕਹਿੰਦਾ ਕਿ ਉਹ ਪੰਥ ਦੀ ਨੁਮਾਇੰਦਾ ਜਮਾਤ ਹੈ, ਨਾ ਵੀ ਹੋਵੇ ਨੁਮਾਇੰਦਾ ਜਮਾਤ ਨਾ ਵੀ ਹੋਵੇ, ਉਹਦੇ ਵਿੱਚ ਸਿੱਖੀ ਨੂੰ ਮੰਨਣ ਵਾਲੇ ਤਾਂ ਲੋਕ ਨੇ ਨਾ ਜਿਹੜੇ ਉਹਨਾਂ ਦੇ ਆਗੂ ਨੇ, ਔਰ ਜੇ ਉਹਨਾਂ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸੁਰੱਖਿਅਤ ਨਹੀਂ ਰਹਿ ਸਕੇ ਜਾਂ ਉਹਨਾਂ ਦੀ ਜਿਵੇਂ ਚੋਰੀ ਹੋਈ, ਜਿਵੇਂ ਉਹਨਾਂ ਦੀ ਬੇਅਦਬੀ ਕੀਤੀ ਗਈ, ਤੇ ਫਿਰ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਜੇ ਉਹ ਇਹੀ ਨਹੀਂ ਕਰ ਸਕੇ ਤੇ ਫਿਰ ਉਹ ਕਰ ਕੀ ਸਕਦੇ ਸੀ। ਦੂਜਾ ਮੌਕਾ ਸੀਗਾ ਇੱਕ ਪਿਛਲੇ ਦਿਨਾਂ ਦੇ ਵਿੱਚ ਪ੍ਰਸ਼ਨ ਪੱਤਰ ਲੀਕ ਹੋਇਆ ਸੀਗਾ +2 ਦਾ, ਉਹਦੇ ਵਿੱਚ ਇਹ ਪ੍ਰਸ਼ਨ ਪਾਇਆ ਗਿਆ ਸੀਗਾ ਕਿ ਦੱਸੋ ਜਿਹੜੇ 7ਵੇਂ ਗੁਰੂ ਸੀ ਉਹਨਾਂ ਨੇ ਕਿਹੜੇ ਪਰਿਵਾਰ ਨੂੰ ਥਾਪੜਾ ਦਿੱਤਾ ਸੀ ਜਾਂ ਉਹਨਾਂ ਨੂੰ ਜਿਹੜਾ ਉਹ ਚੰਗਾ ਆਖਿਆ ਸੀ। ਉਹਦੇ ਵਿੱਚ ਕੁਝ ਜਿਹੜੇ ਕਾਂਗਰਸ ਦੇ ਜਿਹੜੇ ਨਾਮਵਰ ਪਰਿਵਾਰ ਨੇ ਉਹਨਾਂ ਦੇ ਨਾਮ ਸੀਗੇ, ਤੇ ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਨਾਮ ਵੀ ਸੀਗਾ। ਤੁਸੀਂ ਪ੍ਰਸ਼ਨ ਪੱਤਰਾਂ ਦੇ ਵਿੱਚ ਤਾਂ ਇਹ ਚੀਜ਼ਾਂ ਪੁਆ ਰਹੇ ਹੋ, ਪਰ ਦੂਜੇ ਪਾਸੇ ਸਵਾਲ ਇਹ ਆ ਕਿ ਜਿਹਦੀ ਬੇਅਦਬੀ ਹੋਈ ਉਦੋਂ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ, ਤੁਸੀਂ ਉਹਦੇ ਲਈ ਕੀ ਕੀਤਾ? ਬਣਾ ਕੇ ਤੁਸੀਂ ਸਿੱਟ ਲੋਕਾਂ ਦੇ ਨਾਲ ਜਾਂ ਗੁਰੂ ਨਾਨਕ ਨਾਮ ਲੇਵਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਲੋਕਾਂ ਦੇ ਨਾਲ ਮਜ਼ਾਕ ਨਹੀਂ ਕੀਤਾ। ਤੁਸੀਂ ਉਹਨਾਂ ਦੀਆਂ ਭਾਵਨਾਵਾਂ ਹਰਟ ਨਹੀਂ ਕੀਤੀਆਂ। ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿੰਦੇ ਆ ਕਿ ਮੈਂ ਬੇਇੱਜ਼ਤ ਹੋਇਆ ਮਹਿਸੂਸ ਕਰ ਰਿਹਾ ਕਿ ਮੈਨੂੰ ਜਿਹੜੇ ਤਰੀਕੇ ਦੇ ਨਾਲ ਲਾਇਆ ਗਿਆ ਮੈਨੂੰ ਸਵੇਰੇ ਪਤਾ ਲੱਗ ਰਿਹਾ ਬੇਇੱਜ਼ਤ ਹੋਏ ਤਾਂ ਅਸੀਂ ਵੀ ਮਹਿਸੂਸ ਕਰ ਰਹੇ ਹਾਂ। ਉਹ ਇਸ ਪੱਖੋਂ ਮਹਿਸੂਸ ਕਰ ਰਹੇ ਹਾਂ ਕਿ ਤੁਹਾਡੇ ਕੋਲੇ ਪਾਵਰ ਸੀ, ਤੁਹਾਡੇ ਕੋਲੇ ਤਾਕਤ ਸੀ, ਕਿਹੜੀਆਂ ਰਿਪੋਰਟਾਂ ਦਾ ਤੁਹਾਨੂੰ ਇੰਤਜ਼ਾਰ ਸੀਗਾ ਜਿਨ੍ਹਾਂ ਦੇ ਕਰਕੇ ਤੁਸੀਂ ਇਹਨਾਂ ਲੋਕਾਂ ਨੂੰ ਕਟਹਿਰੇ ਦੇ ਵਿੱਚ ਲਿਆਉਣਾ ਸੀ। ਉਹ ਕਿਹੋ ਜਿਹੀ ਰਿਪੋਰਟ ਸੀ ਜਿਹਦਾ ਤੁਸੀਂ ਇੰਤਜ਼ਾਰ ਕਰ ਰਹੇ ਸੀ? ਰਿਪੋਰਟਾਂ ਸਾਰੀਆਂ ਤੁਹਾਡੇ ਕੋਲ ਸੀ। ਠੀਕ ਹੈ ਕਿ ਉਹਨਾਂ ਚੀਜ਼ਾਂ ਦੇ ਸਬੂਤ ਨਹੀਂ ਹੁੰਦੇ। ਉਹਨਾਂ ਅਫਸਰਾਂ ਦੇ ਨਾਲ ਮੇਰੀ ਨਿੱਜੀ ਤੌਰ ਦੇ ਉੱਤੇ ਗੱਲ ਹੋਈ ਹੈ, ਜਿਹੜੇ ਅਫਸਰਾਂ ਨੇ ਇਹਨਾਂ ਸਾਰੀਆਂ ਘਟਨਾਵਾਂ ਦੀ ਇਨਵੈਸਟੀਗੇਸ਼ਨ ਕੀਤੀ। ਉਹ ਅਫਸਰ ਇਹ ਕਹਿੰਦੇ ਆ ਕਿ ਇਨਵੈਸਟੀਗੇਸ਼ਨ ਕਰਕੇ ਅਸੀਂ ਲੈ ਕੇ ਗਏ ਸੀਗੇ ਉਹਨਾਂ ਦੇ ਘਰ ਤੱਕ ਕਿ ਆਹ ਲਓ ਚੁੱਕੋ, ਔਰ ਉਹਦੇ ਵਿੱਚ ਜਿਹੜੇ ਇਹਨਾਂ ਨੇ ਇੰਟਰੋਗੇਟ ਕੀਤੇ ਨੇ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਜਿਨ੍ਹਾਂ ਨੇ ਪੋਸਟਰ ਲਾਏ ਸੀਗੇ ਚੁੱਕਣ ਤੋਂ ਬਾਅਦ ਗਾਲਾਂ ਲਿਖੀਆਂ ਸੀਗੀਆਂ, ਇਹੋ ਜਿਹੀਆਂ ਗਾਲਾਂ ਨਾ ਉਹ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਸਕਦਾ, ਪੋਸਟਰ ਨਾ ਉਹ ਬੋਲ ਕੇ ਦੱਸਿਆ ਜਾ ਸਕਦਾ। ਉਹ ਲੋਕਾਂ ਨੂੰ ਜਦੋਂ ਇੰਟਰੋਗੇਟ ਕਰਕੇ ਸਾਰੀ ਜਾਣਕਾਰੀ ਲੈ ਕੇ ਮੁੱਖ ਮੰਤਰੀ ਦੇ ਕੋਲੇ ਗਏ ਤਾਂ ਉਹਨਾਂ ਦੇ ਦਫ਼ਤਰ ਦੇ ਵਿੱਚ ਇਹ ਗੱਲ ਆਖੀ ਗਈ ਕਿ ਤੁਸੀਂ ਪ੍ਰੈਸ ਦੇ ਨਾਲ ਅਜੇ ਗੱਲ ਨਹੀਂ ਕਰਨੀ, ਅਸੀਂ ਪ੍ਰੈਸ ਕਾਨਫਰੰਸ ਕਰਾਂਗੇ। ਇੰਨਾ ਸਮਾਂ ਬੀਤ ਗਿਆ, ਨਾ ਉਹਨਾਂ ਨੂੰ ਗੱਲ ਕਰਨ ਦਿੱਤੀ ਗਈ, ਨਾ ਇਹਨਾਂ ਨੇ ਆਪ ਗੱਲ ਕੀਤੀ। ਮੈਂ ਬੜੀ ਜ਼ਿੰਮੇਵਾਰੀ ਦੇ ਨਾਲ ਇਹ ਗੱਲ ਕਹਿ ਰਿਹਾ ਕਿ ਇਸ ਚੀਜ਼ ਨੂੰ ਦਬਾਇਆ ਗਿਆ। ਦਬਾਇਆ ਕਿਉਂ ਗਿਆ? ਇਹਦਾ ਜਵਾਬ ਤਾਂ ਲੋਕਾਂ ਨੂੰ ਮਿਲ ਗਿਆ ਜੀ, ਬਹੁਤ ਸਾਰਾ ਕੁਝ ਮਿਲ ਗਿਆ, ਸਾਨੂੰ ਪਤਾ ਨਹੀਂ ਲੱਗਦਾ। ਬਿਲਕੁਲ ਇਹ ਗੱਲ ਸਹੀ ਹੈ ਕਿ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਆਪਣੇ ਪਿਓ ਦੀ ਪੱਗ ਨੂੰ ਹੀ ਹੱਥ ਪਾਓਗੇ ਤੇ ਜੇ ਪਿਓ ਦੀ ਪੱਗ ਨੂੰ ਜਿਨ੍ਹਾਂ ਨੇ ਹੱਥ ਪਾਇਆ ਉਹਨਾਂ ਨੂੰ ਤੁਸੀਂ ਜਿਹੜੀਆਂ ਉਹ ਜੱਫੀਆਂ ਪਾਓਗੇ ਤੇ ਫਿਰ ਹਾਲਾਤ ਤਾਂ ਇਹੋ ਜਿਹੇ ਬਣਨਗੇ ਜੀ। ਅਗਲੇ ਕਾਲਰ ਨੇ ਸੁਰਿੰਦਰ ਸਿੰਘ ਜੀ। ਹਾਂਜੀ, USA ਪੰਜਾਬੀ ਰੇਡੀਓ ਦੇ ਸਾਰੇ ਟੱਬਰ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਪੰਨੂ ਸਾਹਿਬ, ਜਿੱਦਾਂ ਭਗਵੰਤ ਮਾਨ ਨੇ ਸੁੱਚਾ ਸੋਨਾ ਕੀਤੀ ਸੀ, ਹੁਣ ਇਹਨਾਂ ਵੀ ਹੋਣੀ ਜਿਹੜਾ ਕੋਈ ਕਿਸੇ ਨਾ ਕਰੂ ਉਹਨਾਂ ਹੋਣੀ ਆ। ਤੇ ਦੂਜਾ ਇਹ ਦੱਸਿਓ ਵੀ ਜਿੱਦਾਂ ਹੁਣ ਚੰਨੀ ਸਾਹਿਬ ਇਹ ਰੌਲੀ ਪਾਉਣ ਲੱਗ ਪੈਂਦੇ ਖਜ਼ਾਨਾ ਖਾਲੀ ਮਨਪ੍ਰੀਤ ਸੋਹਣੀ, ਵੀ ਖਜ਼ਾਨੇ ਤੋਂ ਬਿਨਾਂ ਵੀ ਬਹੁਤ ਸਾਰੇ ਕੰਮ ਆ ਜਿਹੜੇ ਇਹ ਕਰ ਸਕਦੇ ਆ, ਜਿੱਦਾਂ ਕੋਈ ਰਿਸ਼ਵਤ ਰੋਕ ਕੇ ਜਾਂ ਜਿਹੜੀਆਂ
ਇਹ ਜ਼ਮੀਨਾਂ ਲੋਕਾਂ ਨੇ ਦੱਬੀਆਂ। ਹੁਣ ਸਾਡੇ ਪਿੰਡ 1.5-2 ਕਰੋੜ ਦੀ ਜ਼ਮੀਨ ਹੈ ਜਿਹੜੀ ਅਸੀਂ ਲੋਕਾਂ ਨੇ ਦੱਬੀ ਹੋਈ ਆ, ਕੋਈ ਸੈਂਟਰ ਗੌਰਮੈਂਟ ਦੀ ਆ, ਕੋਈ ਵਕਫ ਬੋਰਡ ਦੀ ਆ, ਉਹ ਵੀ ਉਹ ਬਿਨਾਂ ਪੈਸਿਆਂ ਤੋਂ ਕਰਾਉਣ ਵਾਲੇ ਕੰਮ ਇਹ ਕਿੰਨੇ ਕੁ ਕਰ ਸਕਦੇ ਆ ਜੀ? ਇੱਦਾਂ ਦੇ ਦੱਸਿਓ ਵੀ ਕਿੰਨੇ ਕੁ ਕੰਮ ਇਹ ਜਿਹੜਾ ਗੌਰਮੈਂਟ ਦਾ ਕੋਈ ਪੈਸਾ ਨਹੀਂ ਲੱਗਣਾ, ਸਿਰਫ ਅਫਸਰਾਂ ਨੂੰ ਕੱਸ ਕੇ ਕਰਾ ਸਕਦੇ, ਉਹ ਕਿੰਨੇ ਕੁ ਕਿਹੜੇ ਕੰਮ ਆ ਜੀ? ਜਿੱਦਾਂ ਰਾਹੀਂ ਢੌਸ ਨਹੀਂ ਘੇਰ ਲਿਆ, ਉਹ ਨਹਿਰੀਆਂ ਕਲੋਨੀਆਂ ਹੁੰਦੀਆਂ ਸੀ ਉਹ ਘੇਰੀਆਂ ਅਫਸਰਾਂ ਨੇ, ਕੋਠੀਆਂ ਬਣਾਈਆਂ, ਇੱਦਾਂ ਦੇ ਤਾਂ ਛਡਾਏ ਸਕਦੇ ਆ ਜੀ। ਥੈਂਕ ਯੂ। ਦੇਖੋ ਇਹ ਬਹੁਤ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹਦੇ ਵਾਸਤੇ ਇਹ ਕਿਹਾ ਜਾ ਸਕਦਾ ਇੱਕ ਤਾਂ ਸਮਾਂ ਚਾਹੀਦਾ ਜੀ। ਇਹ ਓਵਰਨਾਈਟ ਨਹੀਂ ਹੋਣ ਵਾਲੀਆਂ, ਮਹੀਨਿਆਂ ਦੇ ਵਿੱਚ ਹੋਣ ਵਾਲੀਆਂ ਨਹੀਂ ਗੀਆਂ। ਘੱਟੋ ਘੱਟ ਕਿਸੇ ਵੀ ਮੁੱਖ ਮੰਤਰੀ ਨੂੰ, ਕਿਸੇ ਵੀ ਸਰਕਾਰ ਨੂੰ ਐਟਲੀਸਟ ਸਾਲ 2 ਸਾਲ ਦਾ ਸਮਾਂ ਜਿਹੜਾ ਉਹ ਚਾਹੀਦਾ ਹੋਊਗਾ ਜੀ। ਇਹੋ ਜਿਹੀਆਂ ਚੀਜ਼ਾਂ ਛੁਡਵਾਉਣ ਦੇ ਵਾਸਤੇ, ਇਹੋ ਜਿਹੇ ਕਬਜ਼ੇ ਜਿਹੜੇ ਉਹ ਛੁਡਵਾਉਣ ਦੇ ਵਾਸਤੇ। ਔਰ ਇਹ ਆਪਾਂ ਐਕਸਪੈਕਟ ਨਹੀਂ ਕਰ ਸਕਦੇ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਕੱਲ ਸਹੁੰ ਚੁੱਕੀ ਆ ਤੇ ਅੱਜ ਆਪਾਂ ਇਹ ਕਹੀਏ ਜੀ ਕਿ ਸਾਰੀਆਂ ਜ਼ਮੀਨਾਂ ਤੋਂ ਕਬਜ਼ੇ ਕਿਉਂ ਨਹੀਂ ਛੁੱਟੇ, ਰੇਤਾ ਕਿਉਂ ਨਹੀਂ ਜਿਹੜੀ ਜੀ ਉਹ ਖਤਮ ਹੋਈ। ਕੁਝ ਫੈਸਲੇ ਕੀਤੇ ਆ। ਮੈਂ ਜਿਵੇਂ ਇਹ ਕਿਹਾ ਕਿ ਆਪਾਂ ਨਹੀਂ ਇਹ ਕਹਿੰਦੇ ਕਿ ਤੁਸੀਂ 3 ਮਹੀਨੇ ਟੋਟਲ ਨੇ ਤਾਂ ਆਪਾਂ 3 ਮਹੀਨੇ ਇੰਤਜ਼ਾਰ ਕਰਦੇ ਆ, ਨਹੀਂ, 8 ਤੋਂ 10 ਦਿਨ ਇੰਤਜ਼ਾਰ ਜਿਹੜਾ ਜੀ ਉਹ ਕਰੋ। ਇਹਨਾਂ ਫੈਸਲਿਆਂ ਦੇ ਵਿੱਚੋਂ ਲੱਗਣ ਲੱਗ ਜਾਊਗਾ ਕਿ ਉਹ ਕੁਝ ਕਰ ਸਕਦੇ ਆ, ਉਹਨਾਂ ਦੇ ਕੋਲੇ ਵਿਲ ਪਾਵਰ ਹੈ। ਨੀਤ ਹੋਈ ਤੇ ਨੀਤੀਆਂ ਜਿਹੜੀਆਂ ਉਹ ਬਣ ਜਾਣਗੀਆਂ। ਮੈਂ ਨਿੱਜੀ ਤੌਰ ਦੇ ਉੱਤੇ ਸਮਝਦਾ ਹਾਂ ਕਿ ਬੇਸ਼ੱਕ 3 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਸਿਰ ਹੈ, ਇੰਪੋਸੀਬਲ ਕੁਝ ਨਹੀਂ ਗਾ ਜੀ। ਜਿਹੜੇ ਸੋਰਸ ਨੇ ਜਿਹੜੇ ਇਨਕਮ ਦੇ ਖਜ਼ਾਨੇ ਦੇ ਵਾਸਤੇ, ਉਹ ਲੋਕਾਂ ਦੇ ਉੱਤੇ ਬੋਝ ਪਾਏ ਤੋਂ ਬਿਨਾਂ, ਮੈਂ ਗਾਰੰਟੀ ਦੇ ਨਾਲ ਕਹਿ ਸਕਦਾ ਜੀ, ਉਹ ਲੋਕਾਂ ਦੇ ਉੱਤੇ ਨਵੇਂ ਬੋਝ ਪਾਏ ਤੋਂ ਬਿਨਾਂ ਇਹ ਸੋਰਸ ਹੈਗੇ ਨੇ, ਉਹ ਯੂਜ਼ ਨਹੀਂ ਕੀਤੇ ਗਏ, ਉਹ ਯੂਜ਼ ਕੀਤੇ ਜਾ ਸਕਦੇ ਆ ਜੇ ਕਰਨ ਦੇ ਵਾਸਤੇ ਨੀਤ ਹੋਵੇ ਜੀ। ਉਹ ਲੰਬਾ ਹੋ ਜਾਊਗਾ ਗਿਣ ਨੂੰ, ਮੈਂ ਵੱਡੇ 10 ਪੁਆਇੰਟ ਜਿਹੜੇ ਜੀ ਉਹ ਗਿਣ ਸਕਦਾ ਕਿ ਕਿੱਥੋਂ ਕਿੱਥੋਂ ਇਨਕਮ ਆ ਸਕਦੀ ਆ, ਔਰ ਉਹ ਇਨਕਮ ਕੌਣ ਖੋ ਰਿਹਾ। ਸਿਰਫ ਇੰਨਾ ਹੋਊਗਾ ਕਿ ਉਹ ਨੇਤਾਵਾਂ ਦੀ ਤੇ ਅਫਸਰਾਂ ਦੀ ਜੇਬ ਦੇ ਵਿੱਚ ਜਾਣ ਤੋਂ ਬਿਨਾਂ ਖਜ਼ਾਨੇ ਦੇ ਵਿੱਚ ਆ ਸਕਦੀ ਹੈ। ਇੰਪੋਸੀਬਲ ਕੁਝ ਨਹੀਂਗਾ ਜੀ। ਪੰਜਾਬ ਮੁੜ ਕੇ ਪੈਰਾਂ ਸਿਰ ਹੋ ਸਕਦਾ, ਪਰ ਉਹਦੇ ਵਾਸਤੇ ਸਮਾਂ ਚਾਹੀਦਾ ਹੁੰਦਾ ਤੇ ਉਦੋਂ ਜ਼ਿਆਦਾ ਵਿਲ ਪਾਵਰ ਜੀ। ਅਗਲੇ ਕਾਲਰ ਨੇ ਜਸਵੀਰ ਸਿੰਘ ਜੀ, ਤੁਹਾਡੀ ਆਵਾਜ਼ ਨਹੀਂ ਸੁਣਾਈ ਦਿੱਤੀ। ਆਖਰੀ ਕਾਲਰ ਨੇ ਸਾਡੇ ਬਰਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਜਣਿਆਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ, ਪਨੂੰ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ। ਤਾਂ ਬਹੁਤ ਚਿਰ ਬਾਅਦ ਕਿਤੇ ਇਹਨਾਂ ਦੋਨਾਂ ਪਰਿਵਾਰਾਂ ਤੋਂ ਸਾਨੂੰ ਖਹਿੜਾ ਛੁੱਟਿਆ। ਸਾਡਾ ਬਾਦਲ ਪਰਿਵਾਰ ਹੋ ਗਿਆ, ਚਾਹੇ ਕਾਂਗਰਸ ਹੋ ਗਿਆ, ਤੇ ਸਾਡੀ ਆਸ ਹੁੰਦੀ ਸੀ ਚਲੋ ਇਹਨਾਂ ਤੋਂ ਬਾਅਦ ਆਮ ਆਦਮੀ, ਤੇ ਉਹ ਵੀ ਨਹੀਂ, ਚਲੋ ਕਿਸੇ ਤਰ੍ਹਾਂ ਪੂਰੀ ਨਹੀਂ ਹੋ ਸਕੀ। ਬਹੁਤ ਮੁਬਾਰਕਾਂ ਕਿਤੇ ਪ੍ਰਮਾਤਮਾ ਕਿਸੇ ਤਰ੍ਹਾਂ ਵੀ, ਕਿਸੇ ਬਹਾਨੇ ਥੋੜ੍ਹਾ ਬਹੁਤ ਕਿਤੇ ਚੰਗਾ ਹੋਣਾ ਸ਼ੁਰੂ ਹੋ ਜਾਵੇ ਤਾਂ ਸਾਡੀਆਂ ਵੀ ਆਸਾਂ ਤੇ ਬੂਰ ਪੈ ਜਾਊਗਾ। ਤੇ ਬਾਕੀ ਪੰਨੂ ਜੀ ਮੇਰਾ ਸਵਾਲ ਆ ਤਾਂ ਇਹ ਪਹਿਲਾਂ ਤਾਂ ਵੈਕਸੀਨ ਦਾ ਇੰਡੀਆ ਵਿੱਚ ਕਿੰਨੇ ਕੁ ਪਰਸੈਂਟੇਜ ਵੈਕਸੀਨ ਹੁਣ ਤੱਕ ਲੱਗ ਚੁੱਕੀ ਆ? ਤੇ ਕਿਉਂਕਿ ਇਹ ਇੱਕ ਤਾਂ ਜਿੱਦਾਂ ਬਾਹਰ ਹੁਣ ਇੱਥੇ ਟਾਈਮ ਦੇ ਦਿੰਦੇ ਹੁੰਦੇ ਕਿ 3 ਵੀਕ ਬਾਅਦ ਸੈਕੰਡ ਸ਼ਾਟ ਲੱਗਣਾ, ਉਹ ਕਈਆਂ ਨੂੰ ਅਸੀਂ ਸੁਣਦੇ ਹਾਂ ਕਹਿੰਦੇ 3 ਮਹੀਨੇ ਹੋ ਗਏ ਵੀ 3 ਮਹੀਨੇ ਬਾਅਦ ਦੂਜਾ ਸ਼ਾਟ। ਇਹ ਕੀ ਇੱਦਾਂ, ਉਹਦੇ ਬਾਰੇ ਦੱਸਿਓ ਵੀ ਕਿਉਂ ਗੈਪ ਪਾਇਆ ਜਾਂਦਾ ਆ। ਤੇ ਬਾਕੀ ਮੈਨੂੰ ਜਾਖੜ ਹੋਣਾ ਬਾਰੇ ਦੱਸਿਓ। ਜਿੱਦਾਂ ਜਾਖੜ ਹੋਣਾ ਦੀ ਜਿੰਨੀ ਕੁ ਮੈਂ ਵੀਡੀਓ ਅੱਗੇ ਵੀ ਪੁਰਾਣੀਆਂ ਵੀ ਦੇਖੀਆਂ, ਬਹੁਤ ਵਧੀਆ, ਜਿੱਦਾਂ ਉਹ ਬੋਲਣ ਦਾ ਢੰਗ ਹੈ ਜਿਹੜਾ ਬੜੀ ਮਿਠਾਸ ਨਾਲ ਆ, ਕਦੇ ਵੀ ਏਦਾਂ ਉਹ ਗਰਮ ਨਹੀਂ ਹੁੰਦੇ ਹਨਾ। ਤੇ ਉਹ ਇਸ ਰੇਸ ਵਿੱਚ ਉਹ ਪਿੱਛੇ ਕਿਉਂ ਨਿਕਲ ਗਏ? ਚਲੋ ਚੰਨੀ ਹੁਣੀ ਬਣ ਗਏ, ਕੋਈ ਸਾਨੂੰ ਏਦਾਂ ਪ੍ਰੋਬਲਮ ਨਹੀਂ ਹੈਗੀ। ਤੇ ਪਰ ਜਿੱਦਾਂ ਉਹਨਾਂ ਦੀ ਇੰਟਰਵਿਊ ਸੁਣੀ ਕਰਕੇ ਬਹੁਤ ਵਧੀਆ, ਜਿੱਦਾਂ ਸੁਣਨ ਨੂੰ ਲੱਗਦਾ ਕਿ ਜਿੱਦਾਂ ਕੋਈ ਸਿਆਣਾ ਬੰਦਾ ਗੱਲ ਕਰਦਾ ਹਨਾ, ਬੜੇ ਪਿਆਰ ਨਾਲ ਰਿਸਪੈਕਟ ਨਾਲ ਗੱਲ ਕਰਦੇ, ਉਹ ਰੇਸ ਵਿੱਚ ਪਿੱਛੇ ਕਿਉਂ ਰਹਿ ਗਏ? ਇਹਦਾ ਕੀ ਕਾਰਨ ਹੋ ਸਕਦਾ? ਬਾਕੀ ਸੁਣ ਲੈਣ ਦਿਓ ਭੈਣ ਜੀ। ਦੇਖੋ, ਪਹਿਲਾਂ ਤਾਂ ਜਿਹੜੀ ਵੈਕਸੀਨੇਸ਼ਨ ਹੈ ਉਹ ਸੀਗੀ ਜੀ 4 ਹਫ਼ਤਿਆਂ ਦੀ, ਫਿਰ ਉਹ 28 ਦਿਨ ਦੀ ਕਰ ਦਿੱਤੀ, ਫਿਰ ਉਹ 62 ਦਿਨ ਦੀ ਕਰ ਦਿੱਤੀ, ਫਿਰ ਉਹ 64 ਦਿਨ ਦੀ ਹੋ ਗਈ। ਇਸ ਕਰਕੇ ਇਹ ਪਾਲਿਸੀਜ਼ ਬਦਲੀਆਂ ਗਈਆਂ, 64 ਦਿਨ ਦੀ 62 ਦਿਨ ਦੀ ਇਸ ਕਰਕੇ ਹੋ ਗਈ ਕਿ ਸਪਲਾਈ ਨਹੀਂ ਸੀ ਆ ਰਹੀ। ਪਹਿਲਾਂ ਲੋਕ ਨਹੀਂ ਸੀ ਲਵਾ ਰਹੇ, ਮੁੜ ਕੇ ਸਪਲਾਈ ਨਹੀਂ ਆਈ। ਹੁਣ ਅੰਕੜੇ ਦੀ ਗੱਲ ਆ ਜੀ, ਅੰਕੜੇ ਦੀ ਗੱਲ ਇਸ ਕਰਕੇ ਮੈਂ ਨਹੀਂ ਉਹ ਪਾਉਣੀ ਚਾਹੁੰਦਾ ਵੀ ਸਰਕਾਰ ਜਿਹੜਾ ਅੰਕੜਾ ਦੱਸਦੀ ਆ ਨਾ, ਉਹ ਕੀ ਕਰਦੀ ਆ, ਜਿਨ੍ਹਾਂ ਨੂੰ ਸਿੰਗਲ ਸ਼ਾਟ ਲੱਗਾ ਉਹ ਤੇ ਜਿਨ੍ਹਾਂ ਨੂੰ ਡਬਲ ਸ਼ਾਟ ਲੱਗੇ ਆ ਉਹਨਾਂ ਨੂੰ ਉਹ ਮਿਲਾ ਕੇ ਕਰਦੀ ਆ। ਮਿਲਾ ਕੇ ਇਨ ਦਾ ਸੈਂਸ ਇਹ ਕਰਦੀ ਆ, ਮੰਨ ਲਓ ਇੱਕ ਬੰਦੇ ਨੂੰ ਇੱਕ ਸਿੰਗਲ ਸ਼ਾਟ ਲੱਗਾ, ਮੈਂ ਨਿੱਜੀ ਤੌਰ ਦੇ ਉੱਤੇ ਮੇਰੇ ਦੋਨੋਂ ਲੱਗੇ ਹੋਏ ਆ, 2 ਤੇ ਉਹ 3 ਕਰ ਲੈਂਦੀ ਹੈ। ਉਹ 3 ਨਹੀਂ ਗੇ, ਉਹ 2 ਨੇ, ਬਲਕਿ 1.5 ਆ। ਉਹ ਕੰਪਲੀਟ ਤਾਂ ਤੁਸੀਂ ਉਹਨੂੰ ਸਮਝੋਗੇ ਨਾ ਜਿਹਨੂੰ ਦੋਨੋਂ ਲੱਗ ਗਏ। ਤੁਸੀਂ ਇਹ ਕਹਿ ਸਕਦੇ ਆ ਕਿ ਇੰਨੇ % ਸਾਡੇ ਕੋਲੇ ਆ ਜਿਨ੍ਹਾਂ ਨੂੰ ਸਿੰਗਲ ਸ਼ਾਟ ਲੱਗ ਚੁੱਕਾ, ਇੰਨੇ % ਹੈ ਜਿਨ੍ਹਾਂ ਨੂੰ ਡਬਲ ਸ਼ਾਟ ਲੱਗ ਚੁੱਕਾ ਹੈ, ਉਹ ਫੁੱਲੀ ਵੈਕਸੀਨੇਟਡ ਆ। ਉਹ ਕੀ ਕਰਦੇ ਆ, ਉਹ 3 ਉਹਦੇ ਵਿੱਚ ਜੋੜ ਲੈਂਦੇ ਆ। ਇਸ ਕਰਕੇ ਇਹ ਭੰਬਲ ਭੂਸਾ ਕ੍ਰੀਏਟ
ਕੀਤਾ ਜਾ ਰਿਹਾ ਸਰਕਾਰ ਦੇ ਵੱਲੋਂ ਅੰਕੜਿਆਂ ਦਾ, ਇਸ ਕਰਕੇ ਥੋੜੀ ਜਿਹੜੀ ਆ ਉਹ ਡਿਲੇ ਹੋ ਰਹੀ ਆ। ਜਿਹੜੀ ਤੁਸੀਂ ਦੂਜੀ ਗੱਲ ਪੁੱਛੀ ਆ ਜਾਖੜ ਸਾਹਿਬ ਵਾਲੀ, ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ, ਡਿਜ਼ਰਵਿੰਗ ਕੈਂਡੀਡੇਟ ਦੇ ਵਿੱਚੋਂ ਉਹ ਵੀ ਇੱਕ ਸਨ। ਕੁਝ ਲੋਕ ਕਹਿੰਦੇ ਆ ਕਿ ਉਹਨਾਂ ਦਾ ਰਾਹ ਜਿਹੜਾ ਜੀ ਉਹ ਕਿਹਨੇ ਰੋਕਿਆ, ਕਿਹਨੇ, ਅਸਲ ਦੇ ਵਿੱਚ ਇਹ ਰਾਹ ਉਹਨਾਂ ਦਾ ਰੋਕਿਆ ਅੰਬਿਕਾ ਸੋਨੀ ਹੋਰਾਂ ਦਾ ਨਾਮ ਵਿੱਚ ਫਸਾ ਕੇ, ਤੇ ਇੱਕ ਇਹਦੇ ਵਿੱਚ ਜਿਹੜੇ ਮੈਂਬਰ ਪਾਰਲੀਮੈਂਟ ਨੇ ਇੱਥੇ ਸ੍ਰੀ ਅਨੰਦਪੁਰ ਸਾਹਿਬ ਤੋਂ, ਉਹਨਾਂ ਨੇ ਆਪਣਾ ਨਾਮ ਜਿਹੜਾ ਜੀ ਉਹ ਵਿੱਚ ਫਸਾ ਕੇ, ਹੁਣ ਆਪ ਹੀ ਸਮਝ ਲੈਣਾ ਕਿ ਕਿਹਨੇ ਉਹਨਾਂ ਦਾ ਰਾਹ ਰੋਕਿਆ ਤੇ ਕਿਉਂ ਰਾਹ ਰੋਕਿਆ। ਨਹੀਂ ਤਾਂ ਅਦਰਵਾਈਜ਼ ਇਹ ਸੀਗਾ ਕਿ ਜਿਹੜੇ ਅਬਜ਼ਰਵਰ ਆਏ ਸੀਗੇ ਉਹ ਸਾਰਾ ਕੁਝ ਮਿੱਥ ਕੇ ਆਏ ਸੀਗੇ, ਭਾਵ ਕਿ ਉੱਥੋਂ ਸਾਰਾ ਕੁਝ ਤੈਅ ਸੀ, ਸਿਰਫ ਇੱਥੇ ਆ ਕੇ ਅਨਾਉਂਸਮੈਂਟ ਕਰਨੀ ਸੀ, MLAs ਦੀਆਂ ਵੋਟਾਂ ਪਾਉਣੀਆਂ ਸੀ, ਵੋਟਾਂ ਪਵਾ ਲੀਆਂ। ਉਹਨਾਂ ਵੋਟਾਂ ਦੇ ਵਿੱਚ, ਵੋਟਾਂ ਵਾਲੇ ਨੰਬਰ ਦੇ ਵਿੱਚ ਵੀ ਜਾਖੜ ਸਾਹਿਬ ਬਾਜੀ ਲੈ ਗਏ, ਸਭ ਤੋਂ ਵੱਧ ਵੋਟਾਂ MLAs ਦੀਆਂ ਉਹਨਾਂ ਨੂੰ ਪੈ ਗਈਆਂ। ਪਰ ਤਿਵਾੜੀ ਸਾਹਿਬ ਤੇ ਅੰਬਿਕਾ ਸੋਨੀ ਹੋਰਾਂ ਦੇ ਨਾਮ, ਜਾਂ ਤਿਵਾੜੀ ਸਾਹਿਬ ਨੇ ਅੰਬਿਕਾ ਸੋਨੀ ਹੋਰਾਂ ਦਾ ਨਾਮ ਵਿੱਚ ਲਿਆ ਕੇ ਫਿੱਟ ਕਿਉਂ ਕੀਤਾ, ਕੀ ਰੀਜ਼ਨ ਸੀਗਾ, ਕਿਉਂ ਜਾਖੜ ਸਾਹਿਬ ਨੂੰ ਉੱਥੋਂ ਰੋਕਿਆ ਗਿਆ, ਇਹ ਅੰਦਰੂਨੀ ਕਹਾਣੀਆਂ ਨੇ ਜਿਹੜੀਆਂ ਉਹਨਾਂ ਦੀਆਂ ਚੱਲਦੀਆਂ। ਮੈਂ ਸਮਝਦਾ ਅੱਜ ਵੀ ਉਹ ਡਿਜ਼ਰਵਿੰਗ ਕੈਂਡੀਡੇਟ ਨੇ, ਬਾਕੀ ਨਹੀਂ ਬਣ ਸਕੇ, ਸ਼ਾਇਦ ਇਹ ਚਾਂਸ ਮਿਸ ਹੋ ਗਿਆ, ਵੱਡਾ ਚਾਂਸ ਮਿਸ ਹੋ ਗਿਆ। ਮੁੜ ਕੇ ਦੁਬਾਰਾ ਚਾਂਸ ਆਉਣ ਦੀ ਸੰਭਾਵਨਾ ਘੱਟ ਹੈ। ਸਿਆਸਤ ਦੇ ਵਿੱਚ ਪੱਕਾ ਕੁਝ ਨਹੀਂ ਹੁੰਦਾ, ਇਸ ਕਰਕੇ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਨਹੀਂ, ਕਦੀ ਨਹੀਂ ਉਹ ਬਣ ਸਕਦੇ, ਪਰ ਇਹ ਚਾਂਸ ਸੀਗਾ ਜੀ, ਇਹ ਮਿਸ ਹੋ ਗਿਆ ਹਾਲ ਦੀ ਘੜੀ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।